ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਇੱਥੇ ਖਾਸ ਤੌਰ ਤੇ ਪਿਛਲੇ ਕਈ ਸਾਲਾਂ ਤੋਂ 1984 ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਕਤਲੇਆਮ ਕੀਤਾ ਗਿਆ ਸੀ, ਉਹਨੂੰ ਜੈਨੋਸਾਈਡ ਨਸਲਕੁਸ਼ੀ ਵਜੋਂ ਰੈਕਗਨਾਈਜ਼ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਪਿਛਲੇ ਕਈ ਸਾਲਾਂ ਤੋਂ ਬਾਹਰਲੇ ਸਿੱਖਾਂ ਵੱਲੋਂ ਲੀਡ ਕੀਤੀ ਜਾ ਰਹੀ ਹੈ ਤੇ ਜਿਹੜੇ ਉਹਦੇ ਅਸਰ ਨੇ, ਉਹਦੇ ਰਿਜ਼ਲਟਸ ਨੇ, ਨਤੀਜੇ ਉਹ ਵੀ ਦਿਖਣੇ ਸ਼ੁਰੂ ਹੋਏ ਆ। ਓਨਟਾਰੀਓ ਦੀ ਅਸੈਂਬਲੀ ਹੋਏ, ਅਮਰੀਕਾ ਦੇ ਵਿੱਚ ਦਰਜਨ ਤੋਂ ਜ਼ਿਆਦਾ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਵੱਲੋਂ 1984 ਦੇ ਕਤਲੇਆਮ ਨੂੰ ਜੈਨੋਸਾਈਡ ਵਜੋਂ ਮਾਨਤਾ ਦੇਣੀ, ਕਨੈਟਿਕਟ ਸੂਬੇ ਵੱਲੋਂ ਇਹ ਮਾਨਤਾ ਦੇਣੀ, ਇਹ ਇੱਕ ਰਿਜ਼ਲਟ ਹੈਗੇ ਆ ਇਹਦੇ। ਸੋ ਜਦੋਂ ਅਸੀਂ ਇਸ ਜੈਨੋਸਾਈਡ ਨੂੰ, ਅਸੀਂ ਨਸਲਕੁਸ਼ੀ ਨੂੰ ਬ੍ਰੌਡਰ ਕੰਟੈਕਸਟ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਹਾਂ ਤੇ ਸਿੱਖਾਂ ਦੇ ਨਾਲ ਨਾਲ ਹੋਰ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਨਾਲ ਵੀ ਜੈਨੋਸਾਈਡ ਜਿਹੜੇ ਹੈਗੇ ਆ ਉਹ ਵਾਪਰੇ ਨੇ। ਹਿਸਟਰੀ ਦੇ ਵਿੱਚ ਵੀ ਇਹ ਹੋਏ ਆ ਤੇ ਅੱਜ ਵੀ ਜਦੋਂ ਅਸੀਂ ਦੁਨਿਆਵੀ ਤੌਰ ਤੇ ਦੇਖਦੇ ਹਾਂ ਤਾਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਿਹੜੇ ਇਹ ਕ੍ਰਾਈਮਸ ਨੇ, ਅਟਰੋਸਿਟੀਜ਼ ਨੇ, ਜੈਨੋਸਾਈਡ ਨੇ, ਨਸਲਕੁਸ਼ੀ ਹੈ, ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਯੂਨਾਈਟਿਡ ਨੇਸ਼ਨਸ ਜਦੋਂ ਹੋਂਦ ਦੇ ਵਿੱਚ ਆਇਆ, ਉਹਨਾਂ ਵੱਲੋਂ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੈ ਉਹ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਉਹਦੀ ਅੱਜ ਜਦੋਂ ਅਸੀਂ ਇਸ ਮੁਕਾਮ ਤੇ ਗੱਲ ਕਰ ਰਹੇ ਹਾਂ ਤੇ ਜੈਨੋਸਾਈਡ ਕਨਵੈਨਸ਼ਨ ਦੀ ਜਿਹੜੀ 71ਵੀਂ ਵਰ੍ਹੇਗੰਢ ਹੈ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ। ਅੱਜ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਮੈਂਬਰ ਸਟੇਟਸ ਨੇ, ਉਹ US ਹੋਵੇ, ਇੰਡੀਆ ਹੋਵੇ, ਰਸ਼ੀਆ ਹੋਵੇ, ਬਾਕੀ ਸਾਰੇ ਜਿਹੜੇ ਮੈਂਬਰ ਸਟੇਟਸ ਹੈਗੇ ਆ 193, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੇ ਅੱਜ ਆਪਣਾ ਪੱਖ ਹੈ ਉਹ ਇਸ ਇਸ਼ੂ ਦੇ ਉੱਤੇ ਰੱਖਿਆ। ਸੋ ਜਿੱਥੇ ਅੱਜ ਇਹ ਇੱਕ ਖਾਸ ਦਿਨ ਹੈ ਜੈਨੋਸਾਈਡ ਦੇ ਹਵਾਲੇ ਦੇ ਨਾਲ ਜਾਂ ਜੈਨੋਸਾਈਡ ਦੇ ਉੱਤੇ ਜਿਹੜੀ ਵਿਚਾਰ ਚਰਚਾ ਦੇ ਹਵਾਲੇ ਦੇ ਨਾਲ ਜੈਨੋਸਾਈਡ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਦੇ ਉੱਤੇ ਜਿੱਥੇ ਵਿਚਾਰ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ, ਉੱਥੇ ਹੀ ਆਉਣ ਵਾਲੀ ਜਿਹੜੀ ਕੱਲ੍ਹ ਹੈ 10 ਦਸੰਬਰ ਦਾ ਦਿਨ ਹੈ, ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਦੁਨੀਆ ਭਰ ਦੇ ਵਿੱਚ। ਸੋ ਇਹ ਜਿਹੜੇ ਦੋ ਅਹਿਮ ਦਿਨ ਨੇ, ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਹਦੇ ਤੇ ਤੁਹਾਡੇ ਕਚਹਿਰੀ ਦੇ ਵਿੱਚ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਵਿਸ਼ੇਸ਼ ਕਰਕੇ ਅੱਜ ਸਾਡੇ ਨਾਲ ਡਾਕਟਰ ਇਕਤਦਾਰ ਕਰਾਮਤ ਚੀਮਾ, ਜਿਹੜੇ ਕਿ ਪ੍ਰੀਵੈਂਸ਼ਨ ਆਫ ਜੈਨੋਸਾਈਡ ਐਂਡ ਅਟਰੋਸਿਟੀ ਕ੍ਰਾਈਮਸ ਦਾ ਜਿਹੜਾ ਡਿਪਾਰਟਮੈਂਟ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਉਹਦੀ ਗਲੋਬਲ ਜਿਹੜੀ ਸਟੀਅਰਿੰਗ ਕਮੇਟੀ ਹੈ ਉਹਦੇ ਮੈਂਬਰ ਨੇ ਤੇ ਨਾਲ ਹੀ ਇੱਕ ਸਕਾਲਰ ਦੇ ਤੌਰ ਤੇ, ਇੱਕ ਐਨਾਲਿਸਟ ਦੇ ਤੌਰ ਤੇ ਵੀ ਉਹ ਜਾਣੇ ਜਾਂਦੇ ਨੇ, ਸਿੱਖਾਂ ਦੇ ਵਿੱਚ ਵੀ ਤੇ ਅਦਰਵਾਈਜ਼ ਵਰਲਡ ਵਾਈਡ। ਨਾਲ ਹੀ ਸਾਡੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਸੋ ਇਹਨਾਂ ਦੋਵਾਂ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜਿਹੜੀ ਵਿਚਾਰ ਚਰਚਾ ਇੰਟਰਨੈਸ਼ਨਲ ਲੈਵਲ ਤੇ ਚੱਲ ਰਹੀ ਹੈ, ਉਸ ਦੇ ਉੱਤੇ ਅਸੀਂ ਵੱਖ-ਵੱਖ ਪਹਿਲੂਆਂ ਤੋਂ, ਖਾਸ ਤੌਰ ਤੇ ਸਾਡੇ ਪਹਿਲੂ ਤੋਂ, ਸਿੱਖ ਪਰਸਪੈਕਟਿਵ ਤੋਂ ਜਾਂ ਸਾਊਥ ਏਸ਼ੀਆ ਖਿੱਤੇ ਦੇ ਵਿੱਚ ਜਿੱਥੇ ਭਾਰਤ ਪਾਕਿਸਤਾਨ ਦੇ ਆਪਸੀ ਸਬੰਧ ਨੇ, ਉੱਥੇ ਹੀ ਉਹਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ। ਡਾਕਟਰ ਚੀਮਾ, ਤੁਹਾਡਾ ਵੀ ਸਵਾਗਤ ਹੈ। ਡਾਕਟਰ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਚੀਮਾ, ਮੈਂ ਤੁਹਾਡੇ ਕੋਲੋਂ ਸ਼ੁਰੂਆਤ ਕਰਨੀ ਚਾਹੂੰਗਾ ਜਿੱਥੇ ਅੱਜ 9 ਦਸੰਬਰ ਦਾ ਜਿਹੜਾ ਦਿਨ ਹੈ ਜੈਨੋਸਾਈਡ ਕਨਵੈਨਸ਼ਨ ਦੇ ਉੱਤੇ ਅੱਜ ਇੱਕ ਵੱਡੇ ਲੈਵਲ ਤੇ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ ਹੈ। ਸੋ ਉੱਥੋਂ ਮੈਂ ਸ਼ੁਰੂਆਤ ਕਰਨੀ ਚਾਹੂੰਗਾ ਇਨ ਦ ਬਿਗਨਿੰਗ ਕਿ ਜੈਨੋਸਾਈਡ ਕਨਵੈਨਸ਼ਨ ਹੈ ਕੀ, ਇਹਦੀ ਲੋੜ, ਜੈਨੋਸਾਈਡ ਤੇ ਜੈਨੋਸਾਈਡ ਦੀ ਕਨਵੈਨਸ਼ਨ, ਯੂਨਾਈਟਿਡ ਨੇਸ਼ਨਸ ਦਾ ਇਹਦੇ ਵਿੱਚ ਰੋਲ। ਦੇਖੋ ਜੀ, 1948 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਆਪਣਾ ਕਨਵੈਨਸ਼ਨ ਔਨ ਜੈਨੋਸਾਈਡ ਬਣਾਇਆ, ਕਿਉਂਕਿ ਤੁਸੀਂ ਦੇਖਿਆ ਕਿ 20ਵੀਂ ਸਦੀ 'ਚ ਬਹੁਤ ਸਾਰੀਆਂ ਕੌਮਾਂ ਦੀ ਔਰ ਉਸ ਤੋਂ ਪਹਿਲਾਂ ਜੈਨੋਸਾਈਡ ਹੁੰਦੀ ਆਈ। ਸੋ ਯੂਨਾਈਟਿਡ ਨੇਸ਼ਨ ਨੂੰ ਹੋਂਦ 'ਚ ਲਿਆਉਣ ਦੇ ਜਿਹੜੇ ਦੋ ਬੇਸਿਕ ਪ੍ਰਿੰਸੀਪਲ ਸੀਗੇ, ਜਿਹੜੇ ਡਮਬਾਰਟਨ ਪ੍ਰਪੋਜ਼ਲ 'ਚ ਲਿਖੇ, ਜਿਹੜੇ ਯੂਨਾਈਟਿਡ ਨੇਸ਼ਨ ਨੂੰ ਜਿਨ੍ਹਾਂ ਨੇ ਹੋਂਦ 'ਚ ਲਿਆਂਦਾ, ਇੱਕ ਤੇ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਵੀ ਲੋਕਾਂ ਨੂੰ ਆਪਣਾ ਹੱਕ ਦਿੱਤਾ ਜਾਏ ਵੀ ਉਹ ਆਪਣਾ ਫੈਸਲਾ ਕਰਨ, ਵੀ ਉਹਨਾਂ ਕਿੱਥੇ ਰਹਿਣਾ, ਉਹਨਾਂ ਨੂੰ ਆਪਣੀ ਹੱਕੇ ਖੁਦ ਰਾਇਦੀਅਤ ਦਾ ਹੱਕ। ਇਹ ਯੂਨਾਈਟਿਡ ਨੇਸ਼ਨ ਦੇ ਚਾਰਟਰ ਦਾ ਪਹਿਲਾ ਹਿੱਸਾ ਜਿਹਨੇ ਯੂਨਾਈਟਿਡ ਨੇਸ਼ਨ ਨੂੰ ਹੋਂਦ 'ਚ ਲਿਆਂਦਾ। ਦੂਸਰਾ ਸੀ ਪ੍ਰੀਵੈਂਸ਼ਨ ਆਫ ਜੈਨੋਸਾਈਡ, ਵੀ ਲੋਕਾਂ ਦੇ ਉੱਤੇ ਜਿਹੜੇ ਅਤਿਆਚਾਰ ਹੁੰਦੇ ਆ, ਉਹਨਾਂ ਦੀ ਨਸਲਕੁਸ਼ੀ ਹੁੰਦੀ ਹੈ, ਉਹਨੂੰ ਰੋਕਿਆ ਜਾਏ। ਸੋ ਇਹ ਦੋ ਪ੍ਰਿੰਸੀਪਲਸ ਨੇ ਹੀ ਯੂਨਾਈਟਿਡ ਨੇਸ਼ਨ ਨੂੰ ਹੋਂਦ 'ਚ ਲਿਆਂਦਾ। ਅੱਜ ਉਹਨੂੰ ਚਾਰਟਰ ਨੂੰ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਉਹ 71 ਸਾਲ ਪੂਰੇ ਹੋਏ। ਸੋ ਯੂਨਾਈਟਿਡ ਨੇਸ਼ਨਸ ਨੇ ਅੱਜ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਵਿੱਚ ਇੱਕ ਸਪੈਸ਼ਲ ਸੈਸ਼ਨ ਰੱਖਿਆ ਮੈਂਬਰ ਸਟੇਟਸ ਦੇ ਨਾਲ ਕਿ 71 ਸਾਲ ਬਾਅਦ ਯੂਨਾਈਟਿਡ ਨੇਸ਼ਨ ਦੇ ਇਸ ਚਾਰਟਰ ਦੇ ਆਉਣ ਦੇ ਬਾਅਦ ਦੁਨੀਆ ਕਿੱਥੇ ਖੜੀ ਹੈ
ਜਿਹਦੇ 'ਚ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਅਡੈਮਾ ਡਿਆਂਗ ਮੁੱਖ ਬੁਲਾਰੇ ਸੀ ਤੇ ਮੈਂਬਰ ਸਟੇਟਸ ਵੀ ਉਹਦੇ 'ਚ ਸੀ, ਕਿਉਂਕਿ ਮੈਂ ਉਹਨਾਂ ਦੇ ਐਡਵਾਈਜ਼ਰੀ ਬੋਰਡ ਤੇ ਮੈਂ ਵੀ ਸ਼ਮੂਲੀਅਤ ਕੀਤੀ। ਸੋ ਸਭ ਤੋਂ ਪਹਿਲਾਂ ਅੱਜ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਹੈੱਡਕੁਆਟਰ ਦੇ ਵਿੱਚ ਇੱਕ ਪ੍ਰੇਅਰ ਜਿਹੜੀ ਮੈਂ ਡਾਕਟਰ ਸਾਹਿਬ ਨਾਲ ਸ਼ੇਅਰ ਕੀਤੀ, ਉਹ ਮੇਰੇ ਖਿਆਲ ਹੈ ਬਾਅਦ ਜਦੋਂ ਕੋਈ ਆਪਣਾ ਪ੍ਰੋਗਰਾਮ ਕਰਨਗੇ ਤੇ ਉਹਦੇ ਵਿੱਚ ਉਹ ਸ਼ੇਅਰ ਕਰ ਦੇਣਗੇ ਸਾਡੇ ਸਰੋਤਿਆਂ ਨਾਲ, ਮੈਂ ਉਹਦੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਤੇ ਕਿ ਜਿਹੜੇ ਲੋਕਾਂ ਨੂੰ ਅਮਨ ਸ਼ਾਂਤੀ ਦੀ ਗੱਲ ਹੈ, ਨਾਲ ਜਿਹੜੇ ਜੈਨੋਸਾਈਡ ਜਿਹੜੇ ਲੋਕਾਂ ਦੀ ਹੋਈ ਆ ਉਹਨਾਂ ਦੀ ਰੈਕਗਨੀਸ਼ਨ ਵੀ ਆ ਉਹਦੇ 'ਚ ਇੱਕ ਗੱਲ ਮੈਂ ਜ਼ਰੂਰ ਦੱਸਾਂਗਾ ਕਿ ਅੱਜ ਜਿਹੜੀ ਆਪਾਂ ਪ੍ਰੇਅਰ ਉੱਥੇ ਉਹਦੇ ਨਾਲ ਹੀ ਉਹ ਪ੍ਰੋਗਰਾਮ ਸ਼ੁਰੂ ਹੋਣਾ ਸੀ, ਸਾਰੀ ਮੈਂਬਰ ਸਟੇਟਸ ਉੱਤੇ ਬੈਠੀਆਂ ਸੀ। ਸੋ ਇੱਕ ਕੈਂਡਲ ਵੀ ਲਾਈਟ ਕਰਨੀ ਸੀ, ਜਿਹੜਾ ਇਹ ਆ ਵੀ ਰੱਬ ਦੇ ਮਿਹਰ ਆ, ਆਨਰ ਇੱਕ ਆ ਕਿ ਉਹ ਮੈਨੂੰ ਉਹਨਾਂ ਨੇ ਫਰੀਜ਼ਾ ਦਿੱਤਾ ਵੀ ਅਸੀਂ ਉਹ ਉੱਥੋਂ ਹੀ ਉਹ ਜਿਹੜੀ ਪ੍ਰੇਅਰ ਸੀਗੀ ਕਲੈਕਟਿਵ ਉਹ ਤੋਂ ਸ਼ੁਰੂ ਕੀਤੀ। ਹਾਂਜੀ, ਉਹਦੇ 'ਚ ਵੀ ਅੱਜ ਵੀ ਡਰਾਫਟ ਡਾਕਟਰ ਸਾਹਿਬ ਦੇ ਕੋਲ ਹੈਗਾ, ਉਹ ਬਾਅਦ ਸ਼ੇਅਰ ਵੀ ਕਰਨਗੇ। ਉਹਦੇ 'ਚ ਜਿਹੜੀ ਬ੍ਰਾਹਮਿਕ ਫੇਥ ਦੇ ਆਗੂ ਸੀ, ਜਿਹੜੇ ਨਬੀ ਸੀ, ਜਿਸ ਤਰ੍ਹਾਂ ਹਜ਼ਰਤ ਨੂਹ, ਹਜ਼ਰਤ ਇਬਰਾਹੀਮ, ਹਜ਼ਰਤ ਦਾਊਦ ਅਲੈਹਿਸਲਾਮ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੇ ਨਾਂ ਸੀ ਵੀ ਇਹ ਤੂੰ ਇਹਨਾਂ ਸਾਰਿਆਂ ਨਬੀਆਂ ਦਾ ਰੱਬ ਹੈ ਤੇ ਅਸੀਂ ਤੇਰੇ ਤੋਂ ਅਰਦਾਸ ਕਰਦੇ ਹਾਂ। ਤੇ ਮੈਂ ਉਹਦੇ 'ਚ ਫਿਰ ਅੱਜ ਸਵੇਰੇ ਫਿਰ ਉਹਨੂੰ ਕਿਹਾ, ਉਹਨੂੰ ਕਰੈਕਟ ਕੀਤਾ ਔਰ ਉਹਦੇ ਵਿੱਚ ਗੁਰੂ ਨਾਨਕ ਦਾ ਜ਼ਿਕਰ ਵੀ ਕੀਤਾ, ਬਹਾਉਲਾ ਦਾ ਜਿਹੜੇ ਬਹਾਈ ਫੇਥ ਦੇ ਆਗੂ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ। ਸੋ ਇਸ ਤਰ੍ਹਾਂ ਹੋਇਆ। ਪਰ ਇਹ ਆ ਕਿ ਜਿਹੜੀ ਅੱਜ ਦੀ ਖਾਸ ਗੱਲ ਸੀ ਕਿ ਜਿਹੜੀਆਂ ਵੱਡੀਆਂ ਪਾਵਰਫੁਲ ਸਟੇਟਸ ਨੇ ਉਹਨਾਂ ਸਾਰੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਡੈਲੀਗੇਸ਼ਨ ਹੈਗਾ ਯੂਨਾਈਟਿਡ ਸਟੇਟਸ ਦਾ, ਉਹਦੀ ਨਵੀਂ ਆਗੂ ਨਿੱਕੀ ਹੈਲੀ ਥਾਂ ਜਿਹੜੇ ਆਏ ਆ, ਉਹਨਾਂ ਨੇ ਅੱਜ ਅਮਰੀਕਾ ਦੀ ਅਗਵਾਈ ਕੀਤੀ ਹੈ। ਰਸ਼ੀਅਨ ਫੈਡਰੇਸ਼ਨ ਦੀ ਅਗਵਾਈ ਵੀ ਸੀ, ਉਹਨਾਂ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੈ, ਕਿਉਂਕਿ ਸਾਰੀਆਂ ਯੂਨਾਈਟਿਡ ਨੇਸ਼ਨ ਤਰਫੋਂ ਸੱਦਾ ਤੇ ਸਾਰਿਆਂ ਮੁਲਕਾਂ ਨੂੰ ਜਾਂਦਾ ਕਿ ਤੁਸੀਂ ਇਸ ਮੌਕੇ ਤੇ ਆਪਣੀ ਸਟੇਟਮੈਂਟ ਦਿਓ ਔਰ ਦੱਸੋ ਵੀ ਤੁਹਾਡਾ ਕੀ ਸਟਾਂਸ ਹੈ। ਲੇਕਿਨ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣਾ ਸੁਨੇਹਾ ਦੇਣ। ਪਾਰਟਿਸਿਪੇਸ਼ਨ ਤੇ ਬਹੁਤ ਸਾਰੇ ਮੁਲਕਾਂ ਦੀ ਸੀ, ਲੇਕਿਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਨੇ ਸਟੇਟਮੈਂਟ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਦੁਨੀਆ 'ਚ ਜਿੱਥੇ ਜਿੱਥੇ ਜੈਨੋਸਾਈਡ ਹੋਈ ਆ ਉਹਨੂੰ ਪਿਛਲੀ ਦੇ ਜਿਹੜੇ ਐਟਰੋਸਿਟੀ ਕ੍ਰਾਈਮ ਹੋਏ ਆ, ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੇ ਜਿਹੜੇ ਬੰਦਿਆਂ ਨੇ ਉਹ ਜ਼ੁਲਮ ਕੀਤੇ ਆ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆਇਆ ਜਾਏ ਔਰ ਨਾਲ ਹੀ ਨਾਲ ਆਉਣ ਦੇ ਸਮੇਂ 'ਚ ਵੀ ਰੋਕਿਆ ਜਾਏ। ਉਹ 'ਚ ਯੂਨਾਈਟਿਡ ਨੇਸ਼ਨਸ ਦੀ ਵਿੱਚ ਜਿਹੜੀ ਆਪਣਾ ਅਮਰੀਕਾ ਦਾ ਮਿਸ਼ਨ ਆ, ਉਹਦੀ ਹੈੱਡ ਨੇ ਪ੍ਰੈਜ਼ੀਡੈਂਟ ਟਰੰਪ ਦੇ ਇੱਕ ਆਰਡਰ ਦਾ ਵੀ ਹਵਾਲਾ ਦਿੱਤਾ ਜਿਹੜਾ ਉਹਨਾਂ ਨੇ ਇਸ ਸਾਲ ਜਾਰੀ ਕੀਤਾ ਹੈ। ਇਸ ਤਰ੍ਹਾਂ ਰਸ਼ੀਅਨ ਫੈਡਰੇਸ਼ਨ ਨੇ ਬੜੀ ਸਟਰੋਂਗ ਸਟੇਟਮੈਂਟ, ਯੂਰਪੀਅਨ ਯੂਨੀਅਨ ਜਿਹੜੀ ਯੂਰਪ ਦੇ ਸਾਰੇ ਮੁਲਕਾਂ ਦੀ ਨੁਮਾਇੰਦਗੀ ਕਰਦੀ ਆ, ਉਹਨਾਂ ਦੀ ਤਰਫੋਂ ਬੜੀ ਸਟਰੋਂਗ ਸਟੇਟਮੈਂਟ ਸੀ। ਪੋਲੈਂਡ ਦੀ ਸਟੇਟਮੈਂਟ ਸੀ, ਬੰਗਲਾਦੇਸ਼ ਦੀ ਸਟੇਟਮੈਂਟ ਸੀ, ਜਿਹਦੇ 'ਚ ਉਹਨਾਂ ਨੇ ਜੋ 1971 ਦੇ ਵਿੱਚ ਜਦੋਂ ਬੰਗਲਾਦੇਸ਼ ਵੱਖ ਹੋਇਆ ਪਾਕਿਸਤਾਨ ਤੋਂ, ਤੇ ਉਹ 'ਚ ਉਹਨਾਂ ਨੇ ਪਾਕਿਸਤਾਨ ਦੀ ਕਾਫੀ ਨਿੰਦਾ ਕੀਤੀ ਕਿ ਸਾਨੂੰ ਵੀ ਜੈਨੋਸਾਈਡ ਦਾ ਸ਼ਿਕਾਰ ਬਣਾਇਆ ਗਿਆ। ਇੰਡੀਆ ਆਮ ਤੌਰ 'ਤੇ, ਕਿਉਂਕਿ ਇੰਡੀਆ ਜਿਹੜਾ ਹੈ ਉਹਨੇ ਜੈਨੋਸਾਈਡ ਕਨਵੈਨਸ਼ਨ ਨੂੰ ਫੁੱਲੀ ਇੰਡੋਰਸ ਨਹੀਂ ਕੀਤਾ। ਔਰ ਇੱਕ ਚੀਜ਼ ਮੈਂ ਨੋਟ ਕੀਤੀ ਕਿ ਇੰਡੀਆ ਪਹਿਲਾਂ ਜਦੋਂ ਵੀ ਜਿਹੜਾ ਸਪੈਸ਼ਲ ਐਡਵਾਈਜ਼ਰ ਹੈ ਔਨ ਪ੍ਰੀਵੈਂਸ਼ਨ ਆਫ ਜੈਨੋਸਾਈਡ, ਉਹਦੇ ਪ੍ਰੋਗਰਾਮਾਂ 'ਚ ਨਹੀਂ ਆਉਂਦਾ, ਆਮ ਤੌਰ 'ਤੇ ਇੰਡੀਅਨ ਡੈਲੀਗੇਟਸ ਨਹੀਂ ਹੁੰਦੇ, ਪਰ ਅੱਜ ਇਹਦੇ ਵਿੱਚ ਇੰਡੀਆ ਦੀ ਸ਼ਮੂਲੀਅਤ ਸੀ। ਸੋ ਜਿਹੜਾ ਇਹਨਾਂ ਰਿਆਸਤਾਂ ਦੀ ਤਰਫੋਂ ਇਸ ਇਸ਼ੂ ਨੂੰ ਸੀਰੀਅਸਲੀ ਲਿਆ ਗਿਆ ਹੈ ਔਰ ਜਿਹੜੀਆਂ ਸਟੇਟਮੈਂਟ ਆਈਆਂ ਨੇ, ਉਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਮੈਨੂੰ ਖੁਸ਼ੀ ਹੋਈ ਹੈ ਕਿ ਇਸ ਇਸ਼ੂ ਨੂੰ ਹੁਣ ਦੁਨੀਆ ਜਿਹੜੀ ਹੈ ਉਹ ਸੀਰੀਅਸਨੈਸ ਨਾਲ, ਈਵਨ ਟਰਕੀ ਦੀ ਸਟੇਟਮੈਂਟ, ਕਿਉਂਕਿ ਤੁਹਾਨੂੰ ਪਤਾ ਇੱਕ ਥੋੜ੍ਹਾ ਜਿਹਾ ਫੋਰਨ ਇਸ਼ੂ, ਹਾਂਜੀ, ਜਿਹੜਾ ਆਰਮੀਨੀਅਨ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਗਿਆ ਹੈ, ਉਹਨੂੰ ਲੈ ਕੇ ਤੁਰਕੀ ਦੇ ਕੁਛ ਜਿਹੜੇ ਸੀਗੇ ਉਹ ਰੈਜ਼ਰਵੇਸ਼ਨ ਵੀ ਸੀ। ਲੇਕਿਨ ਅੱਜ ਜਿਹੜਾ ਟਰਕਿਸ਼ ਜਿਹੜੇ ਹੈਗੇ ਆ ਹੈਡ ਆਫ ਡੈਲੀਗੇਸ਼ਨ UN 'ਚ, ਉਹਨਾਂ ਨੇ ਵੀ ਇਸ ਕਨਵੈਨਸ਼ਨ ਦੀ ਪੂਰੀ ਇੰਡੋਰਸਮੈਂਟ ਕੀਤੀ ਹੈ। ਸੋ ਓਵਰਆਲ ਮੈਨੂੰ ਇਹ ਲੱਗਦਾ ਹੈ ਕਿ 71 ਸਾਲ ਬਾਅਦ ਹੀ ਚਲੋ ਜੇ ਦੁਨੀਆ ਦੀ ਕੌਮਾਂ ਇਹ ਸਮਝਣ 'ਚ ਕਾਮਯਾਬ ਹੋ ਜਾਣ ਕਿ ਦੁਨੀਆ ਤੇ ਨਸਲਕੁਸ਼ੀ ਰੁਕਣੀ ਚਾਹੀਦੀ ਹੈ, ਜਿਹੜੇ ਮਨੁੱਖੀ ਅਧਿਕਾਰਾਂ ਦੀ ਵਾਇਓਲੇਸ਼ਨ ਪੂਰੀ ਦੁਨੀਆ 'ਚ ਹੋ ਰਹੀ ਹੈ ਰੁਕਣੀ ਚਾਹੀਦੀ ਹੈ, ਤੇ ਇਟਸ ਨੈਵਰ ਟੂ ਲੇਟ। ਹਾਂ, ਇੱਕ ਗੱਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ, ਕਿਉਂਕਿ ਸਾਰਿਆਂ ਨੇ ਜਦੋਂ ਇਹਦੇ ਵਿੱਚ ਸਟੇਟਮੈਂਟਾਂ ਦਿੱਤੀਆਂ ਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਇਹ ਗੱਲ ਕਹੀ ਕਿ ਤੁਸੀਂ ਸਾਰੇ ਲੋਕ ਉਹ ਜਿਨ੍ਹਾਂ ਦੇ ਕੋਲ ਤਾਕਤ ਹੈ, ਜਿਨ੍ਹਾਂ ਕੋਲ ਬਲ ਹੈ, ਜਿਨ੍ਹਾਂ ਦੀ ਵੌਇਸ ਹੈ, ਜੇ ਤੁਸੀਂ ਤੁਹਾਡੇ ਨਾਲ ਸੰਬੰਧੀ ਕੌਮਾਂ ਜਾਂ ਧਰਮਾਂ ਦੀ ਜਿਹਨੂੰ ਜੈਨੋਸਾਈਡ ਹੋਈ ਆ, ਜਿਸ ਤਰ੍ਹਾਂ ਹੁਣ ਕ੍ਰਿਸਚਨ ਜਿਹੜੇ ਇਰਾਕ 'ਚ ਜਿਹੜੇ ਵਸਦੇ ਸੀ, ਯਜ਼ੀਦੀ ਸੀ, ਉਹਨਾਂ ਦੀ ਜੈਨੋਸਾਈਡ ਹੋਈ ਤੇ ਅਮਰੀਕਾ ਨੇ ਲੀਡ ਲਿਆ ਉਹਨੂੰ ਰੈਕਗਨਾਈਜ਼ ਕਰਾਉਣ 'ਚ। ਆਰਮੀਨੀਅਨਸ ਵਾਸਤੇ ਆਰਮੀਨੀਆ ਔਰ ਹੋਰ ਮੁਲਕਾਂ ਨੇ ਜਿਹੜਾ ਉਹਨਾਂ ਦੀ ਜੈਨੋਸਾਈਡ ਨੂੰ ਰੈਕਗਨਾਈਜ਼ ਕਰਾਇਆ। ਮੈਂ ਕਿਹਾ ਤੁਹਾਡੇ ਕੋਲ ਤਾਂ ਬਲ ਸੀਗਾ, ਤੁਹਾਡੀ ਇਸ ਵੌਇਸ ਸੀਗੀ ਯੂਨਾਈਟਿਡ ਨੇਸ਼ਨਸ, ਉਹ ਕੌਮਾਂ ਜਿਨ੍ਹਾਂ ਦੀ ਇੱਥੇ ਕੋਈ ਵੌਇਸ ਨਹੀਂ ਹੈਗੀ, ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨਹੀਂ, ਸਟੇਟਲੈਸ ਲੋਕ ਨੇ,
ਤੇ ਵੌਇਸਲੈਸ ਲੋਕ ਨੇ, ਉਹਨਾਂ ਦੀ ਜੈਨੋਸਾਈਡ ਵੀ ਰੈਕਗਨਾਈਜ਼ ਹੋਣੀ ਚਾਹੀਦੀ ਹੈ। ਔਰ ਉਹ 'ਚ ਮੈਂ ਖਾਸ ਤੌਰ ਤੇ ਜੋ 1984 ਬਲਕਿ ਮੇਰਾ ਤਾਂ ਪਰਸਪੈਕਟਿਵ ਹੈ ਕਿ 1984 ਤੋਂ ਲੈ ਕੇ 1996 ਤੱਕ ਜਿਹੜਾ ਇੱਕ ਪੂਰਾ 10 ਸਾਲ 'ਚ ਸਿੱਖ ਜੈਨੋਸਾਈਡ, ਐਥਨਿਕ ਕਲੈਂਜ਼ਿੰਗ ਪ੍ਰੋਗਰਾਮ, ਜੋ ਵੀ ਉਹਨੂੰ ਤੁਸੀਂ ਨਾਂ ਦਿਓ, ਮੈਂ ਤੁਹਾਨੂੰ ਕਲੀਅਰਲੀ ਨਸਲਕੁਸ਼ੀ ਐਲਾਨ ਦਾ ਮੈਂ ਕਿ ਇੱਦਾਂ ਦੀਆਂ ਜੈਨੋਸਾਈਡਸ ਨੂੰ ਰੈਕਗਨਾਈਜ਼ ਕਰਨ ਦੀ ਯੂਨਾਈਟਡ ਨੇਸ਼ਨਸ ਨੂੰ ਜ਼ਰੂਰਤ ਹੈ। ਜਿਹੜੀਆਂ ਕੌਮਾਂ ਇੱਥੇ ਨਹੀਂ ਵੀ ਬੈਠੀਆਂ ਯੂਨਾਈਟਡ ਨੇਸ਼ਨਸ, ਉਹਨਾਂ ਦੀ ਵੀ, ਕਿਉਂਕਿ ਅਗਰ ਉਹਨਾਂ ਦੀ ਮੇਰਾ ਪਰਸਪੈਕਟਿਵ ਇਹ ਹੈ ਕਿ ਅਗਰ ਸਾਊਥ ਏਸ਼ੀਆ ਦੇ ਵਿੱਚ ਹੋਣ ਵਾਲੀ ਸਿੱਖਾਂ ਦੀ ਜੈਨੋਸਾਈਡ ਰੈਕਗਨਾਈਜ਼ ਹੁੰਦੀ ਤੇ ਅੱਜ ਜੋ ਬਰਮਾ ਦੇ ਵਿੱਚ ਬੈਠੇ ਰੋਹਿੰਗਿਆ ਮੁਸਲਮਾਨ ਝੇਲ ਰਹੇ ਨੇ ਜੈਨੋਸਾਈਡ, ਉਹ ਸਿਚੁਏਸ਼ਨ ਪੈਦਾ ਨਾ ਹੁੰਦੀ। ਸੋ ਓਵਰਆਲ ਜਿਹੜਾ ਅੱਜ ਦੀ ਪ੍ਰੋਸੀਡਿੰਗ ਇੱਦਾਂ ਦੀ ਰਹੀ, ਪਰ ਸਾਨੂੰ ਲੱਗਾ ਕਿ ਦੁਨੀਆ ਦੀ ਕੌਮਾਂ ਹੁਣ ਨਸਲਕੁਸ਼ੀ ਦੇ ਮਾਮਲੇ ਨੂੰ ਸੀਰੀਅਸਲੀ ਲੈਂਦੀਆਂ ਨੇ। ਜੀ ਡਾਕਟਰ ਸਾਹਿਬ, ਤੁਸੀਂ ਇਹਦੇ ਵਿੱਚ ਐਡ ਕਰਨਾ ਚਾਹੋਗੇ ਖਾਸ ਤੌਰ ਤੇ ਸਿੱਖ ਪਰਸਪੈਕਟਿਵ ਤੋਂ? ਜਦੋਂ ਅਸੀਂ ਦੇਖਦੇ, ਜਿਵੇਂ ਮੈਂ ਜ਼ਿਕਰ ਵੀ ਕੀਤਾ ਵੀ 1984 ਨੂੰ ਜੈਨੋਸਾਈਡ ਵਜੋਂ ਰੈਕੋਗਨਾਈਜ਼ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਬਾਹਰੋਂ ਜਿਹੜੀ ਹੈ ਡਾਇਸਪੋਰਾ ਸਿੱਖਾਂ ਵੱਲੋਂ ਲੀਡ ਕੀਤੀ ਜਾ ਰਹੀ ਹੈ। ਉਹਦੇ ਵਿੱਚ ਕੁਝ ਰਿਜ਼ਲਟਸ ਵੀ ਦੇਖਣ ਨੂੰ ਮਿਲੇ ਨੇ, ਪਰ ਲੰਬਾ ਜਿਹੜਾ ਪੈਂਡਾ ਹੈ ਉਹ ਹਜੇ ਤੈਅ ਕਰਨਾ ਬਾਕੀ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਜੈਨੋਸਾਈਡ ਜਾਂ ਨਸਲਕੁਸ਼ੀ ਜਾਂ ਨਸਲ ਘਾਤ ਸਾਡਾ ਆਪਣਾ ਲਫ਼ਜ਼ ਇਸ ਦੇ ਲਈ ਘੱਲੂਘਾਰ ਹੈ, ਜਿਹੜਾ 18ਵੀਂ ਸਦੀ 'ਚ ਅਸੀਂ ਘੜਿਆ ਹੈ। ਜੇ ਆਮ ਜ਼ਬਾਨ ਦੇ ਵਿੱਚ ਕਹਿਣਾ ਹੋਏ ਕਿ ਜਿੱਥੇ ਇੱਕ ਜੰਗ ਦੇ ਨਿਯਮ ਨੇ, ਦੋ ਤਾਕਤਾਂ ਆਪਸ 'ਚ ਲੜਦੀਆਂ, ਔਰ ਗੁਰੂ ਨਾਨਕ ਸਾਹਿਬ ਨੇ ਇਸ ਨਸਲਕੁਸ਼ੀ ਨੂੰ ਡਿਫਾਈਨ ਕੀਤਾ ਸੀ ਵੀ ਇਹ ਕੀ ਹੈ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਦੋ ਤਾਕਤਾਂ ਸਕਤਾ ਸ਼ਕਤੀਵਾਨ ਹੈ, ਕਿ ਦੋ ਪਾਵਰਫੁਲ ਜਿਹੜੇ ਨੇ ਉਹ ਆਪਸ ਡਿਊਲ ਕਰਦੇ ਨੇ, ਲੜਦੇ ਨੇ, ਇੱਕ ਢਹਿ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਨੋ ਰਿਗਰੈਟਸ, ਤਾਂ ਮਨ ਰੋਸ ਨਾ ਹੋਈ। ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ, ਕਿ ਜੇ ਇੱਕ ਧਿਰ ਜਿਹੜੀ ਹੈ ਉਹ ਸ਼ੇਰ ਵਾਂਗ ਆਮ ਲੋਕਾਂ ਦੇ ਉੱਤੇ ਝਪਟੇ, ਇੱਜੜ ਦੇ ਉੱਤੇ, ਮਾਨੋ ਕਿ ਆਮ ਜਨਤਾ ਨੂੰ ਇੱਜੜ ਬਣਾ ਕੇ, ਫਿਰ ਜਿਹੜਾ ਮਾਲਕ ਹੈ ਉਹ ਸਾਰੇ ਦਾ ਉਹ ਜਵਾਬ ਦੇ। ਸੋ ਜ਼ਾਹਿਰ ਹੈ ਵੀ ਇਸ ਨੂੰ ਗੁਰੂ ਸਾਹਿਬ ਨੇ ਅੱਗੋਂ ਐਲੈਬੋਰੇਟ ਵੀ ਕੀਤਾ ਹੈ, ਜਦੋਂ ਔਰਤਾਂ ਦੇ ਉੱਤੇ ਜ਼ੁਲਮਾਂ ਦੀ ਗੱਲ, ਇਨਡਿਸਕ੍ਰਿਮੀਨੇਟ ਕਿਲਿੰਗ, ਜਾਂ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਸ਼ਾਮ ਘਰਾਂ ਨੂੰ ਨਹੀਂ ਪਰਤੇ, ਉਹਨਾਂ ਵਿਚਾਰੀਆਂ ਦੀ ਰਾਤ ਕਿਵੇਂ ਗੁਜ਼ਰੀ। ਜਾਂ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ, ਕਿ ਕਿਵੇਂ ਔਰਤ ਦੀ ਬੇਪੱਤੀ, ਕਿਉਂਕਿ ਜੰਗ ਦੇ ਵਿੱਚ ਔਰਤ ਲੁੱਟ ਦਾ ਮਾਲ ਮੰਨਿਆ ਜਾਂਦਾ ਸੀ। ਸੋ ਉਹੀ ਪਾਰਟ ਜਿਵੇਂ ਡਾਕਟਰ ਚੀਮਾ ਨੇ ਫਰਮਾਇਆ ਕਿ ਸੈਕੰਡ ਵਰਲਡ ਵਾਰ ਜਿਹੜਾ ਹੈ ਉਹ ਇੱਕ ਅੱਖਾਂ ਖੋਲ੍ਹਣ ਵਾਲਾ ਸੀ, ਕਰੋੜਾਂ ਲੋਕ ਮਾਰੇ ਗਏ ਔਰ ਇਨਡਿਸਕ੍ਰਿਮੀਨੇਟ ਕਿਲਿੰਗ ਸੀਗੀਆਂ ਸਾਰੇ ਪਾਸੇ। ਔਰ ਉਸ ਤੋਂ ਬਾਅਦ ਇੱਕ ਜਿਹੜੀ ਮੋਰਲ ਗਿਲਟ ਯੂਰਪ ਦੇ ਵਿੱਚ, ਦੋਨੋਂ ਹੀ ਵਰਲਡ ਵਾਰਸ ਯੂਰਪ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤੇ, ਬੇਸ਼ੱਕ ਬਾਅਦ 'ਚ ਅਫਰੀਕਾ ਹੋਏ, ਸਾਊਥ ਏਸ਼ੀਆ ਹੋਏ, ਸੈਂਟਰਲ ਏਸ਼ੀਆ ਹੋਏ, ਸਾਰੇ ਇਨਵੋਲਵ ਹੁੰਦੇ ਚਲੇ ਗਏ। ਸੋ ਇਹ ਉਸ ਗਿਲਟ 'ਚੋਂ ਨਿਕਲਿਆ। 50 ਦੇਸ਼ ਸੀ ਜਿਨ੍ਹਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਇਸ਼ੂ ਕੀਤਾ। ਔਰ ਇਹ ਜਿਹੜੀ ਜੈਨੋਸਾਈਡ ਦੀ ਗੱਲ ਹੈ ਕਿ ਜਿਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਜੈਨੋਸਾਈਡ ਡਿਫਾਈਨ ਤਾਂ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ 1966 'ਚ ਜਾ ਕੇ ਭਾਰਤ ਵਰਗਾ ਮੁਲਕ, ਔਰ ਅੱਜ ਵੀ ਮੈਂ ਇਹ ਗੱਲ ਡਾਕਟਰ ਚੀਮਾ ਨਾਲ ਕਰ ਰਿਹਾ ਸੀ ਕਿ ਦੇਖੋ ਬੇਸ਼ੱਕ ਸਿੱਖਾਂ ਦਾ ਜੂਨ 84 'ਚ ਨਸਲ ਘਾਤ ਕੀਤਾ, ਫਿਰ ਨਵੰਬਰ 84, ਫਿਰ ਅਗਲੇ 10 ਸਾਲ ਪੂਰਾ ਪੰਜਾਬ 'ਚ ਇੱਕ ਦਹਾਕਾ। ਪਰ 1948 ਦੇ ਵਿੱਚ ਵੀ ਜਦੋਂ ਕਿ ਨਹਿਰੂ ਬੜਾ ਸੈਕੂਲਰ ਔਰ ਬੜਾ ਹਿਊਮੈਨੀਟੇਰੀਅਨ ਇੰਡੀਆ ਦਾ ਇਮੇਜ ਦਿੰਦੇ ਨੇ, ਅਜੇ ਗਾਂਧੀ ਵੀ ਅਰਾਊਂਡ ਮਰਿਆ ਹੀ ਸੀ ਤਾਜ਼ਾ, ਲੇਕਿਨ ਉਦੋਂ ਵੀ ਇੰਡੀਆ ਨੇ ਇਸ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਸੋ ਕਾਲਡ ਸੈਕੂਲਰ ਇੰਡੀਅਨ ਸਟੇਟ ਸੀ, ਇਹਨਾਂ ਦੇ ਨੀਤੀ ਦੇ ਥੱਲੇ ਪਹਿਲਾਂ ਹੀ ਸੀ ਕਿ ਇਹਨਾਂ ਨੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਕਰਨੀ ਹੈ। ਔਰ 1966 ਜਦੋਂ ਇੰਡੀਆ ਨੇ ਉਹਨੂੰ ਦਸਤਖਤ ਵੀ ਕੀਤੇ, ਉਹਦੇ ਉੱਤੇ ਇੰਨੀਆਂ ਕੰਡੀਸ਼ਨਸ ਉੱਤੇ ਲਾਈਆਂ ਹੋਈਆਂ ਕਿ ਵੀ ਤੁਸੀਂ ਉਹਨਾਂ ਨੂੰ ਜਿਹੜਾ ਜਦੋਂ ਤੱਕ ਉਹ ਕੰਡੀਸ਼ਨਾਂ ਚੁਕਾਉਂਦੇ ਨਹੀਂ, ਇਹਨਾਂ ਨੂੰ ਤੁਸੀਂ ਅਕਾਊਂਟੇਬਲ ਨਹੀਂ ਠਹਿਰਾ ਸਕਦੇ। ਲੇਕਿਨ ਮੈਂ ਇਸ ਕੰਟੈਕਸਟ 'ਚ ਇਸ ਵਿਚਾਰ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ ਇੱਕ ਪਾਸੇ ਡਾਕਟਰ ਚੀਮਾ 193 ਦੇਸ਼ਾਂ ਦੀ ਪ੍ਰਤੀਨਿਧ ਸੰਸਥਾ ਯੂਨਾਈਟਿਡ ਨੇਸ਼ਨਸ ਦੇ ਇਸ 71ਵੀਂ ਐਨੀਵਰਸਰੀ ਦੇ ਮੌਕੇ ਨਸਲ ਘਾਤ ਦੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਦੇ ਵਿੱਚ ਖਲੋ ਕੇ ਸਿੱਖ ਜੈਨੋਸਾਈਡ ਦੀ ਗੱਲ ਕਰ ਰਹੇ ਸੀ। ਉਹਨਾਂ ਨੂੰ ਕਿਵੇਂ ਰੋਕਿਆ ਜਾਏ ਔਰ ਜਿਹੜੇ ਲੋਕ ਜਿਨ੍ਹਾਂ ਕੋਲ ਨੇਸ਼ਨ ਸਟੇਟਸ ਨਹੀਂ ਨੇ ਉਹਨਾਂ ਦੀ ਕੌਣ ਆਵਾਜ਼ ਬਣੇ, ਉਹ ਉਹਨਾਂ ਦੀ ਆਵਾਜ਼ ਬਣ ਰਹੇ ਸੀ। ਉੱਥੇ ਹੀ ਐਨ ਉਸ ਵੇਲੇ ਅਮਿਤ ਸ਼ਾਹ
ਭਾਰਤ ਦੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਬਿੱਲ ਜਿਹੜਾ ਲੋਕ ਸਭਾ ਨੇ ਅੱਜ ਹੀ ਪਾਸ ਕੀਤਾ ਹੈ, ਜਿਹਦਾ ਮਕਸਦ ਸੀ ਕਿ ਭਾਈ ਗੁਆਂਢ ਦੇ ਦੇਸ਼ਾਂ 'ਚੋਂ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਤੋਂ ਆਉਣ ਵਾਲੇ ਮੁਸਲਮਾਨਾਂ ਦੇ ਲਈ ਭਾਰਤ ਦੇ ਦਰਵਾਜ਼ੇ ਬੰਦ, ਔਰ ਬੇਸਿਕ ਵਾਇਓਲੇਸ਼ਨ ਉਹਨਾਂ ਦੇ ਆਰਟੀਕਲ 21 ਇੰਡੀਅਨ ਕਨਸਟੀਟਿਊਸ਼ਨ ਦੀ। ਔਰ ਇਹ ਕੋਈ ਸਡਨਲੀ ਕੋਇਨਸੀਡੈਂਸ ਨਹੀਂ ਹੋ ਰਿਹਾ। ਉਹਨਾਂ ਨੇ ਇਹ ਦਿਨ ਕਿਉਂ ਚੁਣਿਆ, ਜੇ ਇੰਡੀਆ ਦੀ ਨੁਮਾਇੰਦਾ ਇੱਥੇ ਐਡਰੈਸ ਕਰ ਰਹੀ ਹੈ, ਉਹਨਾਂ ਨੂੰ ਵੀ ਪਤਾ ਹੈ। ਉਹ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਇਹਨਾਂ ਨੂੰ ਉਹ ਜਿਲਚ ਕਰ ਰਹੇ ਨੇ ਕਿ ਭਾਈ ਅਸੀਂ ਤੁਹਾਡੀ ਕੋਈ ਪਰਵਾਹ ਨਹੀਂ ਕਰਦੇ, ਕਿਉਂਕਿ ਜਦੋਂ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਇਨੋਗ੍ਰੇਸ਼ਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕਰਦੇ ਨੇ, ਉਦੋਂ ਹੀ ਭਾਰਤ ਦਾ ਸੁਪਰੀਮ ਕੋਰਟ ਬਾਬਰੀ ਮਸਜਿਦ ਦੇ ਮੁੱਦੇ ਦੇ ਉੱਤੇ ਜਜਮੈਂਟ ਡਿਲੀਵਰ ਕਰਕੇ ਬਿਲਕੁਲ ਆਈਨੀ ਗੁੰਡਾਗਰਦੀ ਕਰਦੇ ਆ ਜਿਹੜਾ ਉਹਨਾਂ ਦੇ ਹਵਾਲੇ ਕਰ ਦਿੰਦਾ। ਸੋ ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਬੇਸ਼ੱਕ ਅਸੀਂ ਹੋਪਫੁਲ ਹੁੰਦੇ ਹਾਂ, ਯੂਨਾਈਟਿਡ ਨੇਸ਼ਨਸ ਬਣਿਆ ਸੈਕੰਡ ਵਰਲਡ ਵਾਰ ਤੋਂ ਬਾਅਦ, ਜ਼ਾਹਰ ਹੈ ਥਰਡ ਵਰਲਡ ਵਾਰ ਨਹੀਂ ਹੋਈ, ਪਰ ਜੇ ਇਹਨਾਂ 70 ਸਾਲਾਂ 72 'ਚ ਦੇਖੀਏ, ਜੇ ਦੋਨੋਂ ਵਰਲਡ ਵਾਰਸ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੇ ਟੁਗੈਦਰ ਕਰ ਲਈਏ ਜਿਹੜੇ ਮਰਨ ਵਾਲੇ ਲੋਕ ਨੇ, ਤਾਂ ਇਹਨਾਂ 72 ਸਾਲਾਂ 'ਚ ਦੁਨੀਆ ਦੇ ਵਿੱਚ ਜ਼ਿਆਦਾ ਲੋਕ ਮਰੇ ਨੇ। ਉਹ ਕੰਬੋਡੀਆ ਹੋਏ, ਉਹ ਸਾਰਾ ਅਫਗਾਨਿਸਤਾਨ ਹੋਏ, ਇਰਾਕ ਹੋਏ, ਅੱਜ ਕਸ਼ਮੀਰ ਹੋਏ। ਔਰ ਜਦੋਂ ਇਹ ਗੱਲ ਹੋ ਰਹੀ ਹੈ 80 ਲੱਖ ਕਸ਼ਮੀਰ ਦੇ ਲੋਕ ਜਿਹੜੇ ਨੇ ਲੋਕਡਾਊਨ ਕੀਤੇ ਹੋਏ ਨੇ, ਓਪਨ ਜੇਲ੍ਹ 'ਚ ਨੇ, ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿਸੇ ਨੂੰ ਕਿ ਵੀ ਕੀ ਚੱਲ ਰਿਹਾ। ਇਸੇ ਤਰ੍ਹਾਂ ਅਫਗਾਨਿਸਤਾਨ ਇੱਕ ਤੋਂ ਬਾਅਦ 100 ਦੁਨੀਆ ਦਾ ਕੋਈ ਖਿੱਤਾ ਐਸਾ ਨਹੀਂ ਹੈ ਜਿੱਥੇ ਇਹਨਾਂ ਸੁਪਰ ਪਾਵਰਸ ਨੇ, ਜਿਹੜੀਆਂ ਪਹਿਲਾਂ 2 ਕੋਲਡ ਵਾਰ ਈਰਾ ਦੀਆਂ ਸੀ, ਹੁਣ ਕੱਲੀ ਸੁਪਰ ਪਾਵਰ ਹੈ, ਇਹਨਾਂ ਨੇ ਆਪਣੇ ਬਿਜ਼ਨਸ ਇੰਟਰਸਟ ਦੇ ਲਈ ਔਰ ਅਦਰਵਾਈਜ਼ ਜਿਹੜਾ ਉਹ ਲੋਕਾਂ ਦਾ ਘਾਣ ਕੀਤਾ ਹੈ। ਔਰ ਇਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਕਿਸ ਦੁਨੀਆ ਦੇ ਖਿੱਤੇ 'ਚ ਕੀ, ਹਾਂ ਜਿੱਥੇ ਇਹਨਾਂ ਦੇ ਇੰਟਰਸਟ ਨੇ, ਜੇ ਈਸਟ ਤੈਮੂਰ ਦੇ ਵਿੱਚ ਇਹਨਾਂ ਦਾ ਇੰਟਰਸਟ ਸੀ ਕਿਉਂਕਿ ਇੰਡੋਨੇਸ਼ੀਆ ਇਸਲਾਮਿਕ ਕੰਟਰੀ ਸੀ, ਉੱਥੇ ਜਿਹੜਾ ਉਹ ਪਲੇਬਸਾਈਟ ਵੀ ਹੋ ਗਿਆ, ਉਹ ਮੁਲਕ ਵੀ ਬਣ ਗਿਆ। ਸਾਊਥ ਸੁਡਾਨ ਜਿੱਥੇ ਕਿ ਡਾਰਫਰ ਵਰਸਟ ਕਿਸਮ ਦਾ ਜੈਨੋਸਾਈਡ, ਲੇਕਿਨ ਰਵਾਂਡਾ ਜਿੱਥੇ 1 ਮਿਲੀਅਨ ਲੋਕ ਮਾਰੇ ਗਏ, ਭਾਵੇਂ ਉਹਨਾਂ ਦੇ ਟ੍ਰਾਈਬਲ ਕਿਸੇ ਦਾ ਕੋਈ ਇੰਟਰਸਟ ਨਹੀਂ ਸੀ। ਹਾਂ ਇੱਕ ਪੋਜ਼ਿਟਿਵ ਅਸੀਂ ਬੋਸਨੀਆ ਦੇ ਮਾਮਲੇ 'ਚ ਦੇਖਦੇ ਹਾਂ, ਕਲਿੰਟਨ ਐਡਮਿਨਿਸਟ੍ਰੇਸ਼ਨ ਨੂੰ ਕ੍ਰੈਡਿਟ ਦੇਣਾ ਬਣਦਾ ਕਿ ਉਹਨਾਂ ਨੇ ਜਿਹੜਾ ਨੈਟੋ ਦੇ ਥੱਲੇ ਇੰਟਰਵੀਨ ਕਰਕੇ ਉਸ ਜੈਨੋਸਾਈਡ ਨੂੰ ਰੋਕਿਆ। ਪਰ ਸਿੱਖ ਜੈਨੋਸਾਈਡ ਦੇ ਵੇਲੇ ਕੋਈ ਆਵਾਜ਼ ਅੱਜ ਵੀ ਕਸ਼ਮੀਰ ਦੇ ਵਿੱਚ ਜੋ ਚੱਲ ਰਿਹਾ, ਸਭ ਤੋਂ ਅਫਸੋਸ ਦੀ ਗੱਲ ਹੈ ਕਿ ਇਸ ਸਾਰੇ ਮੁੱਦੇ ਦੇ ਉੱਤੇ ਅੱਜ ਜਦੋਂ ਗੱਲਬਾਤ ਵੀ ਹੋਈ, ਔਰ ਜਿਵੇਂ ਇਹ ਮੈਨੂੰ ਪਤਾ ਲੱਗਾ ਵੀ ਪਾਕਿਸਤਾਨ ਦਾ ਜਿਹੜਾ ਡੈਸਕ ਹੈ ਉਹ ਖਾਲੀ ਹੈ, ਉਹਨਾਂ ਦਾ ਕੋਈ ਨੁਮਾਇੰਦਾ ਅੱਜ ਦੀ ਇਸ ਜਿਹੜੀ ਪ੍ਰੇਅਰ ਵੀ ਸੀ, ਔਰ ਜਿੱਥੇ ਤੁਹਾਡੇ ਕੋਲ ਮੌਕਾ ਸੀ ਆਪਣੀ ਗੱਲ ਕਹਿਣ ਦਾ, ਕਸ਼ਮੀਰ ਦਾ ਮੁੱਦਾ ਜਿਸ ਨੂੰ ਪਾਕਿਸਤਾਨ ਜਿਹਦੇ 'ਚ ਪਾਰਟੀ ਹੈ, ਉਸ ਇਸ਼ੂ ਨੂੰ UN ਸਿਕਿਉਰਿਟੀ ਕੌਂਸਲ ਨੇ ਜਿਹੜਾ ਪਲੇਬਸਾਈਟ ਦੇ ਰੈਜ਼ੋਲੂਸ਼ਨ 13-14 ਕੀਤੇ ਹੋਏ ਨੇ, ਪਰ ਅੱਜ ਜਿੱਥੇ ਕਿ ਪਾਕਿਸਤਾਨ ਦੇ ਕੋਲ ਇੱਕ ਓਪਰਚੁਨਿਟੀ ਸੀ ਕਿ ਉਹ ਉੱਥੇ ਆ ਕੇ ਆਪਣੀ ਗੱਲ ਕਰਦੇ, ਉਹਨਾਂ ਦਾ ਕੋਈ ਨੁਮਾਇੰਦਾ ਉੱਥੇ ਨਹੀਂ ਸੀ। ਇਸ ਤੋਂ ਵੱਡਾ ਹੋਰ ਕੀ ਅਫਸੋਸ ਹੈ। ਅਸੀਂ ਤਾਂ ਇਸ ਲਈ ਸ਼ੁਕਰਗੁਜ਼ਾਰ ਵੀ ਹੁੰਦੇ ਹਾਂ ਕਿ ਭਾਈ ਕਿਤਿਓਂ ਤਾਂ ਆਵਾਜ਼ ਉੱਠੀ, ਭਾਵੇਂ ਡਾਕਟਰ ਚੀਮਾ ਦੇ ਰੂਪ 'ਚ ਸਾਡੀ ਇੱਕ ਆਵਾਜ਼ ਰੱਬ ਨੇ ਇੱਥੋਂ ਤੱਕ ਲਿਆਂਦੀ ਹੈ UN ਤੱਕ, ਪਰ ਜਿਨ੍ਹਾਂ ਦੀ ਆਪਣੀ ਨੇਸ਼ਨ ਸਟੇਟ ਹੈ, ਜਿੱਥੇ ਇੱਕ ਮੁਲਕ ਹੈ, ਔਰ ਕਸ਼ਮੀਰ ਜਿਨ੍ਹਾਂ ਦਾ ਇੱਕ ਕੋਰ ਇਸ਼ੂ ਹੈ ਜਿਸ ਨੂੰ ਅਸੀਂ ਸ਼ਾਹ ਰੱਖ ਕਹਿੰਦੇ ਹਾਂ ਜਾਂ ਜੀ ਜਗਲਰ ਹੈ ਸਾਡੀ, ਉਹਨਾਂ ਦਾ ਕੋਈ ਨੁਮਾਇੰਦਾ ਉੱਥੇ ਗੱਲ ਕਰਨ ਲਈ ਮੌਜੂਦ ਨਹੀਂ। ਇਹ ਨਿਹਾਇਤ ਅਫਸੋਸਨਾਕ ਗੱਲ ਸੀ। ਜੀ ਡਾਕਟਰ ਸਾਹਿਬ, ਗੱਲ ਕਰੀਏ ਜਿਵੇਂ ਜੈਨੋਸਾਈਡ ਕਨਵੈਨਸ਼ਨ ਦੀ ਗੱਲ ਹੋ ਰਹੀ ਹੈ, ਇਹਦੀ ਅਹਿਮੀਅਤ ਅੱਜ ਦੀ ਡੇਟ ਦੇ ਵਿੱਚ ਤੇ ਨਾਲ ਇਹਦੇ ਤੇ ਸਿਗਨੇਟਰੀ ਨਾ ਹੋਣਾ, ਜਿਵੇਂ ਜ਼ਿਕਰ ਹੋਇਆ ਵੀ ਭਾਰਤ ਨੇ ਇਸ ਦੇ ਉੱਤੇ ਜਿਹੜਾ ਹੈ ਕਈ ਰਿਜ਼ਰਵੇਸ਼ਨਸ ਰੱਖ ਕੇ ਜਿਹੜੇ 66 ਦੇ ਵਿੱਚ ਉਹ ਹੈਗੇ ਆ ਉਹ ਸਿਗਨੇਟਰੀ ਬਣੇ ਆ, ਤੇ ਨਾਲ ਹੀ ਜੇ ਗੱਲ ਨੂੰ ਅੱਗੇ ਤੋਰਨ ਦੀ ਹੋਵੇ ਤੇ ਜਿਹੜਾ ਇਹ ਦਿਹਾੜਾ ਹੈ ਉਹ ਮਨਾਇਆ ਜਾਂਦਾ ਵੀ ਜਿਹੜੇ ਵਿਕਟਿਮਸ ਨੇ ਜੈਨੋਸਾਈਡ ਦੇ, ਇੱਕ ਤਾਂ ਉਹਨਾਂ ਨੂੰ ਕਮੈਮੋਰੇਟ ਕਰਨਾ, ਤੇ ਦੂਜਾ ਮਕਸਦ ਹੈ ਵੀ ਜੈਨੋਸਾਈਡ ਇਦਾਂ ਦੇ ਜਿਹੜੇ ਹੋ ਹਟੇ ਹਿਸਟਰੀ ਦੇ ਵਿੱਚ ਉਹਨਾਂ ਨੂੰ ਰੋਕਿਆ ਜਾ ਸਕੇ। ਤਾਂ ਕਿੰਨਾ ਕੁ ਸਫਲ ਦੇਖਦੇ ਹੋ UN ਨੂੰ ਇਹਨਾਂ ਦੋ ਇਸ਼ੂਜ਼ ਦਾ? ਅਮਰਵੀਰ, ਜਿਹੜੀ ਗੱਲ ਆ ਕਿ ਲੋਕਾਂ ਦੀਆਂ ਰਿਜ਼ਰਵੇਸ਼ਨ ਹੋਣਾ ਜਾਂ ਸਿਗਨੇਟਰੀ ਨਾ ਹੋਣਾ, ਉਹਦੇ 'ਚ ਜਿਹੜੀ ਅੱਜ ਬਹੁਤ ਸੋਹਣੀ ਗੱਲ ਔਰ ਬੜੀ ਤਗੜੇ ਤਰੀਕੇ ਨਾਲ ਕੀਤੀ ਆ UN ਦੇ ਅੰਡਰ ਸੈਕਟਰੀ ਜਨਰਲ ਡੈਮਨ ਡਿਆਂਗ ਨੇ ਕੀਤੀ ਹੈ। UN ਦੇ ਸੈਕੰਡ ਇਨ ਕਮਾਂਡ ਨੇ, ਨਾਲੇ ਸਪੈਸ਼ਲ ਐਡਵਾਈਜ਼ਰ ਵੀ ਨੇ ਉਹ ਸੈਕਟਰੀ ਜਨਰਲ ਦੇ ਔਨ ਪ੍ਰੀਵੈਂਸ਼ਨ ਆਫ ਜੈਨੋਸਾਈਡ ਐਂਡ ਐਟਰੋਸਿਟੀ ਕ੍ਰਾਈਮਸ। ਉਹਨਾਂ ਨੇ ਮੈਂਬਰ ਸਟੇਟਸ ਨੂੰ ਇਸ ਪਾਸੇ ਧਿਆਨ ਦਵਾਇਆ ਕਿ ਜਿਹੜੇ ਮੈਂਬਰ ਸਟੇਟਸ ਨੇ ਹੁਣ ਤੱਕ ਉਹਦੇ ਸਿਗਨੇਟਰੀ ਨਹੀਂ, ਉਹਨਾਂ ਨੂੰ ਇੰਟਰਨੈਸ਼ਨਲ ਸਿਸਟਮ ਨੂੰ ਅਕਾਊਂਟੇਬਲ ਠਹਿਰਾ ਕੇ ਹਰ ਸੂਰਤ 'ਚ ਇਹਦੇ ਸਿਗਨੇਟਰੀ ਬਣਾਉਣਾ ਚਾਹੀਦਾ, ਔਰ ਜਿਨ੍ਹਾਂ ਦੀਆਂ ਰਿਜ਼ਰਵੇਸ਼ਨਸ ਨੇ ਉਹਨਾਂ ਨੂੰ ਆਪਣੀਆਂ ਰਿਜ਼ਰਵੇਸ਼ਨਸ ਵਿਡਰਾਅ ਕਰਨੀਆਂ ਚਾਹੀਦੀਆਂ। ਉਹਨਾਂ ਡਾਇਰੈਕਟ ਇੰਡੀਆ ਦਾ ਨਾਂ ਤਾਂ ਨਹੀਂ ਲਿਆ ਕਿਉਂਕਿ ਕੁਝ ਹੋਰ ਮੁਲਕ ਵੀ ਹੈਗੇ ਆ, ਪਰ ਯਕੀਨਨ ਉਹਦਾ ਇਸ਼ਾਰਾ ਇੰਡੀਆ ਵੱਲ ਵੀ ਸੀ ਕਿ ਉੱਥੇ ਉਹਨਾਂ ਨੇ ਹੁਣ ਤੱਕ ਜੈਨੋਸਾਈਡ ਕਨਵੈਨਸ਼ਨ ਦੇ ਉੱਤੇ ਰਿਜ਼ਰਵੇਸ਼ਨਸ ਨੇ।
ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਇਹ ਉਹ ਜ਼ਮਾਨਾ ਹੈ ਇੰਡੀਆ ਦੀ ਰਿਜ਼ਰਵੇਸ਼ਨ ਉਸ ਵੇਲੇ ਜਮ੍ਹਾਂ ਹੋਈ ਹੈ ਜਦੋਂ ਇੰਦਰਾ ਗਾਂਧੀ ਨਵੀਂ ਜਿਹੜੇ ਹਾਊਸ ਆਫ ਇਨਫਲੂਐਂਸ 'ਚ ਆਈ ਹੈ। ਉਹ ਤੇ ਸਾਨੂੰ ਪਤਾ ਚੱਲਦਾ, ਮੈਂ ਇੱਕ ਦੋ ਵਾਰੀ ਆਪਣੇ ਲੈਕਚਰਸ ਵੀ ਕਿਹਾ ਕਿ ਉਹਨਾਂ ਨੇ ਸ਼ਾਇਦ ਸੋਚਿਆ ਹੋਇਆ ਸੀ ਵੀ ਅਸੀਂ ਕਾਮਨ ਜੈਨੋਸਾਈਡ ਕਰਨੀ ਹੈ, ਇਸ ਵਾਸਤੇ ਹੀ ਇੰਡੀਆ ਨੇ ਪੂਰੀ ਤਰ੍ਹਾਂ ਰੈਟੀਫਾਈ ਨਹੀਂ ਕੀਤਾ ਜੈਨੋਸਾਈਡ ਕਨਵੈਨਸ਼ਨ ਨੂੰ। ਉਹਦਾ ਨੁਕਸਾਨ ਹੁਣ ਇਹ ਹੈ, ਤੁਸੀਂ ਇਹ ਦੇਖੋ ਕਿ ਜਦੋਂ ਜਿਹੜਾ ਦਿੱਲੀ ਦਾ ਸਿੱਖਾਂ ਦਾ ਨਸਲਕੁਸ਼ੀ ਔਰ ਜੈਨੋਸਾਈਡ ਹੋਈ ਹੈ, ਉਹਦੀ ਹੁਣ ਇੰਨਿਆਂ ਸਾਲਾਂ ਦੇ ਬਾਅਦ ਇੰਡੀਅਨ ਸਰਕਾਰ ਨੇ ਜਦੋਂ ਇੱਕ ਦੋ ਸਿਰਫ ਲੋਕਾਂ ਨੂੰ ਇੱਕ ਡਰਾਮਾ ਜਿਹਾ ਕਰਕੇ, ਤਮਾਸ਼ਾ ਜਿਹਾ ਕਰਕੇ ਅੱਖਾਂ 'ਚ ਲੂਣ ਪਾਣੀ ਜਿਹਨੂੰ ਕਹਿੰਦਾ ਹੈ ਪੰਜਾਬੀ 'ਚ ਪਾਉਣ ਵਾਸਤੇ ਕੁਝ ਲੋਕਾਂ ਨੂੰ ਟਰਾਇਲ ਕੀਤਾ ਤੇ ਉਹਨਾਂ ਨੂੰ ਸਿੰਪਲੀ ਜਿਹੜਾ ਹੈ ਉਹ ਕਤਲ ਦੇ ਕੇਸ ਦੇ ਵਿੱਚ ਟਰਾਈ ਕੀਤਾ ਜਾ ਰਿਹਾ ਹੈ, ਨਾ ਕਿ ਨਸਲਕੁਸ਼ੀ ਦੇ ਕੇਸ ਦੇ ਹੇਠ। ਜਦੋਂ ਕੋਰਟ ਨੂੰ ਪੁੱਛਿਆ ਗਿਆ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ, ਉਹਨਾਂ ਕਿਹਾ ਜੀ ਇੰਡੀਆ ਦੇ ਸੰਵਿਧਾਨ ਦੇ ਵਿੱਚ, ਇੰਡੀਆ ਦੇ ਕਾਨੂੰਨਾਂ ਦੇ ਵਿੱਚ ਜੈਨੋਸਾਈਡ ਨਾਲ ਮੁਤਲਕਾ ਕਾਨੂੰਨ ਹੀ ਨਹੀਂ। ਸੋ ਜਿੰਨੀ ਦੇਰ ਇੰਡੀਆ ਉਸ ਕਨਵੈਨਸ਼ਨ ਨੂੰ ਪੂਰੀ ਤਰ੍ਹਾਂ ਨਹੀਂ ਕਰਦਾ ਰੈਟੀਫਾਈ ਔਰ ਰਿਜ਼ਰਵੇਸ਼ਨ ਵਿਡਰਾਅ ਨਹੀਂ ਕਰਦਾ, ਉਹਦੇ ਹੇਠ ਕਾਨੂੰਨ ਸਾਜ਼ੀ ਨਹੀਂ ਕਰਦਾ, ਤੇ ਬਹੁਤ ਸਾਰੇ ਟਾਈਟਲਰ ਔਰ ਉਹਦੇ ਉਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਆ ਉਹ ਖੁੱਲੇ ਫਿਰਦੇ ਰਹਿਣਗੇ ਔਰ ਉਹਨਾਂ ਨੂੰ ਠੱਲ ਨਹੀਂ ਪਾਈ ਜਾ ਸਕੇਗੀ। ਜਿਹੜੀ ਅਚੀਵਮੈਂਟ ਹੈ ਹੁਣ ਤੱਕ ਕਨਵੈਨਸ਼ਨ ਔਨ ਜੈਨੋਸਾਈਡ ਦੀ, ਕੁਛ ਥਾਂ ਫਰਸਟ੍ਰੇਸ਼ਨ ਵੀ ਹੈ, ਜਿਸ ਤਰ੍ਹਾਂ ਮਿਆਂਮਾਰ ਦੇ ਵਿੱਚ ਜਿਹੜੀ ਹੁਣ ਜੈਨੋਸਾਈਡ ਹੋਈ ਆ, ਸਿੱਖ ਜੈਨੋਸਾਈਡ ਆ, ਉਹਨਾਂ ਦਾ ਹੁਣ ਤੱਕ ਕੁਝ ਨਹੀਂ ਹੋ ਸਕਿਆ। ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜਾ ਹੇਗ ਦੇ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਉਹਦੇ ਵਿੱਚ ਜਿਹੜੇ ਸਰਬ ਜਿਨ੍ਹਾਂ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ, ਉਹਨਾਂ ਜਰਨੈਲਾਂ ਨੂੰ ਟਰਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ। ਫਿਰ ਆਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਹੋਈ ਹੈ, ਫਿਰ ਯਜ਼ੀਦੀ ਔਰ ਕ੍ਰਿਸਚਨ ਜੈਨੋਸਾਈਡ ਜਿਹੜੀ ਇਰਾਕ 'ਚ ਹੋਈ ਹੈ ਰੀਸੈਂਟਲੀ, ਉਹਦਾ ਰੈਕਗਨਾਈਜ਼ ਹੋਣਾ, ਉਹ ਸਾਰਾ ਇਹਨਾਂ ਕਨਵੈਨਸ਼ਨਸ ਦੇ ਹੇਠ ਹੈ। ਇੱਕ ਗੱਲ ਮੈਂ ਜਿਹੜੀ ਕਹਿਣਾ ਚਾਹਾਂਗਾ, ਮੈਨੂੰ ਅਕਸਰ ਲੋਕ ਇਹ ਕਹਿੰਦੇ ਨੇ, ਪੁੱਛਦੇ ਵੀ ਨੇ ਬੀਇੰਗ ਦ ਮੈਂਬਰ ਆਫ ਦ UN ਗਲੋਬਲ ਸਟੀਅਰਿੰਗ ਕਮੇਟੀ, ਕਿ ਜੀ ਕਸ਼ਮੀਰ 'ਚ ਇੰਨਾ ਕੁਝ ਹੋ ਰਿਹਾ, ਹੋਰ ਥਾਂ 'ਤੇ ਹੋ ਰਿਹਾ, ਉੱਥੇ UN ਕੁਝ ਕਿਉਂ ਨਹੀਂ ਕਰ ਰਹੀ। ਮੈਂ ਬਾਰ-ਬਾਰ ਲੋਕਾਂ ਨੂੰ ਇਹ ਯਾਦ ਦਿਵਾਉਣਾ ਕਿ ਯੂਨਾਈਟਿਡ ਨੇਸ਼ਨਸ ਨਾ ਤੇ ਇੰਟਰਨੈਸ਼ਨਲ ਆਰਮੀ ਦਾ ਨਾਂ ਤੇ ਨਾ ਇੰਟਰਨੈਸ਼ਨਲ ਪੁਲਿਸ ਫੋਰਸ ਦਾ ਨਾਂ। ਯੂਨਾਈਟਿਡ ਨੇਸ਼ਨਸ ਦੇ ਡਿਪਟੀ ਸੈਕਟਰੀ ਜਨਰਲ ਨੇ ਇੱਕ ਵਾਰੀ ਬੜੀ ਸੋਹਣਾ ਕਿਹਾ ਸੀ ਜਨਰਲ ਅਸੈਂਬਲੀ 'ਚ, ਮੈਂ ਉੱਥੇ ਸੈਸ਼ਨ 'ਚ ਬੈਠਾ ਸੀ, ਕਿ ਡੋਂਟ ਕਨਫਿਊਜ਼ ਅਸ ਕਿ ਅਸੀਂ ਕੋਈ ਇੱਦਾਂ ਦੀ, ਨਾ ਤਾਂ ਸਾਡੀ ਫੌਜ ਹੈ ਨਾ ਸਾਡੇ ਕੋਲ ਪੁਲਿਸ ਹੈ, ਅਸੀਂ ਤਾਂ ਇੱਕ ਪਲੇਟਫਾਰਮ ਹੈਗੇ ਆ ਦੁਨੀਆ ਦੀਆਂ ਕੌਮਾਂ ਦਾ, ਦੁਨੀਆ ਦੇ ਮੁਲਕਾਂ ਦਾ। ਸੋ ਇਹ ਜਿਹੜੇ ਮੁਲਕ ਜਿਸ ਕਾਜ਼ ਲਈ ਕੰਮ ਕਰਦੇ ਨੇ, ਉਹਨਾਂ ਨੂੰ ਲੌਬੀ ਕਰਨ ਦੀ ਹੁੰਦੀ ਹੈ ਕਿ ਉਹ ਜਿਹੜੇ ਆ ਬਾਕੀ ਦੁਨੀਆ ਦੀਆਂ ਕੌਮਾਂ ਨੂੰ ਉਸ ਪਾਸੇ ਲੈ ਕੇ ਟੁਰਨ ਕਿ ਫਲਾਣੇ ਥਾਂ ਇਹ ਹੋ ਰਿਹਾ ਭਾਈ, ਇਹਦਾ ਕੁਝ ਉਪਾਅ ਕਰੋ। ਜਿੱਦਾਂ ਅੱਜ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਮੈਂ ਕਿਉਂਕਿ ਉੱਥੇ ਬੈਠਾ ਸੀ, ਫੋਟੋ ਵੀ ਮੇਰੇ ਕੋਲ ਹੈਗੀ ਹੈ, ਤੁਸੀਂ ਬੇਸ਼ੱਕ ਉਹਨੂੰ TV 84 ਤੇ ਚਲਾਇਓ ਵੀ, ਕਿ ਅੱਜ ਦੁਨੀਆ ਦੀਆਂ ਸਾਰੀਆਂ ਕੌਮਾਂ ਜਿਹੜੀਆਂ ਸੀ ਉੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਮ੍ਹਾਂ ਸੀ ਔਰ ਸਾਰੀਆਂ ਨੂੰ ਸੱਦਾ ਸੀ, ਇੰਡੀਆ ਵੀ ਮੌਜੂਦ ਸੀ, ਹਰ ਕੋਈ ਸੀ। ਪਰ ਪਾਕਿਸਤਾਨ ਦਾ ਜਿਹੜਾ, ਤੁਸੀਂ ਅਗਰ ਉਹ ਫੋਟੋ ਦੇਖੋ ਵੀ, ਤੇ ਪਾਕਿਸਤਾਨ ਦਾ ਜਿਹੜਾ, ਕਿਉਂਕਿ ਇੱਕ ਸੀਟ ਹੁੰਦੀ ਹੈ ਜਿੱਥੇ ਤੁਹਾਡਾ ਹੈਡ ਆਫ ਡੈਲੀਗੇਸ਼ਨ ਬੈਠਦਾ ਤੇ ਨੁਮਾਇੰਦੇ ਦੇ ਪਿੱਛੇ ਜਿਹੜੇ ਤੁਹਾਡੇ ਡਿਪਟੀ ਸੈਕਟਰੀ ਵਗੈਰਾ ਉਹ ਬੈਠਦੇ ਨੇ, ਉਹ ਪੂਰੀ ਸੈਸ਼ਨ ਦੇ ਵਿੱਚ ਉਹ ਖਾਲੀ ਰਹੀ ਹੈ। ਚਲੋ ਜੇ ਪਾਕਿਸਤਾਨ ਨੇ ਉੱਥੇ ਬੋਲਣਾ ਨਹੀਂ ਸੀ ਜਾਂ ਸਟੇਟਮੈਂਟ ਨਹੀਂ ਸੀ ਦੇਣੀ, ਘੱਟ ਤੋਂ ਘੱਟ ਉੱਥੇ ਮੌਜੂਦ ਤੇ ਹੋਣਾ ਚਾਹੀਦਾ ਸੀ। ਕਸ਼ਮੀਰ 'ਚ ਜੋ ਹੋ ਰਿਹਾ ਇਸ ਵੇਲੇ, that's going to lead to genocide। UN ਨੇ ਦੇ ਅੰਡਰ ਸੈਕਟਰੀ ਜਨਰਲ ਡੈਮੰਡ ਯੰਗ, ਜਿਨ੍ਹਾਂ ਨੂੰ ਅਮਰੀਕਨ ਸਿੱਖ ਕਾਕਸ ਨੇ ਕਾਂਗਰਸ 'ਚ ਬੁਲਾ ਕੇ ਇੱਕ ਬਰੀਫਿੰਗ ਦਿੱਤੀ ਸੀਗੀ ਅੱਜ ਤੋਂ 3 ਸਾਲ ਪਹਿਲਾਂ, ਡਾਕਟਰ ਸਾਹਿਬ ਵੀ ਉੱਥੇ ਗਏ ਸੀ, ਉਹਨਾਂ ਨੂੰ ਅਸਾਂ ਬੜਾ ਕਲੀਅਰਲੀ ਸਮਝਾਇਆ ਸੀ ਕਿ ਸਿੱਖਾਂ ਜੈਨੋਸਾਈਡ ਕਿਸ ਤਰ੍ਹਾਂ ਦੀ ਹੋਈ। ਉਹਨਾਂ ਦੀ ਇੱਕ ਬਹੁਤ ਸੋਹਣੀ ਸਟੇਟਮੈਂਟ ਹੈ ਕਿ ਜੈਨੋਸਾਈਡ ਗੈਸ ਚੈਂਬਰਾਂ ਤੋਂ ਸ਼ੁਰੂ ਨਹੀਂ ਹੁੰਦੀ। ਉਹਨਾਂ ਦੀ ਸਟੇਟਮੈਂਟ ਤੁਸੀਂ TV 84 ਤੇ ਵੀ ਚਲਾਈ ਸੀ 2-3 ਸਾਲ ਪਹਿਲਾਂ, ਕਿ ਇਹ ਜੈਨੋਸਾਈਡ ਦਾ ਜਿਹੜਾ ਪ੍ਰੋਸੈਸ ਹੈ ਹੇਟ ਸਪੀਚ ਤੋਂ ਸ਼ੁਰੂ ਹੁੰਦਾ, ਲੋਕਾਂ ਪ੍ਰਤੀ ਨਫ਼ਰਤ, ਘੱਟ ਗਿਣਤੀਆਂ ਦੇ ਘਾਣ ਨਾਲ ਸ਼ੁਰੂ ਹੁੰਦਾ, ਇਹ ਉਹਨਾਂ ਦੀ ਸਟੇਟਮੈਂਟ ਹੈ। ਸੋ ਅੱਜ ਮੌਕਾ ਸੀ ਕਸ਼ਮੀਰ 'ਚ ਜੋ ਹੋ ਰਿਹਾ ਉਹ ਇੱਕ ਐਟਰੋਸਿਟੀ ਕ੍ਰਾਈਮ ਹੈ, ਲੋਕਾਂ ਦੇ ਮਨੁੱਖੀ ਅਧਿਕਾਰ ਖੋਏ ਜਾ ਰਹੇ ਆ। ਪਾਕਿਸਤਾਨ ਲਈ ਮੌਕਾ ਸੀ, ਜਿਸ ਤਰ੍ਹਾਂ ਅੱਜ ਬੰਗਲਾਦੇਸ਼ ਨੇ ਬੜਾ ਸਟਰੋਂਗਲੀ ਪਾਕਿਸਤਾਨ ਦੀ ਨਿਖੇਧੀ ਕੀਤੀ ਆ 1971 'ਚ ਜੋ ਕੁਝ ਹੋਇਆ ਉਹਦੇ ਬਾਰੇ, ਅੱਜ ਪਾਕਿਸਤਾਨ ਕੋਲ ਮੌਕਾ ਸੀ ਵੀ ਕਸ਼ਮੀਰ ਦੇ ਇਸ਼ੂ ਨੂੰ ਐਟਰੋਸਿਟੀ ਕ੍ਰਾਈਮ ਦੇ ਹਵਾਲੇ ਨਾਲ ਦੁਨੀਆ ਸਾਹਮਣੇ ਲਿਆਉਂਦਾ। ਮੈਂ ਜਦੋਂ ਅੱਜ ਉੱਥੋਂ ਨਿਕਲਿਆ ਬਾਹਰ ਯੂਨਾਈਟਿਡ ਨੇਸ਼ਨ ਤੋਂ, ਤੇ ਪਾਕਿਸਤਾਨ ਦੇ ਜਿਹੜਾ ਵਜ਼ੀਰ ਮੁਮਲਿਕਤ ਬਰਾ ਖਾਰਜਾ ਖੁਸਰੋ ਬਖਤਿਆਰ, ਜਿਹੜਾ ਨਾਇਬ ਵਜ਼ੀਰ ਕਹਿ ਲਓ ਖਾਰਜਾ ਦਾ, ਫੋਰਨ ਅਫੇਅਰਸ ਦਾ, ਉੱਥੇ ਮੈਨੂੰ ਹੱਸਦਾ ਹੋਇਆ UN ਦੇ ਕੋਰੀਡੋਰ ਦੇ ਵਿੱਚ ਕੁਝ ਬੰਦਿਆਂ ਦੇ ਨਾਲ ਗੱਪਾਂ ਮਾਰਦਾ ਹੋਇਆ ਜਾਂਦਾ ਨਜ਼ਰ ਆਇਆ। ਪਹਿਲਾਂ ਤਾਂ ਮੇਰਾ ਦਿਲ ਕੀਤਾ ਕਿ ਮੈਂ ਉਹਨੂੰ ਰੋਕ ਕੇ ਪੁੱਛਾਂ ਕਿ ਤੁਸੀਂ ਕਸ਼ਮੀਰ ਦਾ ਪਾਕਿਸਤਾਨ 'ਚ ਬਹੁਤ ਰੌਲਾ ਪਾਉਂਦੇ ਹੋ, ਇੱਥੇ ਗੱਲ ਕਰਨ ਦੀ ਜ਼ਰੂਰਤ ਸੀ, ਉੱਥੇ ਤੁਹਾਡਾ ਕੋਈ ਡੈਲੀਗੇਸ਼ਨ ਦਾ ਬੰਦਾ ਆਇਆ ਹੀ ਨਹੀਂ। ਸੋ ਅਗਰ ਤੁਹਾਡੀ ਇੰਨੀ ਨਾਨ ਸੀਰੀਅਸ ਫੋਰਨ ਪਾਲਿਸੀ ਹੋਏਗੀ ਤੇ ਫਿਰ ਤੁਸੀਂ UN ਨੂੰ ਅਕਾਊਂਟੇਬਲ ਨਹੀਂ ਠਹਿਰਾ ਸਕਦੇ। ਇਸ਼ੂ ਕਿਸੇ ਨਾ ਕਿਸੇ ਮੈਂਬਰ ਸਟੇਟ ਨੂੰ ਚੁੱਕਣਾ ਚਾਹੀਦਾ ਔਰ ਉਹਦੇ ਉੱਤੇ ਪ੍ਰੋਪਰ ਲੌਬਿੰਗ ਕਰਕੇ ਦੁਨੀਆ ਦੇ ਐਕਸ਼ਨ ਨੂੰ ਕਨਵਰਟ ਕਰਨਾ ਚਾਹੀਦਾ ਉਸ ਪਾਸੇ। ਜੀ,
ਡਾਕਟਰ ਸਾਹਿਬ ਇਹਦੇ 'ਚ ਜਿਵੇਂ ਪਾਕਿਸਤਾਨ ਦਾ ਵੀ ਜ਼ਿਕਰ ਹੋਇਆ ਜਾਂ ਅਦਰਵਾਈਜ਼ ਵੀ ਆ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ UN ਕੋਈ ਪੁਲਿਸ ਫੋਰਸ ਨਹੀਂ ਹੈਗੀ, ਕੋਈ ਆਰਮੀ ਨਹੀਂ ਹੈਗੀ ਜਿਹੜੀ ਮੁਲਕਾਂ ਤੇ ਜਾ ਕੇ ਜਿਹੜੇ ਆਪਣੇ ਫੈਸਲੇ ਨੇ ਜਾਂ ਜਿਹੜੀਆਂ ਇੱਥੋਂ ਦੇ ਰੈਜ਼ੋਲੂਸ਼ਨਸ ਹੁੰਦੇ ਨੇ ਉਹਨਾਂ ਨੂੰ ਇਨਫੋਰਸ ਕੀਤਾ ਜਾ ਸਕੇ। ਬਟ ਐਟ ਦ ਸੇਮ ਟਾਈਮ ਅਸੀਂ ਜਦੋਂ ਦੇਖਦੇ ਹਾਂ ਵੀ ਜਿਨ੍ਹਾਂ ਮੁਲਕਾਂ ਦੇ ਮਫਾਦ ਨੇ, ਜਿਹੜੇ ਇੰਟਰਸਟ ਜੁੜੇ ਹੋਏ ਨੇ ਜਿਸ ਹਿਸਾਬ ਨਾਲ, ਤੇ ਉਹ ਉਸ ਏਜੰਡੇ ਨੂੰ ਪੁਸ਼ ਕਰਦੇ ਆ। ਸੋ ਇਹ ਸਾਰੇ ਦੀ ਬੈਕਡ੍ਰੌਪ ਦੇ ਬਿਹਾਈਂਡ ਕੁਝ ਬਿਜ਼ਨਸ ਇੰਟਰਸਟ ਹੁੰਦੇ ਨੇ, ਕੁਝ ਪੋਲਿਟਿਕਸ ਹੁੰਦੀ ਹੈ, ਕਈ ਤਰ੍ਹਾਂ ਦੇ ਜਿਹੜੇ ਫੈਕਟਰਸ ਨੇ ਉਹ ਨਜ਼ਰ ਆਉਂਦੇ ਨੇ। ਕਸ਼ਮੀਰ ਦੇ ਇਸ਼ੂ ਤੇ ਵੀ ਜਾਂ ਅਦਰਵਾਈਜ਼ ਜਦੋਂ ਅਸੀਂ ਆਪਣੇ ਪਰਸਪੈਕਟਿਵ ਤੋਂ ਦੇਖਦੇ ਹਾਂ ਤਾਂ ਉਹਦੇ ਲਈ ਵੀ ਇਹ ਸਾਰੇ ਜਿਹੜੇ ਫੈਕਟਰਸ ਨੇ ਕਾਊਂਟ ਕਰਦੇ ਆ। ਸੋ ਕਿੱਥੇ ਕਮੀ ਨਜ਼ਰ ਆਉਂਦੀ ਹੈ ਜਾਂ ਕੀ ਇੰਪਰੂਵਮੈਂਟ ਦੀ ਇਸ ਪਾਸੇ ਤੁਹਾਨੂੰ ਨਜ਼ਰ ਆਉਂਦੀ ਹੈ ਵੀ ਇਹ ਸਾਰੇ ਪਾਰਟ ਦੇ ਵਿੱਚ ਜੇ ਅਸੀਂ ਇਹਨੂੰ ਅੱਗੇ ਤੋਰਨ ਦੀ ਗੱਲ ਲਾਈਨ ਜਿਹੜੀ ਹੈਗੀ ਆ? ਦੇਖੋ, ਯੂਨਾਈਟਿਡ ਨੇਸ਼ਨਸ ਜਿਹੜਾ ਆਲਮੋਸਟ $6 ਬਿਲੀਅਨ ਦੇ ਬਜਟ ਵਾਲੀ ਸੰਸਥਾ, 193 ਉਹਦੇ ਸਿਟਿੰਗ ਮੈਂਬਰ ਨੇ। ਕੁੱਲ ਮਿਲਾ ਕੇ ਦੇਖੀਏ ਇਹ ਕ੍ਰੈਡਿਟ ਜ਼ਰੂਰ UN ਨੂੰ ਦੇਣਾ ਬਣਦਾ ਹੈ ਕਿ ਵੀ ਕੋਈ ਥਰਡ ਵਰਲਡ ਵਾਰ ਨਹੀਂ ਹੋਇਆ। ਜੇ ਸੈਕੰਡ ਵਰਲਡ ਵਾਰ 'ਚ ਨਿਊਕਲੀਅਰ ਯੂਜ਼ ਹੋਇਆ, ਐਟਮ, ਘੱਟੋ ਘੱਟ ਅੱਜ ਦੁਨੀਆ ਦੇ 8-9 ਮੁਲਕ ਐਟੋਮਿਕ ਪਾਵਰ ਵਾਲੇ ਨੇ, ਨਿਊਕਲੀਅਰ ਪਾਵਰ, ਇਹ ਕ੍ਰੈਡਿਟ ਜ਼ਰੂਰ ਜਾਂਦਾ ਹੈ। ਸੈਕੰਡਲੀ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ UN, ਜਿਵੇਂ ਡਾਕਟਰ ਚੀਮਾ ਨੇ ਕਿਹਾ ਹੈ, ਕਿ ਇੱਕ ਫੋਰਮ ਹੈ ਜਿੱਥੇ ਆ ਕੇ ਤੁਸੀਂ ਆਪਣੇ ਕੇਸ ਨੂੰ ਆਰਗੂ ਕਰਦੇ ਹੋ। ਫਿਰ ਉਹਨੂੰ ਤੁਸੀਂ, ਇਹ ਠੀਕ ਹੈ ਕਿ ਯੂਨਾਈਟਿਡ ਨੇਸ਼ਨਸ ਦੀ ਕੋਈ ਆਪਣੀ ਫੌਜ ਨਹੀਂ ਹੈ ਕਿ ਉਹਨੇ ਭੇਜ ਕੇ, ਜਿਹੜੀ UN ਪੀਸ ਕੀਪਿੰਗ ਫੋਰਸ ਵੀ ਹੈ ਉਹਦੇ 'ਚ ਵੀ ਸਾਡੀਆਂ ਥਰਡ ਵਰਲਡ ਕੰਟਰੀਜ਼ ਆ, ਦੂਸਰਿਆਂ ਦੇ ਹੀ ਸੋਲਜਰ ਆਉਂਦੇ ਨੇ ਕਿਉਂਕਿ ਤਨਖਾਹਾਂ ਦੁੱਗਣੀਆਂ ਤਿੱਗਣੀਆਂ ਹੁੰਦੀਆਂ। ਉਹ ਜਾ ਕੇ ਇੱਕ ਪੀਸ ਮੇਕਰ ਦਾ ਰੋਲ ਅਦਾ ਕਰਦੇ ਨੇ ਜਿੱਥੇ ਵੀ ਉਹਨਾਂ ਦੀ ਤਾਇਨਾਤੀ ਹੈ। ਲੇਕਿਨ ਇੱਕ ਗੱਲ ਦੇਖਣ ਵਾਲੀ ਹੈ ਕਿ ਜਿਸ ਮੁੱਦੇ ਤੇ ਇੰਟਰਨੈਸ਼ਨਲ ਰੌਲਾ ਪੈਂਦਾ ਹੈ, UN ਦੇ ਫੋਰਮ ਤੇ ਪੈਂਦਾ ਹੈ, ਜਿਵੇਂ ਰਵਾਂਡਾ ਦੇ ਮੁੱਦੇ ਤੇ ਪਿਆ, ਇਵੈਂਚੁਅਲੀ ਇਹ ਹਰ ਇੱਕ ਨੂੰ ਗਿਲਟ ਹੋਇਆ ਕਿ ਜੀ ਅਸੀਂ ਇੰਟਰਵੀਨ ਨਹੀਂ ਕੀਤਾ। ਨਤੀਜਾ ਸੀ ਕਿ ਬੋਸਨੀਆ ਵਾਲੇ ਮੁੱਦੇ ਦੇ ਉੱਤੇ ਜਦੋਂ ਹੋਇਆ ਉਹ ਇੰਟਰਵੀਨ ਕਰਨਾ ਪਿਆ। ਹੁਣ ਕਸ਼ਮੀਰ ਦਾ ਮੁੱਦਾ ਹੈ, ਕਿਉਂਕਿ ਇਹ ਅੱਜ 124-25 ਦਿਨ ਹੋ ਗਏ ਨੇ ਔਰ ਮੇਰੇ ਲਈ ਇਹ ਹਮੇਸ਼ਾ ਇੱਕ ਪੇਨ ਜਿਵੇਂ ਤੁਸੀਂ ਨਾਲ ਲਈ ਫਿਰਦੇ ਹੋ। ਹੁਣ ਕਾਂਗਰਸ ਵੂਮਨ ਜੈਪਾਲ, ਸੀਐਟਲ ਤੋਂ, ਹਿੰਦੂ ਇੰਡੀਅਨ ਮੂਲ ਦੀ, ਉਹਨੇ ਇੱਕ ਰਿਪਬਲਿਕਨ ਦੇ ਨਾਲ ਰੈਜ਼ੋਲੂਸ਼ਨ ਮੂਵ ਕੀਤਾ ਕਸ਼ਮੀਰ ਮੁੱਦੇ ਦੇ ਉੱਤੇ US ਕਾਂਗਰਸ ਦੇ ਵਿੱਚ। ਅੱਜ ਦੀ ਮੇਨ ਖਬਰ ਸੀ ਕਿ ਇੰਡੀਅਨ ਐਮਬੈਸੀ ਨੇ ਇੱਕ ਲੌਬਿੰਗ ਫਰਮ ਹਾਇਰ ਕੀਤੀ ਹੈ ਤਾਂ ਕਿ ਇਹ ਜਿਹੜਾ ਰੈਜ਼ੋਲੂਸ਼ਨ ਇੰਟਰੋਡਿਊਸ ਹੋਇਆ ਹੈ ਇਹ ਇੰਨੀ ਸਪੋਰਟ ਨਾ ਲੈ ਜਾਏ ਕਿ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਹਾਂਗਕਾਂਗ ਦੇ ਮੁੱਦੇ ਦੇ ਉੱਤੇ ਜਿਹੜਾ ਇੰਟਰਵੀਨ ਕੀਤਾ, ਕਿਉਂਕਿ ਉਹ ਵੀ ਕਾਂਗਰਸ ਦੇ ਰੈਜ਼ੋਲੂਸ਼ਨਸ ਤੋਂ ਆਇਆ ਕਿ ਵੀ ਇਹ ਕੈਰੀ ਹੋ ਜਾਏ ਕਾਂਗਰਸ ਔਰ ਸੈਨੇਟ 'ਚ, ਔਰ ਇਹ ਜਿਹੜਾ ਫਿਰ US ਉਹਦੇ ਤੇ ਸੈਂਕਸ਼ਨਸ ਲਾਉਣ ਤੱਕ ਜਾਏ ਇੰਡੀਆ ਤੇ, ਜਿਵੇਂ ਚਾਈਨਾ ਦੇ ਨਾਲ ਡਾਇਰੈਕਟਲੀ ਹੋਇਆ। ਸੋ ਇੱਕ ਪਾਸੇ ਜਿਹੜੀ ਐਗਰੈਸਰ ਧਿਰ ਹੈ ਜਿਨ੍ਹਾਂ ਨੇ ਉੱਥੇ 4 ਮਹੀਨੇ ਤੋਂ ਜੀਣਾ ਹਰਾਮ ਕੀਤਾ ਹੋਇਆ ਲੋਕਾਂ ਦਾ, ਬੇਸਿਕ ਲਿਬਰਟੀਜ਼ ਖੋਈਆਂ ਹੋਈਆਂ, ਇੰਟਰਨੈਸ਼ਨਲ ਕੋਵੈਨੈਂਟਸ ਹੋਣ, ਇੰਟਰਨੈਸ਼ਨਲ ਲਾਅ ਹੋਏ, UN ਚਾਰਟਰ ਹੋਏ ਜਾਂ ਆਪਣਾ ਕਨਸਟੀਟਿਊਸ਼ਨ ਹੋਏ, ਉਹਨੂੰ ਸਭ ਨੂੰ ਵਾਇਲੇਟ ਕਰ ਰਹੇ ਨੇ। ਉਹ ਤਾਂ ਲੌਬਿੰਗ ਫਰਮ ਹਾਇਰ ਕਰਕੇ ਬੈਠੇ ਨੇ। ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ UN 'ਚ ਜਦੋਂ ਇਮਰਾਨ ਖਾਨ ਇੱਥੇ ਆਏ ਨੇ, ਮਲੇਸ਼ੀਆ ਔਰ ਟਰਕੀ, ਇਹ 2 ਮੁਲਕ ਖਲੋਤੇ। ਚਾਹੀਦਾ ਇਹ ਸੀ ਕਿ ਇਸ ਸਾਰੇ ਪੀਰੀਅਡ 'ਚ ਇੰਟਰਨੈਸ਼ਨਲ ਲੈਵਲ ਦੀਆਂ ਕਾਨਫਰੰਸਿਸ ਹੁੰਦੀਆਂ, ਮੁਲਕਾਂ ਦੇ ਦੂਜਿਆਂ ਨੂੰ ਸੱਦਾ ਦਿੱਤਾ ਜਾਂਦਾ, ਬਰੀਫਿੰਗ ਕੀਤੀ ਜਾਂਦੀ। ਅੱਜ ਜਿਹੜਾ ਇਹ ਇਕੱਠ ਸੀ ਇਸ ਦੇ ਵਿੱਚ ਕਸ਼ਮੀਰ ਦੇ ਲੋਕਾਂ ਦੀ ਗੱਲ ਭਾਵੇਂ ਮਿੰਟ ਡੇਢ ਮਿੰਟ ਹੀ ਬੋਲਣ ਦਾ ਹੁੰਦਾ, ਲੇਕਿਨ ਜ਼ਾਹਰ ਹੈ ਕਿ ਅਲਟੀਮੇਟਲੀ ਜਦੋਂ ਇੱਕ ਇੰਟਰਨੈਸ਼ਨਲ ਓਪੀਨੀਅਨ ਬਣਦਾ ਹੈ ਫਿਰ UN ਇਸਤੇਮਾਲ ਹੁੰਦਾ ਹੈ ਉੱਥੇ ਇੰਟਰਵੀਨ ਕਰਵਾਉਣ ਦੇ ਲਈ ਕਿ ਜੀ ਵਾਇਓਲੇਸ਼ਨ ਹੋ ਰਹੀ ਹੈ, ਜਿਵੇਂ ਕੁਵੈਤ ਦਾ ਮਾਮਲਾ ਸੀ ਜਾਂ ਇਸ ਕਿਸਮ ਦਾ। ਸੋ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ UN ਨੂੰ ਪਾਵਰਫੁਲ ਦੇਖਣਾ, ਖਾਸ ਤੌਰ ਤੇ ਜਿਹੜੀਆਂ ਯੂਰਪੀਅਨ ਵੱਡੀਆਂ ਪਾਵਰਸ ਨੇ, ਅਮਰੀਕਾ ਜਾਂ ਰਸ਼ੀਆ ਵੀ ਵਾਪਸ ਐਮਰਜ ਹੋਇਆ ਐਜ਼ ਏ ਸੁਪਰ ਪਾਵਰ ਵਨਸ ਅਗੇਨ ਵਿਦ ਪੁਤਿਨ ਔਰ ਸਾਰੇ ਰਿਸੋਰਸਿਸ। ਉਹ ਤਾਂ UN ਬਾਰੇ ਜਿਹੜੀ ਇੱਕ ਮੇਰੀ ਸਟੇਟਮੈਂਟ ਬਹੁਤ ਪੁਰਾਣੀ ਹੈ 25-30 ਸਾਲ ਪਹਿਲਾਂ ਤੋਂ ਕਿ ਗਟਲੈਸ, ਸਪਾਈਨਲੈਸ, ਟੁਥਲੈਸ, ਉਹ ਇਹਨਾਂ ਨੇ ਇਵੇਂ ਹੀ ਰਹਿਣ ਦੇਣਾ। ਪਰ ਅਸੀਂ UN ਦੇ ਫੋਰਮ ਤੋਂ, ਜਿਵੇਂ ਅੱਜ ਇੱਕ ਚਰਚ ਸੈਂਟਰ ਦੇ ਵਿੱਚ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਹੁਣ, ਜਦੋਂ ਅੱਜ ਦੇ ਦਿਨ ਹੀ ਹੈ ਜਿਹਦੇ 'ਚ NGOs, ਜਿਹੜੀਆਂ NGOs ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ। UN ਦੀ ਬਾਡੀ ਹਿਊਮਨ ਰਾਈਟਸ ਕਾਉਂਸਲ ਹੈ ਜਨੀਵਾ ਦੇ ਵਿੱਚ, ਉੱਥੇ ਤੁਸੀਂ ਰਿਪੋਰਟਸ ਕਰਦੇ ਹੋ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਦੂਸਰੀਆਂ NGOs ਰਿਪੋਰਟਸ ਕਰਦੀਆਂ। ਉਹਨਾਂ ਰਿਪੋਰਟਸ ਤੇ ਬੇਸਡ ਜਾਂ ਜਦੋਂ ਅਸੀਂ ਰੌਲਾ ਪਾਉਂਦੇ ਹਾਂ, UN ਦੀ ਕੋਈ ਇੱਕ ਲਾਈਨ ਵੀ ਕਿਸੇ ਮੁੱਦੇ ਤੇ ਆ ਜਾਂਦੀ ਹੈ, ਲੱਖਾਂ ਲੋਕਾਂ ਲਈ ਅਸਾਈਲਮ ਦਾ ਰਸਤਾ ਖੁੱਲ ਜਾਂਦਾ ਹੈ। ਜਦੋਂ ਆਪਣਾ ਕੇਸ ਪ੍ਰੈਜ਼ੈਂਟ ਕਰਦੇ ਨੇ ਕਿ ਜੀ ਦੇਖੋ UN ਦੀ ਇਹ ਸਟੇਟਮੈਂਟ 'ਚ ਇਹ ਕੋਟ ਹੋਇਆ ਹੈ
ਜਾਂ ਹਿਊਮਨ ਰਾਈਟਸ ਕੌਂਸਲ ਨੇ ਕੰਟਰੀ ਰਿਪੋਰਟ ਦੇ ਵਿੱਚ ਇਹ ਕਿਹਾ। ਸੋ ਮੈਂ ਸਮਝਦਾ ਵੀ ਇਵੈਂਚੁਅਲੀ ਇਹ ਜਿਹੜਾ UN ਦਾ ਪਲੇਟਫਾਰਮ ਹੈ ਇੰਪੋਰਟੈਂਟ ਪਲੇਟਫਾਰਮ ਹੈ। ਠੀਕ ਹੈ ਵੀ ਇਹਨਾਂ ਕੋਲ ਫੌਜ ਨਹੀਂ ਹੈ ਜਾਂ ਇੱਥੇ ਪਾਸ ਕੀਤੇ ਮਤੇ ਨੂੰ, ਹੁਣ ਜਿਵੇਂ ਫਰਾਂਸ 'ਚ ਪੱਗ ਦਾ ਮੁੱਦਾ ਹੈ 2000 ਪਲੱਸ ਦੇ ਵਿੱਚ ਜਿਹੜਾ ਉਹਨਾਂ ਨੇ ਔਸਟੈਂਸਿਬਲ ਸਾਈਨਸ ਆਫ ਰਿਲੀਜਨ ਦਾ ਬੈਨ ਲਾਇਆ, ਜਿਹਦੇ 'ਚ ਸਿੱਖਾਂ ਦੀ ਦਸਤਾਰ, ਮੁਸਲਮਾਨ ਬੱਚੀਆਂ ਦਾ ਹਿਜਾਬ ਜਾਂ ਕ੍ਰਿਸਚਨ ਦਾ ਕ੍ਰਾਸ ਜਾਂ ਯਹੂਦੀਆਂ ਦਾ ਯਾਮੁਕਾ। UN ਦੀ ਹਿਊਮਨ ਰਾਈਟ ਕਾਉਂਸਲ 'ਚ 2 ਕੇਸ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ਜਿੱਤੇ ਹੋਏ ਨੇ ਕਿ ਭਾਈ ਇਹ ਬਿਲਕੁਲ ਅਗੇਂਸਟ ਹੈ ਇੰਟਰਨੈਸ਼ਨਲ ਕੋਵੈਨੈਂਟ ਜਿਹੜਾ ਰਿਲੀਜੀਅਸ ਫਰੀडम ਦੀ ਗੱਲ ਕਰਦਾ ਹੈ, ਫਰਾਂਸ ਉਹਨੂੰ ਵਾਇਲੇਟ ਕਰ ਰਿਹਾ। ਪਰ ਉਹਦੇ ਕੋਲ UN ਦੇ ਕੋਲ ਉਹਨੂੰ ਇੰਪਲੀਮੈਂਟ ਕਰਕੇ ਫਰਾਂਸ ਦਾ ਲਾਅ ਬਦਲਣ ਦੀ ਤਾਕਤ ਨਹੀਂ ਹੈ, ਲੇਕਿਨ ਇਹ ਤੁਹਾਨੂੰ ਇੱਕ ਮੋਰਲ ਹਾਈ ਗਰਾਊਂਡ ਦਿੰਦਾ ਹੈ। ਉਹਦਾ ਬੇਸ ਬਣਾ ਕੇ ਫਿਰ ਤੁਸੀਂ ਬਰਾਬਰ ਜਿਹੜਾ ਉਹਨਾਂ ਨੂੰ ਅਪੋਜ਼ ਕਰਦੇ ਹੋ, ਔਰ ਕਿਸੇ ਸਟੇਜ ਤੇ ਉਹ ਕੰਟਰੀਜ਼ ਜਿਹੜੀਆਂ ਨੇ ਉਹ ਰਿਲੈਂਟ ਕਰਦੀਆਂ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਸਾਡਾ ਮੁੱਦਾ ਜਿਹੜਾ ਇਹ ਇੰਟਰਨੈਸ਼ਨਲਾਈਜ਼ ਹੋਇਆ ਹੈ। ਬਦਨਾਮੀ ਵੀ ਹੁੰਦੀ ਹੈ, ਹਰ ਮੁਲਕ PR ਦੇ ਐਂਗਲ ਤੋਂ ਵੀ ਫਿਕਰਮੰਦ ਹੁੰਦਾ। ਇਸੇ ਤਰ੍ਹਾਂ ਮਿਆਂਮਾਰ ਹੈ, ਜਿਵੇਂ ਡਾਕਟਰ ਚੀਮਾ ਨੇ ਕਿਹਾ ਕਿ ਜੇ ਸਾਊਥ ਏਸ਼ੀਆ ਦੇ ਖਿੱਤੇ 'ਚ, ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਜੋ ਹਾਲਾਤ ਭਾਰਤ ਦੇ ਵਿੱਚ ਬਣੇ ਹੋਏ ਨੇ, ਜਿਵੇਂ ਲਿੰਚਿੰਗਸ ਜਸਟੀਫਾਈ ਹੋ ਗਈਆਂ, ਜਿਸ ਅੰਦਾਜ਼ ਦੇ ਵਿੱਚ 2 ਮਿਲੀਅਨ ਅਸਾਮੀ ਜਿਹੜੇ ਨੇ ਉਹ ਸਟੇਟਲੈਸ ਕਰ ਦਿੱਤੇ ਗਏ ਨੇ, NRC ਦੇ ਨਾਂ ਥੱਲੇ ਸਾਰੇ ਭਾਰਤ ਦੇ ਵਿੱਚ ਮਿਲੀਅਨਸ ਹੋਰ ਨੂੰ ਡੀਫਰੈਂਚਾਈਜ਼ ਕਰਨ ਦੀ ਤਿਆਰੀ ਹੈ। ਔਰ ਈਵਨ ਜਿਹੜਾ ਰੈਫਿਊਜੀ ਕਨਵੈਨਸ਼ਨ ਵੀ ਜਿਹੜੀ ਆ ਉਹਨੂੰ ਵਾਇਲੇਟ ਕਰਕੇ ਇੰਡੀਆ ਰਿਲੀਜਨ ਬੇਸਡ ਸਿਟੀਜ਼ਨਸ਼ਿਪ ਦੇਣ ਦਾ ਬਿੱਲ ਅੱਜ ਹੀ ਪਾਸ ਕਰ ਰਿਹਾ। ਹੁਣ ਇਹ ਗੱਲਾਂ ਇਹਨਾਂ ਨੂੰ ਕਿਹਨੇ ਦੱਸਣੀਆਂ ਨੇ ਦੁਨੀਆ ਨੂੰ? ਜੇ ਕੋਈ ਵੀ ਸਾਡੀ ਅਸੀਂ ਐਡਵੋਕੇਸੀ ਨਹੀਂ ਕਰਾਂਗੇ, ਔਰ ਮੈਂ ਈਵਨ ਆਪਣੇ ਲੋਕਾਂ ਤੋਂ ਵੀ ਮੈਂ ਸਮਝਦਾ ਵੀ ਸਿੱਖ ਕੌਮ ਸਾਨੂੰ ਗੁਰੂ ਨੇ ਇੱਥੋਂ ਤੱਕ ਪਹੁੰਚਾਇਆ ਹੈ। ਬਹੁਤ ਸਾਰੇ ਜਿਹੜੇ ਸਾਡੇ ਲੋਕ ਨੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ ਦੇ ਉੱਤੇ ਇੱਥੇ ਅਸਾਈਲਮ ਆਪ ਨਹੀਂ ਲਈ, ਸਾਰਿਆਂ ਦੇ ਟੱਬਰਾਂ ਦੇ ਟੱਬਰ ਆਏ ਹੋਏ ਨੇ। ਤੇ ਕੀ ਸਾਡਾ ਫਰਜ਼ ਨਹੀਂ ਹੈ ਕਿ ਵੀ ਅਸੀਂ ਇਸ ਲੈਵਲ ਦੇ ਉੱਤੇ ਜਾ ਕੇ ਗੱਲ ਕਰੀਏ ਔਰ ਦੁਨੀਆ ਨੂੰ ਦੱਸੀਏ ਕਿ ਕੌਮ ਦੇ ਨਾਲ ਕੀ ਹੋਇਆ ਔਰ ਇਹਨੂੰ ਅੱਗੋਂ ਕਿਵੇਂ ਰੋਕਿਆ ਜਾ ਸਕਦਾ? ਇਸ ਗੱਲ ਦਾ ਭੁਲੇਖਾ ਨਾ ਹੋਏ ਕਿ ਜੂਨ 84 ਵਨ ਟਾਈਮ ਸੀ ਜਾਂ ਨਵੰਬਰ 84 ਵਨ ਟਾਈਮ ਹੈ ਜਾਂ ਜੋ ਕਸ਼ਮੀਰ 'ਚ ਹੋ ਰਿਹਾ ਵਨ ਟਾਈਮ ਹੈ। ਜੇ ਇਹਨਾਂ ਨੂੰ ਨਾ ਠੱਲਿਆ ਗਿਆ ਤੇ ਇਹ ਨਾਜ਼ੀ ਤਰਜ਼ ਦੀ ਹਕੂਮਤ, RSS ਦੀ ਫਾਊਂਡੇਸ਼ਨ ਨਾਜ਼ੀਆਂ ਦੇ ਉੱਤੇ ਸੀ, ਉਸ ਰਸਤੇ ਤੇ ਤੁਰੀ ਹੋਈ ਹੈ। ਜਿਵੇਂ ਇੱਕ ਵਾਰ ਇਹਨਾਂ ਬਲਰਾਮ ਜਾਖੜ ਮਿਨਿਸਟਰ ਸੀ, यूनियन एग्रीकल्चर मिनिस्टर, ਉਹਦੀ ਇਹ ਸਟੇਟਮੈਂਟ ਸੀ कि अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। सो इन्हां दा तुसी जिहड़ा डिज़ाइन है, एजेंडा है, उन्होंने अंडर एस्टीमेट ना करो। और साडे बहुत वड्डे तबके नूं ये एहसास ही नहीं है कि किस किस्म की उत्थे तर्जे हुकूमत है और उन्हां दे की फर्ज ने इत्थे उस आवाज़ नूं बुलंद करन दे लई। सो मैं समझदा भी जिहड़ियां टावियां आवाज़ां ने ये रब दी देन है कि सानू ਜਿਹੜਾ ਥੋੜਾ ਬਹੁਤ ਸਹਾਰਾ ਉਹਨਾਂ ਚੋਂ ਮਿਲਦਾ। ਜਿਵੇਂ ਡਾਕਟਰ ਚੀਮਾ ਇੱਕ ਬੁਲੰਦ ਆਵਾਜ਼ ਬਣ ਕੇ ਉੱਭਰੇ ਨੇ, ਲੇਕਿਨ ਅਸੀਂ ਵੀ ਆਪਣਾ ਬਣਦਾ ਫਰਜ਼ ਅਦਾ ਕਰੀਏ, ਇਹ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਗੱਲ ਹੁਣ ਹਿਊਮਨ ਰਾਈਟਸ ਦੀ ਕਰੀਏ। ਗੱਲ ਉੱਥੇ ਹੀ ਘੁੰਮ ਰਹੀ ਹੈ, ਭਾਵੇਂ ਜੈਨੋਸਾਈਡ ਹੋਵੇ, ਹਿਊਮਨ ਰਾਈਟਸ ਹੋਵੇ, ਦੋਵੇਂ ਆਪਸ ਦੇ ਵਿੱਚ ਜੁੜੇ ਹੋਏ ਆ। ਪਰ ਕੱਲ ਦਾ ਜਿਹੜਾ ਦਿਨ ਹੈਗਾ ਉਹ ਵਰਲਡ ਹਿਊਮਨ ਰਾਈਟਸ ਡੇ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਇਹਨੂੰ ਕਮੈਮੋਰੇਟ ਕੀਤਾ ਜਾਂਦਾ। ਪਰ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਬੜੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ, ਜੇ ਅਸੀਂ ਹਿਸਟਰੀ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਜਿਹੜੀਆਂ ਵਾਇਓਲੇਸ਼ਨਸ ਨੇ ਉਹ ਬੜੇ ਵੱਡੇ ਲੈਵਲ ਤੇ ਦੇਖਣ ਨੂੰ ਮਿਲਦੀਆਂ ਨੇ। ਉਹਦੇ ਵੱਖ-ਵੱਖ ਪਹਿਲੂ ਹੈਗੇ ਆ। ਯੂਨਾਈਟਿਡ ਨੇਸ਼ਨਸ ਦੇ ਵਿੱਚ ਰਹਿੰਦੇ ਆ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਰੋਲ ਹੈ ਹਿਊਮਨ ਰਾਈਟਸ ਦੇ ਉੱਤੇ, ਉਹ ਇਸ ਦੇ ਉੱਤੋਂ ਜਿਹੜੀ ਅਸੀਂ ਗੱਲ ਕੀਤੀ ਹੈ ਵੀ ਗਟਲੈਸ, ਟੁਥਲੈਸ, ਸਪਾਈਨਲੈਸ ਦੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ, ਵੀ ਇਹ ਤੋਂ ਵੱਧ ਕੇ ਕੁਝ ਹੋਰ ਐਕਸਪੈਕਟੇਸ਼ਨਸ ਕੀ ਕੀਤੀਆਂ ਜਾ ਸਕਦੀਆਂ? ਅਮਰਵੀਰ ਸਿੰਘ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਸਟਰਕਚਰ ਹੈ ਉਹਨੂੰ ਸਮਝਣ ਦੀ ਲੋੜ ਹੈ। ਯੂਨਾਈਟਿਡ ਨੇਸ਼ਨਸ ਨੇ ਹਰ ਚੀਜ਼ ਦੀ, ਹਰ ਮੁੱਦੇ ਤੇ ਲੋਕਾਂ ਨੂੰ ਗਾਈਡੈਂਸ ਵੀ ਦਿੱਤੀ ਆ ਕਿ ਤੁਸੀਂ ਦੁਨੀਆ ਦੇ ਮਾਮਲਾਤ ਜਿਹੜੇ ਹਿਊਮਨ ਰਾਈਟਸ ਤੇ ਕਿੱਦਾਂ ਚਲਾਣੇ ਆ। ਹੁਣ ਜਦੋਂ ਕਸ਼ਮੀਰ ਦੇ ਲੜਸੇ ਹੋਇਆ, ਸਭ ਤੋਂ ਪਹਿਲਾਂ ਅਜੇ ਪਾਕਿਸਤਾਨ ਨੇ ਵੀ ਕੁਛ ਨਹੀਂ ਸੀ ਕੀਤਾ, ਜਿਹਨੂੰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਨੇ ਬੜੀ ਸਟਰੋਂਗ ਉੱਤੇ ਉਹਨੂੰ ਕੰਡੈਮ ਕੀਤਾ ਅਤੇ ਸਟੇਟਮੈਂਟ ਦਿੱਤੀ। ਫਿਰ ਜਦੋਂ ਉਹਦਾ ਐਨੂਅਲ ਸੈਸ਼ਨ ਚੱਲਿਆ ਤੇ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਨਵੀਂ ਹਾਈ ਕਮਿਸ਼ਨਰ ਸਾਹਿਬਾ ਨੇ, ਇਹ ਲੇਡੀ ਨੇ, ਉਹ ਨਵੇਂ ਹਾਈ ਕਮਿਸ਼ਨਰ ਨੇ, ਉਹਨਾਂ ਨੇ ਕਸ਼ਮੀਰ ਨੂੰ ਆਪਣੀ ਜਿਹੜੀ ਉਹਨਾਂ ਦੀ ਐਨੂਅਲ ਸਟੇਟਮੈਂਟ ਹੈ ਉਹਦੇ 'ਚ ਸਭ ਤੋਂ ਟੌਪ ਤੇ ਰੱਖਿਆ। ਸੋ ਆਵਾਜ਼ ਤਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਹਿਊਮਨ ਰਾਈਟਸ ਕਾਉਂਸਲ ਹੋਵੇ ਜਾਂ ਰੈਫਿਊਜੀ ਦਾ ਮਹਿਕਮਾ ਹੋਵੇ ਜਾਂ ਜੈਨੋਸਾਈਡ ਪ੍ਰੀਵੈਂਸ਼ਨ ਦਾ ਹੋਵੇ, ਉਹ ਬੜੀ ਸਟਰੋਂਗਲੀ ਵੌਇਸ ਕਰਦੇ ਨੇ। ਨਾ ਸਿਰਫ ਵੌਇਸ ਕਰਦੇ ਨੇ ਬਲਕਿ ਜਿੱਥੇ ਜਿੱਥੇ ਦੁਨੀਆ ਇੱਕ ਜਿਹੜਾ ਅਸੀਂ ਐਸਪੈਕਟ ਜਿਹੜਾ ਉਹਦਾ UN ਦਾ ਹੈਗਾ ਨਾ, ਬੀਇੰਗ ਅ ਰਿਲੀਫ ਏਜੰਸੀ, ਉਹ ਭੁੱਲ ਜਾਂਦੇ ਆ।
ਦੁਨੀਆ ਜਿੱਥੇ ਜਿੱਥੇ ਵੀ ਕੌਨਫਲਿਕਟ ਹੁੰਦਾ ਉੱਥੇ ਫੌਜ ਤਾਂ ਨਹੀਂ ਘੱਲ ਸਕਦੀ, ਉੱਥੇ ਲੋਕਾਂ ਨੂੰ ਰਾਸ਼ਨ, ਪਾਣੀ, ਆਟਾ, ਦਾਲ, ਖੈਮੇ ਇਹ ਯੂਨਾਈਟਡ ਨੇਸ਼ਨਸ ਹੀ ਘੱਲਦੀ ਹੈ। ਪਰ ਹੁਣ ਅਸਲ ਮਸਲਾ ਇਹ ਹੈ ਕਿ ਯੂਨਾਈਟਡ ਨੇਸ਼ਨ ਐਡਵਾਈਜ਼ਰੀ ਬਾਡੀ ਦੇ ਤੌਰ ਤੇ ਦੇਸ਼ਾਂ ਨੂੰ ਐਡਵਾਈਸ ਕਰਦੀ ਆ ਕਿ ਇਦਾਂ ਕਰੋ ਤੇ ਇਦਾਂ ਨਾ ਕਰੋ, ਔਰ ਜਿਹੜੇ ਬਹੁਤ ਜ਼ਿਆਦਾ ਵਾਇਓਲੇਸ਼ਨ ਕਰਦੇ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿੰਦੇ ਵੀ ਉਹਦੇ ਖਿਲਾਫ ਕੋਈ ਐਕਸ਼ਨ ਕਰੋ। ਜੀ ਜਿਸ ਤਰ੍ਹਾਂ ਦੂਰ ਜਾਣ ਦੀ ਜ਼ਰੂਰਤ ਨਹੀਂ, ਸਾਊਥ ਏਸ਼ੀਆ ਦੀ ਗੱਲ ਬਾਅਦ 'ਚ ਕਰਨੇ, ਅਮਰੀਕਾ ਦੀ ਗੱਲ ਹੀ ਸੁਣ ਲਓ। ਅਮਰੀਕਾ 'ਚ ਵੀ ਇਸ ਵੇਲੇ ਹਿਊਮਨ ਰਾਈਟਸ ਵਾਇਓਲੇਸ਼ਨ ਬਹੁਤ ਜ਼ਿਆਦਾ ਨੇ, ਜਿੱਥੇ ਹਿਊਮਨ ਰਾਈਟਸ ਵਾਚ ਦੀ ਐਨੂਅਲ ਰਿਪੋਰਟ ਦੇ ਵਿੱਚ ਇਸ ਵੇਲੇ ਕੋਈ 12-13 ਸਫ਼ੇ ਦੀ ਪੂਰੀ ਇੱਕ ਰਿਪੋਰਟ ਮੌਜੂਦ ਹੈ। ਜੋ ਇਸ ਵੇਲੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਲੋਕਾਂ ਦੀ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਰਹੀ ਹੈ, ਇਮੀਗ੍ਰੈਂਟਸ ਦੀ, ਉਹ ਵੀ ਤੁਹਾਨੂੰ ਪਤਾ ਜੀ। ਇਸ ਵੇਲੇ 38,000 ਬੱਚੇ ਜਿਹੜੇ 18 ਸਾਲ ਦੀ ਉਮਰ ਤੋਂ ਘੱਟ ਨੇ ਉਹ ਯੂਨਾਈਟਿਡ ਸਟੇਟਸ ਦੀਆਂ, ਅਮਰੀਕਾ ਦੀਆਂ ਜੇਲ੍ਹਾਂ 'ਚ ਨੇ, ਔਰ ਉਹਨਾਂ ਨਾਲ ਬਹੁਤ ਸਖਤ ਜਿਹੜੀ ਹੈ ਉਹ ਟ੍ਰੀਟਮੈਂਟ ਹੈ। 840 ਬੰਦਿਆਂ ਨੂੰ ਇਸ ਸਾਲ 2019 ਦੇ ਵਿੱਚ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਕਹਿੰਦੀ ਆ ਵੀ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ, ਜਿਨ੍ਹਾਂ 'ਚ 20-25% ਸਿਰਫ ਸਿਆਹ ਫਾਰਮ ਜਾਂ ਬਲੈਕ ਐਥਨਿਕ ਓਰੀਜਨ ਦੇ, ਐਫਰੋ ਕੈਰੀਬੀਅਨ ਐਥਨਿਕ ਓਰੀਜਨ ਦੇ ਲੋਕ ਸਨ ਜੀ। ਫਿਰ ਜਿਹੜਾ ਹੈਲਥ ਹੈ, ਹੁਣ ਯੂਨਾਈਟਿਡ ਸਟੇਟਸ ਵਰਗੀ ਸਟੇਟ ਹੋਵੇ ਤੇ ਉੱਥੇ ਜਿਹੜਾ ਹੈਲਥ ਹੈ, ਐਕਸੈਸ ਟੂ ਹੈਲਥ ਇਜ਼ ਅ ਬੇਸਿਕ ਹਿਊਮਨ ਰਾਈਟ, ਹਰ ਬੰਦੇ ਦਾ ਬੁਨਿਆਦੀ ਹੱਕ ਹੈ, ਉਹ ਇੱਥੇ ਇਕੁਅਲ ਨਹੀਂ ਹੈ। ਸੋ ਜਦੋਂ ਅਮਰੀਕਾ ਵਰਗੀ ਸਟੇਟ ਜਿਹੜੀ ਐਡੀ ਮਾਡਰਨ ਸਟੇਟ ਆ, ਉੱਥੇ ਹਿਊਮਨ ਰਾਈਟਸ ਦੇ ਇਸ਼ੂਜ਼ ਨੇ। ਫੋਰਨ ਪੋਲਿਸੀ ਦੀ ਤੇ ਆਪਾਂ ਗੱਲ ਹੀ ਨਹੀਂ ਕਰਦੇ। ਜਿਹੜੇ ਇੰਡੀਜਨਸ ਅਮਰੀਕਾ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਨੇ ਉਹ ਇਸ ਕਦਰ ਨੇ, ਉੱਥੇ ਹੁਣ UN ਕੀ ਕਰ ਲਏਗੀ? ਜ਼ਿਆਦਾ ਤੋਂ ਜ਼ਿਆਦਾ ਤਵੱਜੋ ਹੀ ਦਵਾਏਗੀ ਕਿ ਭਾਈ ਰਾਈਟ ਟੂ ਹੈਲਥ ਹਰ ਬੰਦੇ ਦਾ ਰਾਈਟ ਹੈ, ਜੁਡੀਸ਼ੀਅਲ ਸਿਸਟਮ ਨੂੰ ਬਿਹਤਰ ਕਰੋ। ਸੋ ਇਹ ਸਿਚੁਏਸ਼ਨ ਹੈ। ਚਾਈਨਾ ਨੂੰ ਦੇਖ ਲਓ, ਉਹ ਵੀ ਵਰਲਡ ਦੀ ਸੈਕੰਡ ਪਾਵਰ ਹੈ, ਉੱਥੇ ਮੁਸਲਮਾਨਾਂ ਨੂੰ ਕਨਸੈਂਟਰੇਸ਼ਨ ਕੈਂਪ 'ਚ ਰੱਖਿਆ ਜਾ ਰਿਹਾ, ਉਹਨਾਂ ਨੂੰ ਜਿਹੜਾ ਹੈ ਉਹ ਹਰਾਮ ਖਵਾਇਆ ਜਾ ਰਿਹਾ, ਉਹਨਾਂ ਨੂੰ ਤੱਕੋ ਤੱਕੀ ਪੋਰਕ ਔਰ ਸੂਰ ਖਾਣ 'ਤੇ ਮਜਬੂਰ ਕੀਤਾ ਜਾ ਰਿਹਾ। ਕੁਰਾਨ ਨੂੰ ਉਹਨਾਂ ਨੇ ਬੁੱਕ ਆਫ ਟੈਰਰਿਜ਼ਮ ਕਰਾਰ ਦੇ ਕੇ ਮਿਊਜ਼ੀਅਮ ਆਫ ਟੈਰਰਿਜ਼ਮ 'ਚ ਰੱਖਿਆ, ਔਰ ਉਹਨਾਂ ਨੂੰ ਸੋ ਕਾਲਡ ਰੀ ਐਜੂਕੇਸ਼ਨ ਕੈਂਪ ਦੇ ਹੇਠ ਮਜਬੂਰ ਕੀਤਾ ਜਾ ਰਿਹਾ ਕਿ ਮੁਸਲਮਾਨ ਆਪਣੇ ਧਰਮ ਤੋਂ ਅਲੱਗ ਹੋ ਜਾਣ। ਫਿਰ ਉੱਥੇ ਚਰਚਿਜ਼ ਇੰਨੇ ਜ਼ਿਆਦਾ ਡਿਮੋਲਿਸ਼ ਹੋ ਰਹੇ ਨੇ ਚਾਈਨਾ 'ਚ ਇਸ ਵੇਲੇ। ਹੁਣ ਚਾਈਨਾ ਵਰਲਡ ਪਾਵਰ ਹੈ, ਯੂਨਾਈਟਡ ਨੇਸ਼ਨ ਨੂੰ ਬਾਰ-ਬਾਰ ਤਵੱਜੋ ਦਿਵਾਉਂਦੀ ਹੈ, ਰੌਲਾ ਵੀ ਪਾਉਂਦੀ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਬਟ ਨੈਵਰਦਲੈਸ ਇਸ ਤੋਂ ਜ਼ਿਆਦਾ ਕੁਝ ਕਰ ਨਹੀਂ ਸਕਦੀ। ਅਮਰੀਕਾ ਨੇ ਹੁਣ ਲੈਜਿਸਲੇਸ਼ਨ, ਕਿਉਂਕਿ ਉਹਦਾ ਇੱਕ ਪੋਲੀਟੀਕਲ ਐਂਗਲ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਕਿ ਉਹਦੇ 'ਚ ਕਾਰੋਬਾਰੀ ਮੁਫਾਦ ਵੀ ਆਉਂਦੇ ਨੇ, ਫਿਰ ਪੋਲੀਟੀਕਲ ਚੀਜ਼ਾਂ ਵੀ ਆਉਂਦੀਆਂ ਨੇ। ਹੁਣ ਯੂਨਾਈਟਿਡ ਸਟੇਟਸ ਦੇ ਵਿੱਚ ਚਾਈਨਾ ਜਿਹੜੀ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਰਹੀ ਹੈ ਉਹਦੇ ਬਾਰੇ ਆਵਾਜ਼ ਉੱਠੀ ਹੈ। ਕੁਝ ਲੋਕਾਂ ਨੇ ਇਸ ਗੱਲ 'ਤੇ ਵੀ, ਕਈ ਲੋਕ, ਮੀ ਬੀਇੰਗ ਪਾਕਿਸਤਾਨੀ ਰੀਜਨ, ਮੇਰਾ ਜਨਮ ਪਾਕਿਸਤਾਨ ਦਾ, ਲੋਕ ਮੈਨੂੰ ਪੁੱਛ ਲੈਂਦੇ ਆ ਕਿ ਦੇਖੋ ਜੀ ਤੁਸੀਂ ਮਿਆਂਮਾਰ ਦੀ ਤਾਂ ਗੱਲ ਕਰਦੇ ਹੋ ਕਿ ਉੱਥੇ ਜੋ ਮੁਸਲਮਾਨਾਂ ਨਾਲ ਹੋ ਰਿਹਾ, ਔਰ ਹੋਰ ਥਾਵਾਂ ਪਾਕਿਸਤਾਨ ਦੀ ਬੈਕਯਾਰਡ ਜਿਹਦੇ ਨਾਲ ਪਾਕਿਸਤਾਨ ਦੇ ਬੜੇ ਗੂੜੇ ਸੰਬੰਧ ਨੇ ਜਿਸ ਮੁਲਕ ਨਾਲ, ਉੱਥੇ ਜੋ ਕੁਝ ਮੁਸਲਮਾਨਾਂ ਨਾਲ ਹੋ ਗਿਆ। ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਲੋਕਾਂ ਨੇ ਪੁੱਛਿਆ ਕਿ ਜਿਹੜੇ ਉੱਥੇ ਮੁਸਲਮਾਨ ਨੇ ਉਹਨਾਂ ਨਾਲ ਜੋ ਕੁਝ ਹੋ ਰਿਹਾ ਉਹਦੇ ਬਾਰੇ ਕਿਉਂ ਨਹੀਂ ਆਵਾਜ਼ ਉਠਾਈ ਕਿਸੇ ਨੇ। ਸੋ ਜਿਹੜੀਆਂ ਦੁਨੀਆ ਦੀਆਂ ਕੌਮਾਂ, ਉਹਨਾਂ ਦੀ ਜਿਹੜੀ ਇਹ ਅਪਰੋਚ ਹੈ ਨਾ ਵੀ ਅਸੀਂ ਜਿਹੜੇ ਹਿਊਮਨ ਰਾਈਟਸ ਸਾਨੂੰ ਵਾਰਾ ਖਾਂਦੇ ਨੇ ਉਹ ਸਪੋਰਟ ਕਰਾਂਗੇ। ਸਿਲੈਕਟਿਵ ਜਿਹੜਾ ਜਸਟਿਸ ਹੈ, ਮੈਂ ਇਸ ਵਾਸਤੇ ਵੀ ਥੋੜਾ ਪੰਜਾਬੀ ਦਾ ਗੂੜਾ ਸ਼ਬਦ ਵਰਤਿਆ ਕਿ ਸਿਲੈਕਟਿਵ ਜਸਟਿਸ ਤੇ ਸਿਲੈਕਸ਼ਨ ਵੀ, ਸਪਿਕ ਐਂਡ ਚੂਜ਼। ਹਿਊਮਨ ਰਾਈਟਸ ਦਾ ਜਿਹੜਾ ਏਜੰਡਾ ਹੈ ਨਾ, ਉਹ ਕੋਈ ਸ਼ਾਪਿੰਗ ਨਹੀਂ ਹੈ ਬਾਸਕਟ, ਵੀ ਅਸੀਂ ਸੁਪਰਮਾਰਕੀਟ ਗਏ ਆ, ਸਾਨੂੰ ਇਹ ਸੁਪਰਮਾਰਕੀਟ ਦੇ ਆਂਡੇ ਪਸੰਦ ਨੇ ਪਰ ਟਮਾਟਰ ਅਸਾਂ ਕਿਤੇ ਹੋਰ ਲੈਣੇ, ਇੱਦਾਂ ਨਹੀਂ। ਹਿਊਮਨ ਰਾਈਟਸ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ, ਔਰ ਉਹਨੂੰ ਹਰ ਕੌਮ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਜਦ ਤੱਕ ਸਾਡੀ ਇਹ ਅਪਰੋਚ ਨਹੀਂ ਹੁੰਦੀ ਤੇ ਇਹ ਜਿਹੜੇ ਕੌਨਫਲਿਕਟ ਨੇ ਦੁਨੀਆ ਦੇ ਕਦੇ ਵੀ ਰਿਜ਼ੋਲਵ ਨਹੀਂ ਹੋਣੇ। ਜੀ ਡਾਕਟਰ ਸਾਹਿਬ, ਇਸ ਸਾਰੇ ਪਾਰਟ ਦੇ ਵਿੱਚ ਜੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਗੱਲ ਕਰੀਏ ਤੇ ਖਾਸ ਤੌਰ ਤੇ ਭਾਰਤ ਦੀ ਕਸ਼ਮੀਰ ਦੇ ਇਸ਼ੂ ਤੇ ਵੀ ਅਸੀਂ ਵਿਚਾਰ ਚਰਚਾ ਤੁਸੀਂ ਕੀਤੇ ਆ, ਵਿਚਾਰ ਦਿੱਤੇ ਆ, ਬਟ ਕਸ਼ਮੀਰ ਤੋਂ ਬਿਯੋਂਡ ਜਾਂਦਿਆਂ ਖਾਸ ਤੌਰ ਤੇ ਜਦੋਂ ਤੋਂ ਨਰਿੰਦਰ ਮੋਦੀ ਦੀ ਹਕੂਮਤ 2014 ਦੇ ਵਿੱਚ ਭਾਰਤ ਦੇ ਵਿੱਚ ਆਈ ਹੈ, ਉਹ ਤੋਂ ਬਾਅਦ ਹਿਊਮਨ ਰਾਈਟਸ ਦਾ ਜਿਹੜਾ ਇਸ਼ੂ ਹੈ ਉਹ ਬੜੇ ਵੱਡੇ ਲੈਵਲ ਤੇ ਅਟਰੋਸਿਟੀਜ਼ ਹੋਣ, ਵਾਇਓਲੇਸ਼ਨਸ ਹੋਣ ਭਾਰਤ ਦੇ ਵਿੱਚ, ਜਾਂ ਵਿਰੋਧੀਆਂ ਦੀ ਜਿਹੜੀ ਆਵਾਜ਼ ਹੈਗੀ ਆ ਉਹਨੂੰ ਦੱਬਣ ਦੀ, ਕੁਚਲਣ ਦੀ ਲਾਈਨ ਹੋਵੇ, ਇਹਦੀਆਂ ਗੱਲਾਂ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਪਲੇਟਫਾਰਮਸ ਤੱਕ ਦੇਖਣ ਨੂੰ ਮਿਲ ਰਹੀਆਂ ਨੇ। ਪਰ ਉਹਦਾ ਜਿਹੜਾ ਅਸਰ ਹੈ ਬੈਕ ਹੋਮ ਇੰਡੀਆ ਦੇ ਵਿੱਚ, ਉਹਦਾ ਕੋਈ ਰਿਐਕਸ਼ਨ ਜਾਂ ਉਹਦਾ ਇਹ ਹੋਵੇ ਵੀ ਸਰਕਾਰ ਉਹਦਾ ਕੋਈ ਨੋਟਿਸ ਲਵੇ ਜਾਂ ਆਪਣੇ ਜਿਹੜੇ ਪੈਰ ਹੈਗੀ ਉਹ ਪਛਾਂ ਖਿੱਚੇ, ਉਹ ਨਹੀਂ ਨਜ਼ਰ ਆ ਰਿਹਾ। ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? ਦੇਖੋ, ਇਸ ਵੇਲੇ ਜੋ ਭਾਰਤ ਦੀ ਹਾਲਤ ਹੈ ਇਹ ਐਗਜ਼ੈਕਟਲੀ 1930s ਦਾ ਜਰਮਨੀ ਹੈ। ਉਦੋਂ ਜਦੋਂ ਕਿ ਨਾਜ਼ੀਆਂ ਦੀਆਂ ਨੀਤੀਆਂ ਹਰ ਗੱਲ ਲਈ ਯਹੂਦੀਆਂ ਨੂੰ ਦੋਸ਼ੀ ਠਹਿਰਾਉਣਾ ਜਾਂ ਜਿਪਸੀ ਜਾਂ ਦੂਸਰੇ ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਸਮਾਜ ਦਾ ਕੋਡ ਦੱਸਣਾ, ਜਾਂ ਫਿਜ਼ੀਕਲੀ ਹੈਂਡੀਕੈਪਡ ਜਾਂ ਸਿਵਲ ਲਿਬਰਟੇਰੀਅਨ, ਇਹਨਾਂ ਸਾਰਿਆਂ ਦੇ ਉੱਤੇ ਦੋਸ਼ ਦੇਣਾ। ਉਹਦੇ ਲਈ ਜੇ ਲੋੜ ਪਈ ਤਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਪਾਰਲੀਮੈਂਟ ਬਿਲਡਿੰਗ ਸੀ ਉਹਨੂੰ ਆਪ ਹੀ ਅੱਗ ਲਾ ਕੇ
ਜਿਹੜੀ ਹੈ ਉਹ ਕਮਿਊਨਿਸਟਾਂ ਨੂੰ ਦੀ ਪਰਸੀਕਿਊਸ਼ਨ ਸ਼ੁਰੂ ਕਰ ਦਿੱਤੀ। ਔਰ ਉਸ ਵੇਲੇ ਵੀ ਅਮਰੀਕਾ ਦੇ ਵਿੱਚ ਹਾਲਾਂਕਿ ਡਿਪਰੈਸ਼ਨ ਚੋਂ ਅਮਰੀਕਾ ਉੱਭਰ ਰਿਹਾ ਸੀ, ਰੂਜ਼ਵੈਲਟ ਵਰਗੀ ਪਰਸਨੈਲਿਟੀ ਜਿਹਨੂੰ ਅਮਰੀਕਾ 'ਚ ਐਜ਼ ਏ ਗ੍ਰੇਟ ਪ੍ਰੈਜ਼ੀਡੈਂਟ ਜਾਣਿਆ ਜਾਂਦਾ ਹੈ, ਇਹਨਾਂ ਦੇ ਕੋਲ ਜਦੋਂ ਲੋਕ ਆ ਕੇ ਕੋਈ ਪੁਕਾਰ ਵੀ ਕਰਦੇ ਸੀ ਜਾਂ ਦੂਸਰੇ ਸੀ ਤਾਂ ਇਹ ਕਹਿੰਦੇ ਸੀ ਨਾ 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 ਉਹ ਤਾਂ ਕੁਝ ਨਹੀਂ ਹੋ ਰਿਹਾ, ਤਾਂ ਪ੍ਰੋਪੇਗੈਂਡਾ। ਉੱਥੇ ਜਾ ਕੇ ਦੇਖੋ ਬਾਜ਼ਾਰ ਭਰੇ ਹੋਏ ਨੇ, ਬੜੀਆਂ ਰੌਣਕਾਂ ਬਾਜ਼ਾਰਾਂ 'ਚ, ਚਰਚਾਂ 'ਚ ਵੀ ਲੋਕ ਜਾਂਦੇ ਨੇ, ਗੱਡੀਆਂ ਬੜੇ ਟਾਈਮ ਸਿਰ ਚੱਲਦੀਆਂ, ਹਰ ਚੀਜ਼ ਬੜੀ ਹੈ। ਤੇ ਜਦੋਂ ਫਿਰ ਉਸ ਚੋਂ ਔਰ ਇਹੀ ਕਾਰਨ ਸੀ ਕਿ ਪਹਿਲੇ 2.5 ਸਾਲ ਅਮਰੀਕਾ ਜਿਹੜਾ ਉਹ ਨਿਊਟਰਲ ਦੇ ਉੱਤੇ ਖਲੋਤਾ, ਉਹਨਾਂ ਨੇ ਕੋਈ ਜਰਮਨ ਜਾਂ ਇਟਲੀ ਦੇ ਖਿਲਾਫ ਕੋਈ ਲਾਈਨ ਨਹੀਂ ਲਈ। ਲੇਕਿਨ ਜਦੋਂ ਇਹ ਹੋ ਗਿਆ ਫਿਰ ਸਭ ਤੋਂ ਪਹਿਲਿਆਂ ਚੋਂ ਸੀ, ਔਰ ਇਹ ਨਾਰਾ ਵੀ ਗੂੰਜਿਆ ਕਿ ਜੀ ਨੈਵਰ ਅਗੇਨ, ਨੈਵਰ ਅਗੇਨ। ਲੇਕਿਨ ਹੁਣ ਅੱਜ ਜੋ ਇੰਡੀਆ ਦੇ ਵਿੱਚ ਬਿਲਕੁਲ, ਜੇ ਤੁਸੀਂ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਤੁਸੀਂ ਥੋੜ੍ਹਾ ਜਿਹਾ ਸਰਚ ਕਰੋ RSS ਦਾ ਜਨਮ ਕਿੱਦਾਂ ਹੁੰਦਾ ਹੈ, ਗੋਲਵਲਕਰ ਬੰਚ ਆਫ ਥਾਟਸ ਜਿਹੜਾ ਉਹਦੀ ਲਿਖਤ ਹੈ ਉਹ ਨਾਜ਼ੀਆਂ ਬਾਰੇ ਕੀ ਕਹਿੰਦਾ ਹੈ। ਉਹ ਕਹਿੰਦਾ ਵੀ ਜੋ ਸੋਲੂਸ਼ਨ ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ ਭਾਰਤ ਦੇ ਵਿੱਚ ਇਹੀ ਹੋਏਗਾ, ਇਹੀ ਉਹਦਾ ਹੱਲ ਹੈ। ਸੋ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ 23 ਮਾਰਚ 1940 ਦੇ ਲਾਹੌਰ ਡੈਕਲੇਰੇਸ਼ਨ ਤੋਂ ਬਾਅਦ ਪਾਕਿਸਤਾਨ ਦੇ ਕਨਸੈਪਟ ਵੱਲ ਤੁਰੇ, ਉਹਨਾਂ ਤੋਂ ਵੱਡਾ ਸੈਕੂਲਰ ਔਰ ਮੈਨ ਆਫ ਇੰਟੈਗ੍ਰਿਟੀ ਕੌਣ ਸੀ? ਲੇਕਿਨ ਉਹਨਾਂ ਨੇ ਉਸ ਪੀਰੀਅਡ ਦੇ ਗਾਂਧੀ, ਨਹਿਰੂ, ਪਟੇਲ ਵਰਗੇ ਲੋਕ ਜਿਨ੍ਹਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਪਹਿਨਿਆ ਹੋਇਆ ਸੀ, ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹ ਅੱਜ ਤਾਂ ਜੇ ਅੰਗਰੇਜ਼ ਇੱਥੇ ਬੈਠੇ ਨੇ। ਔਰ 1937 ਦੇ ਵਿੱਚ ਜਦੋਂ ਉਹਨਾਂ ਦੀਆਂ ਸਟੇਟ ਜਿੱਥੇ ਕਾਂਗਰਸ ਡੋਮੀਨੇਟਡ ਮਿਨਿਸਟਰੀਜ਼ ਬਣੀਆਂ, ਜੋ ਅੱਜ ਅਸੀਂ ਦੇਖਦੇ ਹਾਂ ਜੀ, ਸੂਰਜ ਨਮਸਕਾਰ, ਯੋਗਾ, ਫਲਾਣੇ ਢਿਮਕੇ, ਇਹ ਸਾਰੇ ਗਊ ਪੂਜਾ, ਇਹ ਸਾਰੇ ਉਸ 1936-37 'ਚ ਨਜ਼ਰ ਆ ਗਿਆ ਸੀ। ਹੁਣ ਤਾਂ ਉਹਨਾਂ ਦੇ ਹੱਥ 'ਚ ਹਕੂਮਤ ਹੈ ਜਿਨ੍ਹਾਂ ਨੇ ਉਹ ਲਬਾਦਾ ਵੀ ਬੁਲਾ ਕੇ ਪਰੇ ਮਾਰਿਆ, ਔਰ ਉਹ ਇਸ ਗੱਲ ਦੇ ਉੱਤੇ ਬਜ਼ਿੱਦ ਨੇ ਕਿ ਅਸੀਂ ਮਨੂ ਸਮ੍ਰਿਤੀ ਨੂੰ ਜਿਹੜਾ ਉਹੀ ਸੰਵਿਧਾਨ ਬਣਾਉਣਾ। ਔਰ ਜੋ ਚੱਲ ਰਿਹਾ ਜਿਵੇਂ ਕਾਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਨੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਸਟਿਸ ਮਾਰਕੰਡੇ ਕਾਟਜੂ ਜਿਹੜਾ ਖੁਦ ਕਸ਼ਮੀਰੀ ਬ੍ਰਾਹਮਣ ਹੈ, ਸੁਪਰੀਮ ਕੋਰਟ ਦਾ ਜਸਟਿਸ ਰਿਹਾ, ਉਹ ਕਹਿ ਰਿਹਾ 4 ਮਹੀਨੇ ਹੋ ਗਏ ਨੇ ਸੁਪਰੀਮ ਕੋਰਟ, ਉਹਨੇ ਕਿਹਾ ਉਹਦਾ ਟਾਈਟਲ ਸੀ ਉਹਦੇ ਰਾਈਟ ਅਪ ਦਾ ਕਿ ਸੁਪਰੀਮ ਕੋਰਟ ਹੈਜ਼ ਸ਼ੇਮਫੁਲੀ ਸਰੈਂਡਰਡ ਬਿਫੋਰ ਬੀਜੇਪੀ। ਕਿੱਥੇ ਆਰਟੀਕਲ 21 ਕਾਨਸਟੀਟਿਊਸ਼ਨ ਦਾ? ਦਰਜਨਾਂ ਪਟੀਸ਼ਨਾਂ ਨੇ ਉਹ ਇਕੱਠੀਆਂ ਕਰਕੇ ਸੁਪਰੀਮ ਕੋਰਟ ਉਹਦੇ ਤੇ ਬੈਠਾ ਹੋਇਆ। ਸੋ ਜੋ ਨਜ਼ਰ ਆ ਰਿਹਾ, ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਜਿਹੜਾ ਕੁਝ ਉੱਥੇ ਹੋਣ ਜਾ ਰਿਹਾ ਹੈ, ਜਿੱਥੇ ਜਰਮਨ ਦੇ ਤਾਂ ਕਿੰਨੀ ਪਾਪੂਲੇਸ਼ਨ ਸੀ ਉਸ ਪੀਰੀਅਡ 1 ਬਿਲੀਅਨ 300 ਮਿਲੀਅਨ ਲੋਕ ਅੱਜ ਉਸ ਵਿਚਾਰਧਾਰਾ ਦੇ ਸ਼ਿਕੰਜੇ 'ਚ ਨੇ ਜਿਨ੍ਹਾਂ ਦਾ ਸਲੋਗਨ ਹਿੰਦੂ ਹਿੰਦੀ ਹਿੰਦੁਸਤਾਨ ਹੈ, ਔਰ ਜਿਨ੍ਹਾਂ ਨੇ ਇੱਕ ਸਭ ਤੋਂ ਵੱਡੀ ਦੁਨੀਆ ਦੀ ਜੇ ਕੋਈ ਦਹਿਸ਼ਤਗਰਦ ਰੌਲਾ ਪੈ ਰਿਹਾ ਜੀ, ਇੰਟਰਨੈਸ਼ਨਲ ਟੈਰਰਿਜ਼ਮ, ਫਲਾਣਾ, ਇੱਥਰ ਟ੍ਰੇਨ, RSS ਤੋਂ ਵੱਡੀ ਕਿਹੜੀ ਟੈਰਰਿਸਟ ਜਮਾਤ ਹੈ ਜਿਹੜੇ ਕਿ ਬੱਚਿਆਂ ਨੂੰ 6-7 ਸਾਲ ਦੇ ਨੂੰ ਪਿਕ ਕਰਦੇ ਨੇ। ਅਸੀਂ ਮਦਰਸਿਆਂ ਜਾਂ ਦੂਜਿਆਂ ਦੀ ਗੱਲ ਤਾਂ ਕਰਦੇ ਹਾਂ ਕਿਉਂਕਿ ਸੂਟ ਕਰਦਾ ਵੈਸਟਰਨ ਪਾਵਰਸ ਨੂੰ। ਉੱਥੇ ਜਾ ਕੇ ਦੇਖੋ ਹਾਲ ਕੀ ਹੈ। ਟ੍ਰਾਈਬਲਸ ਜਿਹੜੇ ਉੱਥੋਂ ਦੇ ਓਰੀਜਨਲ ਲੋਕ ਨੇ, ਕਿਵੇਂ ਉਹਨਾਂ ਦੇ 6-6 7-7 ਸਾਲਾਂ ਦੇ ਬੱਚੇ ਘਰੋਂ ਚੁੱਕ ਕੇ ਸ਼ਿਸ਼ੂ ਭਾਰਤੀ ਦੇ ਨਾਂ ਥੱਲੇ ਫੁੱਟ ਸ਼ੋਲਜਰ RSS ਦੇ ਤਿਆਰ ਕੀਤੇ ਗਏ ਨੇ। ਔਰ ਕਿੰਨੇ ਮਿਲੀਅਨ ਲੋਕ ਇਹ ਜਿਹੜੇ ਵੇਲੇ ਮਰਜ਼ੀ ਸੜਕਾਂ ਤੇ ਉਤਾਰ ਦੇਣ। ਇਹ ਕਿੱਥੋਂ ਆ ਜਾਂਦੀਆਂ ਨੇ ਲਿੰਚਿੰਗ ਭੀੜਾਂ? ਕੋਈ ਘਰ ਵਾਪਸੀ ਦੇ ਨਾਂ ਥੱਲੇ, ਕੋਈ ਗਊ ਮਾਤਾ, ਕੋਈ ਲਵ ਜਿਹਾਦ, ਇਹ ਸਾਰੇ ਉਵੇਂ ਹੀ ਸਲੋਗਨ ਘੜੇ ਗਏ ਨੇ। ਔਰ ਦੋਸ਼ ਦਿੱਤਾ ਜਾ ਰਿਹਾ ਹੈ ਮਾਈਨੋਰਿਟੀਜ਼ ਨੂੰ ਜਿਵੇਂ ਕਿ ਨਾਜ਼ੀਆਂ ਨੇ ਕੀਤਾ ਸੀ। ਸੋ ਜੋ ਮੈਨੂੰ ਨਜ਼ਰ ਆ ਰਿਹਾ, ਮੈਂ ਸਮਝਦਾ ਕਿ ਇਹ ਜਦੋਂ ਇਹਨਾਂ ਦਾ ਇਹ ਈਰਾ ਐਂਡ ਹੋਏਗਾ, ਇਹ ਬਾਕੀ ਤਾਂ ਇਹਨਾਂ ਦਾ ਮਾਈਟ ਹੈ, ਮਾਈਟ ਇਜ਼ ਰਾਈਟ ਕਿਹਾ ਜਾਂਦਾ, ਪਰ ਮਾਈਟ ਦੇ ਨਾਲ ਐਲ ਵੀ ਲੱਗਾ ਹੋਇਆ ਜਿਹਨੂੰ ਅਸੀਂ ਐਲ ਮਾਈਟੀ ਕਹਿੰਦੇ ਹਾਂ, ਵੀ ਅਲਟੀਮੇਟਲੀ ਰੱਬ ਦੀ ਰਹਿਮਤ ਹੋਏ ਤੇ ਉਹ ਜਿਹੜਾ ਇਹ ਸਾਰੇ ਨੂੰ ਪਲਟ ਦੇ। ਲੇਕਿਨ ਜੋ ਨਜ਼ਰ ਆ ਰਿਹਾ ਹੈ ਉਹ ਬਹੁਤ ਖੌਫਨਾਕ ਹੈ ਔਰ ਉਹ ਕੰਬਾ ਦੇਣ ਵਾਲਾ ਹੈ ਕਿ ਸਾਊਥ ਏਸ਼ੀਆ ਕਿਸ ਪਾਸੇ ਵੱਲ ਧੱਕਿਆ ਜਾ ਰਿਹਾ। ਔਰ ਇਹਦੇ ਨਾਲ ਗੱਲ ਇਹ ਨਹੀਂ ਹੈ ਵੀ ਕਿੰਨੀ ਕੁ ਦੇਰ, ਅਲਟੀਮੇਟਲੀ ਜੇ ਤੁਸੀਂ 200 ਮਿਲੀਅਨ ਮੁਸਲਮਾਨਾਂ ਨੂੰ ਜਾਂ 30 ਮਿਲੀਅਨ ਈਸਾਈਆਂ ਨੂੰ, 30 ਮਿਲੀਅਨ ਸਿੱਖਾਂ ਨੂੰ ਪੁਸ਼ ਕਰ ਰਹੇ ਹੋ ਕੰਧ ਦੇ ਨਾਲ, ਉਹ ਤਾਂ ਕੈਟ ਵਰਗਾ ਜਿਹੜਾ ਡੋਮੈਸਟਿਕ ਹੈ ਉਹ ਵੀ ਫਿਰ ਸ਼ੇਰਨੀ ਬਣ ਜਾਂਦੀ ਹੈ। ਔਰ ਫਿਰ ਨਾਲ ਪਾਕਿਸਤਾਨ ਜਿਹੜਾ ਨਿਊਕਲੀਅਰ ਪਾਵਰ ਹੈ, ਅਲਟੀਮੇਟਲੀ ਇਹ ਕਿੱਧਰ ਨੂੰ ਜਾਏਗੀ ਗੱਲ? ਇੱਕ ਵਰਸਟ ਤਬਾਹੀ ਉਸ ਖਿੱਤੇ ਦੀ ਉਹ ਸਾਹਮਣੇ ਆ ਰਹੀ ਹੈ ਨਜ਼ਰ। ਪਤਾ ਨਹੀਂ ਇਹਨਾਂ ਪਾਵਰਸ ਨੂੰ ਕਿਉਂ ਨਜ਼ਰ ਨਹੀਂ ਆ ਰਹੀ, ਨਜ਼ਰ ਤਾਂ ਇਹਨਾਂ ਨੂੰ ਵੀ ਆ ਰਹੀ ਹੈ, ਪਰ ਲੈ ਦੇ ਕੇ ਪਾਵਰ ਗੇਮ, ਇਕਨੋਮਿਕਲ ਕੋਰੀਡੋਰ, ਬੈਲੈਂਸ, ਕਿੱਥੇ ਕੀ ਕਰਨਾ ਹੈ, ਕਿਹਦਾ ਸੌਦਾ ਜ਼ਿਆਦਾ ਵਿਕਣਾ ਹੈ, ਕਿਹਦੇ ਹਥਿਆਰ ਵਿਕਣੇ ਨੇ, ਇਸ ਕਿਸਮ ਦੀਆਂ ਖੇਡਾਂ ਨੇ। ਔਰ ਇਹ ਇਨਸਾਨੀਅਤ ਦੇ ਨਾਂ ਦੇ ਉੱਤੇ ਜੋ ਇਸ ਵੇਲੇ ਹੈ, ਮੈਂ ਸਭ ਤੋਂ ਸਮਝਦਾ ਵੀ ਸਭ ਤੋਂ ਵੱਡਾ ਖਤਰਾ ਜੇ ਇਨਸਾਨਾਂ ਦੇ ਸਿਰ ਦੇ ਉੱਤੇ, ਇਨਸਾਨੀਅਤ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਤੇ ਉਹ ਸਾਊਥ ਏਸ਼ੀਆ ਦਾ ਖਿੱਤਾ ਹੈ।
ਔਰ ਉਹ ਭਾਰਤ ਦੇ ਨਾਂ ਦਾ ਆਰਟੀਫੀਸ਼ੀਅਲ ਮੁਲਕ ਹੈ ਜਿਹੜਾ ਅੰਗਰੇਜ਼ਾਂ ਨੇ ਐਜ਼ ਐ ਐਡਮਿਨਿਸਟ੍ਰੇਟਿਵ ਯੂਨਿਟ 25-30 ਨੈਸ਼ਨੈਲਿਟੀਜ਼ ਇੱਕ ਦੇ ਵਿੱਚ ਧੱਕ ਦਿੱਤੀਆਂ ਔਰ ਉਹਨਾਂ ਨੇ ਭਾਰਤ ਬਣਾ ਦਿੱਤਾ ਹੈ ਔਰ ਉਹ ਜਿਹੜੇ ਨੇ ਉਹਨੂੰ ਹੁਣ ਮੰਨੂ ਦਾ ਜਿਹੜਾ ਇੱਕ ਇਮੈਜਿਨਰੀ ਭਾਰਤ ਹੈ ਉਸ ਵੱਲ ਤੱਕ ਕੇ ਲਿਜਾ ਰਹੇ ਨੇ। ਜੀ ਡਾਕਟਰ ਚੀਮਾ, ਇਸ ਸਾਰੇ ਪਾਰਟ ਦੇ ਵਿੱਚ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਗੱਲ ਹੋ ਰਹੀ ਹੈ ਉੱਥੇ ਘੱਟ ਗਿਣਤੀਆਂ ਦੇ ਖਿਲਾਫ ਜਿਹੜਾ ਤਸ਼ੱਦਦ ਹੈ ਉਹਦਾ ਵਿਸ਼ੇਸ਼ ਤੌਰ ਤੇ ਜ਼ਿਕਰ ਹੁੰਦਾ ਹੈ। ਡਾਕਟਰ ਸਾਹਿਬ ਨੇ ਇੰਡੀਆ ਦਾ ਇਹਦੇ ਵਿੱਚ ਜ਼ਿਕਰ ਕੀਤਾ ਤੇ ਜਦੋਂ ਸਾਊਥ ਏਸ਼ੀਅਨ ਖਿੱਤੇ 'ਚ ਗੱਲ ਹੁੰਦੀ ਹੈ ਤਾਂ ਇੰਡੀਆ ਵੱਲੋਂ ਪਾਕਿਸਤਾਨ ਤੇ ਵੀ ਇਹ ਬਲੇਮ ਲੱਗਦਾ, ਪਾਕਿਸਤਾਨ ਵੱਲੋਂ ਇੰਡੀਆ ਤੇ ਇਹ ਬਲੇਮ ਲੱਗਦਾ। ਜੇ ਇੰਡੀਆ ਤੇ ਪਾਕਿਸਤਾਨ ਦੋਨਾਂ ਦਾ ਤੁਸੀਂ ਕੰਪੈਰੀਜ਼ਨ ਕਰਨਾ ਹੋਵੇ ਤੇ ਕਿਵੇਂ ਦੇਖਦੇ ਹੋ ਹਿਊਮਨ ਰਾਈਟਸ ਦੇ ਇਸ਼ੂਜ਼ ਦੇ ਉੱਤੇ? ਇੰਟਰਨੈਸ਼ਨਲ ਜਿਹੜੀਆਂ ਵਾਚਡੌਗ ਰਿਪੋਰਟਸ ਹੈਗੀਆਂ ਨੇ ਉਹ ਵੀ ਹਿਊਮਨ ਰਾਈਟਸ ਇੰਡੈਕਸ ਹੈਗਾ ਜਿਹਦੇ ਤੇ ਸਾਲਾਨਾ ਜਿਹੜੀ ਉਹਨਾਂ ਦੀ ਰਿਪੋਰਟ ਆਉਂਦੀ ਹੈ ਉਹ ਹੁੰਦੀ ਹੈ, ਕਿਵੇਂ ਦੇਖਦੇ ਹੋ ਦੋਵਾਂ ਮੁਲਕਾਂ ਦਾ ਜਿਹੜਾ record ਹੈ? ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਂ ਬੜਾ ਨਿਰਪੱਖ ਹੋ ਕੇ ਗੱਲ ਕਰਨਾ ਕਿ ਦੋਵਾਂ 'ਚ ਹੀ ਇਸ਼ੂਜ਼ ਹੈਗੇ। ਇਹ ਨਹੀਂ ਕਿ ਇੰਡੀਆ 'ਚ ਸਿਰਫ ਇਸ਼ੂਜ਼ ਨੇ, ਪਾਕਿਸਤਾਨ 'ਚ ਨਹੀਂ। ਜਿਸ ਤਰ੍ਹਾਂ ਜਿਹੜੀ ਬਲੈਸਫੇਮੀ ਲਿੰਚਿੰਗ ਹੈ ਪਾਕਿਸਤਾਨ 'ਚ ਬਹੁਤ ਜ਼ਿਆਦਾ ਹੈ, ਹਾਲਾਂਕਿ ਉੱਥੇ ਬਲੈਸਫੇਮੀ ਲਾਅ ਮੌਜੂਦ ਨੇ, ਲੋਕ ਕੋਰਟ ਤੱਕ ਜਾਣ ਨਹੀਂ ਦਿੰਦੇ। ਕਿਸੇ ਵੀ ਬੰਦੇ ਤੇ ਨਾਮੂਸੇ ਰਸਾਲ ਲੱਦਾ ਕੇਸ ਪਾ ਕੇ ਉਸ ਬੰਦੇ ਨੂੰ ਸਰੇਆਮ, ਜਿਸ ਤਰ੍ਹਾਂ ਬੀਫ ਲਿੰਚਿੰਗ ਹੁੰਦੀ ਹੈ ਗਊ ਮਾਤਾ ਦੇ ਕਹਿਣ ਦੇ ਉੱਤੇ ਲੋਕ ਮਾਰ ਦਿੰਦੇ ਨੇ, ਇਸੇ ਤਰ੍ਹਾਂ ਹੀ ਲੋਕ ਝੂਠਾ ਆਰੋਪ ਲਾ ਕੇ ਕਿਸੇ ਵੀ ਮਾਈਨੋਰਿਟੀ ਦੇ ਬੰਦੇ ਤੇ ਕਿ ਇਹਨੇ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਗੁਸਤਾਖੀ ਕੀਤੀ ਹੈ। ਬਹੁਤ ਸਾਰੇ ਲੋਕਾਂ ਨੂੰ ਮਾਰਿਆ ਕੁੱਟਿਆ ਵੀ ਗਿਆ, ਜਾਨੋਂ ਵੀ ਮਾਰਿਆ ਗਿਆ ਹੈ। ਜਦੋਂ ਮੁਲਕ ਦਾ ਕਾਨੂੰਨ ਮੌਜੂਦ ਹੈ ਤੇ ਫਿਰ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ, ਬਜਾਏ ਦੇ ਕਿ ਤੁਸੀਂ ਕਾਨੂੰਨ ਹੱਥ 'ਚ ਲਵੋ। ਫਿਰ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ ਡਿਕਰੀਜ਼ ਹੋਈ ਹੈ ਪਾਕਿਸਤਾਨ 'ਚ, ਇਹ ਵੀ ਇੱਕ ਕੰਸਰਨ ਹੈ। ਕੁਛ ਹਿੰਦੂ ਕੁੜੀਆਂ ਜਿਹੜੀਆਂ ਸਿੰਧ 'ਚ ਖਾਸ ਤੌਰ ਤੇ ਪਤਾ ਨਹੀਂ ਖੁਦ ਉਹਨਾਂ ਨੇ ਆਪਣੀ ਪਸੰਦ ਨਾਲ ਮੁਸਲਮਾਨਾਂ ਨਾਲ ਸ਼ਾਦੀ ਕੀਤੀ ਹੈ, ਕਨਵਰਜਨ ਕੀਤੀ ਹੈ, ਉਹ ਫੋਰਸਫੁਲੀ ਹੋਈ। ਬਹਰਹਾਲ ਇੱਕ ਇੰਟਰਨੈਸ਼ਨਲੀ ਤੌਰ ਤੇ ਮੁੱਦੇ ਨੂੰ ਚੁੱਕਿਆ ਜਾਂਦਾ। ਲੇਕਿਨ ਜਿਹੜਾ ਮੇਜਰ ਮੈਂ ਜਿਹੜੀ ਇੰਡੀਆ 'ਚ ਵਾਇਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ, ਉਹਦੇ ਡਾਕਟਰ ਸਾਹਿਬ ਨੇ ਬਹੁਤ ਡਿਟੇਲ ਨਾਲ ਗੱਲ ਕੀਤੀ ਹੈ। ਮੈਂ ਤਾਂ ਕਾਂਗਰਸ 'ਚ ਉਹਦੇ ਬਾਰੇ ਗੱਲ ਕੀਤੀ ਹੈ। ਮੇਰੀ ਇੰਡੀਆ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਇੱਥੇ ਦੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਵੀ ਮੌਜੂਦ ਹੈ। ਸੋ ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦਾ। ਜਿਹੜਾ ਮੈਂ ਇਨ ਕੰਪੈਰੀਜ਼ਨ ਅਮਰਵੀਰ ਕਰਨਾ ਉਹ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਕੋਈ ਵੀ ਪਾਰਟੀ ਘੱਟ ਗਿਣਤੀਆਂ ਦਾ ਘਾਣ ਕਰਕੇ ਅੱਜ ਤੱਕ ਹਕੂਮਤ 'ਚ ਨਹੀਂ ਆਈ। ਨਾ ਕਦੇ ਕਿਸੇ ਪਾਕਿਸਤਾਨ 'ਚ ਅਗਰ ਕੋਈ ਪਾਰਟੀ ਕਵੇ, ਜਿਸ ਤਰ੍ਹਾਂ ਬੀਜੇਪੀ ਨਾਰਾ ਲਾਉਂਦੀ ਆ ਕਿ ਅਸਾਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਅਸਾਂ ਇੱਥੇ ਮੁਸਲਮਾਨਾਂ ਦਾ ਘਾਣ ਕਰਨਾ, ਅਸਾਂ ਸਿੱਖਾਂ ਨੂੰ ਮਾਰਨਾ, ਅਸਾਂ ਕਸ਼ਮੀਰੀਆਂ ਨੂੰ ਕੁੱਟਣਾ, ਪਾਕਿਸਤਾਨ 'ਚ ਅਗਰ ਕੋਈ ਪਾਰਟੀ ਇਦਾਂ ਦੀ ਗੱਲ ਕਰੇ ਉਹਨੂੰ ਕੋਈ ਬੰਦਾ ਵੋਟ ਨਾ ਦੇ। ਫਿਰ ਪਾਕਿਸਤਾਨ ਦੇ ਵਿੱਚ ਵਾਰ ਮੌਂਗਰਿੰਗ ਪਾਰਟੀ ਅੱਜ ਤੱਕ ਕੋਈ ਪੋਲੀਟਿਕਸ 'ਚ ਨਹੀਂ ਆਈ। ਹੈਗੀਆਂ ਉੱਥੇ ਹੀ ਪਾਰਟੀਆਂ, ਜਿਵੇਂ ਜਮਾਤ ਇਸਲਾਮੀ ਆ, ਉਹ ਭਾਰਤ ਵਿਰੋਧੀ ਨਾਰੇ ਵੀ ਲਾਉਂਦੇ ਆ, ਭਾਰਤ ਨੂੰ ਨਸ਼ਟ ਕਰਨ ਦੀ ਗੱਲ ਵੀ ਕਰਦੇ ਆ। ਉਹ ਇੱਕ ਸਟਰੀਟ ਪਾਵਰ ਹੈਗੇ ਆ ਜਿਸ ਤਰ੍ਹਾਂ ਸ਼ਿਵ ਸੈਨਾ ਵਾ, ਪਰ ਉਹ ਕਦੇ ਵੀ ਰਾਜ ਸੱਤਾ 'ਚ ਨਹੀਂ ਆਏ। ਸੋ ਪਾਕਿਸਤਾਨ ਦੇ ਲੋਕਾਂ ਨੂੰ ਇਹ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਇੱਦਾਂ ਦੇ ਵਿਚਾਰ ਰੱਖਣ ਵਾਲੇ ਲੋਕ ਜਿਹੜੇ ਘੱਟ ਗਿਣਤੀਆਂ ਦਾ ਕਾਰਨ ਕਰਨਾ ਚਾਹਣ, ਜਿਹੜੇ ਹਿਊਮਨ ਰਾਈਟਸ ਵਾਇਲੇਟ ਕਰਨਾ ਚਾਹਣ ਤੇ ਲੋਕਾਂ ਕੋਲੋਂ ਉਹਨਾਂ ਦੇ ਮਨੁੱਖੀ ਅਧਿਕਾਰ ਖੋਹਣਾ ਚਾਹਣ, ਇਹੋ ਜਿਹੀਆਂ ਸਰਕਾਰਾਂ, ਇਹੋ ਜਿਹੀਆਂ ਪਾਰਟੀਆਂ ਨੂੰ ਕਦੇ ਸਰਕਾਰ ਨਹੀਂ ਬਣਾਉਣ ਦਿੱਤੀ ਤੇ ਨਾ ਹੀ ਉਹਨੂੰ ਇੱਕ ਸੋ ਕਾਲਡ ਨੈਸ਼ਨਲਿਸਟਿਕ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ। ਖਾਸ ਤੌਰ ਤੇ ਇਮਰਾਨ ਖਾਨ ਦੀ ਸਰਕਾਰ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਦੇ ਜ਼ਮਾਨੇ 'ਚ ਹੋਰ, ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਉਲਾਂਘਾ ਖੁੱਲ੍ਹਾ ਹੈ, ਉਹ ਠੀਕ ਹੈ, ਉਹਨਾਂ ਨੇ ਬ੍ਰਾਂਡਿੰਗ ਥੋੜ੍ਹੀ ਜਿਹੀ ਕੁਛ ਉਹਨਾਂ ਕੋਲ ਗਲਤੀਆਂ ਹੋਈਆਂ ਵੀ, ਉਹਨੂੰ ਕਿੱਦਾਂ ਬ੍ਰਾਂਡ ਕਰਨਾ ਚਾਹੀਦਾ ਸੀ, ਪਰ ਨੈਵਰਦਲੈਸ ਦੁਨੀਆ 'ਚ ਇੱਕ ਬਹੁਤ ਪੋਜ਼ਿਟਿਵ ਮੈਸੇਜ ਗਿਆ ਹੈ ਕਿ ਦੇਖੋ ਪਾਕਿਸਤਾਨ ਨੇ ਪਾਕਿਸਤਾਨ ਜਿਹਦੇ ਉੱਤੇ ਅੱਤਵਾਦ ਦਾ, ਕੱਟੜਪੰਥਤਾ ਦਾ ਇੱਕ ਲੇਬਲ ਲੱਗਾ ਸੀ, ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਇੱਕ ਬਹੁਤ ਸੋਹਣਾ ਮੈਸੇਜ ਬਾਹਰ ਗਿਆ ਹੈ। ਫਿਰ ਤੁਸੀਂ ਦੇਖਿਆ ਕਿ ਪਾਕਿਸਤਾਨ ਦੇ ਇੱਕ ਜਿਹੜਾ ਸੀ ਪ੍ਰੋਵਿੰਸ਼ੀਅਲ ਮਿਨਿਸਟਰ ਨੇ, ਔਰ ਉਹ ਗੱਲ ਵੀ ਠੀਕ ਸੀ ਕਿ ਉਹਨੇ ਕਿਹਾ ਵੀ ਜਿਹੜੇ ਹਿੰਦੂ ਆ ਉਹ ਕੁਛ ਜਿਹੜੇ ਆ ਉਹ ਕੰਜ਼ਿਊਮ ਕਰਦੇ ਵੀ ਆ ਗਊ ਮਾਤਾ ਦਾ ਜਿਹੜਾ ਮੂਤ ਹੈ ਜਾਂ ਉਹਦਾ ਯੂਰਨ ਆ। ਉਹਨੇ ਗੱਲ ਕੀਤੀ ਤੇ ਉਹਨੂੰ ਕੈਬਨਿਟ ਤੋਂ ਰਿਜ਼ਾਈਨ ਕਰਨਾ ਪਿਆ। ਉਹ 'ਤੇ ਪ੍ਰੈਸ਼ਰ ਪਾਇਆ ਗਿਆ ਪਾਕਿਸਤਾਨ ਸਰਕਾਰ ਵੱਲੋਂ ਵੀ ਇੱਦਾਂ ਗਲਤ ਮੈਸੇਜ ਜਾਂਦਾ ਘੱਟ ਗਿਣਤੀਆਂ ਨੂੰ। ਸੋ ਉਹਦੇ 'ਚ ਸਿਚੁਏਸ਼ਨ ਜਿਹੜੀ ਹੈ ਕਾਫੀ ਹੌਸਲਾ ਅਫਜ਼ਾ ਹੈ। ਔਰ ਲੋਕਾਂ ਦੀ ਜਿਹੜੀ ਅਪਰੋਚ ਹੈ, ਪਾਕਿਸਤਾਨ ਦੇ ਲੋਕ ਇੱਕ ਤਾਂ ਜਿਸ ਤਰ੍ਹਾਂ ਉਹ ਪਾਕਿਸਤਾਨ ਦਾ ਮੀਡੀਆ ਵੀ, ਅੱਛਾ ਕਈ ਵਾਰੀ ਆਪਾਂ ਪਾਕਿਸਤਾਨ ਦਾ ਮੀਡੀਆ ਕੋਈ ਜ਼ਰੂਰਤ ਤੋਂ ਜ਼ਿਆਦਾ ਹੀ ਲਿਬਰਲ ਹੈ ਕਿ ਜਿਨ੍ਹਾਂ ਚੀਜ਼ਾਂ ਪਾਕਿਸਤਾਨ ਦੀ ਸ਼ਲਾਘਾ ਕਰਨੀ ਚਾਹੀਦੀ ਉਹਦੀ ਸ਼ਲਾਘਾ ਨਹੀਂ ਕਰਦਾ, ਇੰਡੀਆ ਦੀ ਸ਼ਲਾਘਾ ਕਰ ਦਿੰਦਾ। ਔਰ ਪਰ ਦੂਸਰੇ ਪਾਸੇ ਉਹ ਹਰ ਵਕਤ ਇੱਕ ਜਿਹੜੀ ਵਾਰ ਮੌਂਗਰਿੰਗ, ਫੀਅਰ ਮੌਂਗਰਿੰਗ ਹੁੰਦੀ ਰਹਿੰਦੀ ਹੈ ਲੋਕਾਂ ਨੂੰ। ਭਾਰਤ ਦੇ ਵੀ ਆਮ ਬੰਦੇ ਆ, ਉਹਨਾਂ ਨੂੰ ਉੱਥੇ ਦੇ ਮੀਡੀਆ ਨੇ ਤੇ ਸਿਆਸਤਦਾਨਾਂ ਨੇ ਬੇਵਕੂਫ ਬਣਾਇਆ ਹੋਇਆ ਸਿਰਫ ਸੱਤਾ 'ਚ ਰਹਿਣ ਲਈ। ਸੋ ਮੇਨ ਡਿਫਰੈਂਸ ਇਹ ਹੈ। ਔਰ ਤੁਹਾਨੂੰ ਕੋਈ ਇੱਦਾਂ ਦੀ ਮੌਬ ਲਿੰਚਿੰਗ ਦਾ ਵਾਕਿਆ ਵੀ ਨਹੀਂ ਮਿਲੇਗਾ ਕਿ ਲੋਕਾਂ ਨੇ ਇਕੱਠੇ ਹੋ ਕੇ ਘੱਟ ਗਿਣਤੀ ਨੂੰ ਮਾਰਿਆ ਹੋਵੇ, ਜਾਂ ਕਿਸੇ ਸਿੱਖ ਨੂੰ, ਕਿਸੇ ਹਿੰਦੂ ਨੂੰ ਜਾਂ ਕਿਸੇ ਈਸਾਈ ਨੂੰ ਬੁਲਾ ਕੇ ਕਿਹਾ ਹੋਵੇ, ਜਿਸ ਤਰ੍ਹਾਂ ਹੁਣ ਉੱਥੇ ਇੰਡੀਆ 'ਚ ਇਹ ਹੋ ਰਿਹਾ ਕਿ ਲੋਕਾਂ ਨੂੰ, ਮੁਸਲਮਾਨਾਂ ਨੂੰ, ਆਮ ਜਿਹੜੇ ਕਮਜ਼ੋਰ ਮੁਸਲਮਾਨਾਂ ਨੂੰ ਬੁਲਾ ਕੇ ਕਿਹਾ ਜਾਂਦਾ ਕਿ ਤੂੰ ਨਾਰਾ ਲਾ ਜੈ ਸ਼੍ਰੀ ਰਾਮ ਦਾ,
ਕਿਸੇ ਨੇ ਨਹੀਂ ਅੱਜ ਤੱਕ ਸੁਣਿਆ ਕਿ ਪਾਕਿਸਤਾਨ 'ਚ ਕਿਸੇ ਨੇ ਫੜ ਕੇ ਕਿਹਾ ਹੋਵੇ ਕਿ ਤੂੰ ਅੱਲਾਹੁ ਅਕਬਰ ਕਹਿ ਜਾਂ ਤੂੰ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਨਾ ਹੀ ਉੱਥੇ ਕੋਈ ਕਾਉ ਲਿੰਚਿੰਗ ਹੋ ਰਹੀ ਹੈ। ਸੋ ਓਵਰਆਲ ਦੋਵਾਂ ਮੁਲਕਾਂ 'ਚ ਇਸ਼ੂਜ਼ ਮੌਜੂਦ ਨੇ, ਪਰ ਪਾਕਿਸਤਾਨ ਦੇ ਵਿੱਚ ਸਟੇਟ ਦੀ ਜਿਹੜੀ ਪਾਵਰ ਹੈ, ਜਿਸ ਤਰ੍ਹਾਂ ਇੰਡੀਆ 'ਚ ਇਸ ਵੇਲੇ ਸਟੇਟ ਪਾਵਰ, ਸਟੇਟ ਲੈਡ ਰਿਪਰੈਸ਼ਨ ਹੈ ਟੂਵਰਡਸ ਮਾਈਨੋਰਿਟੀਜ਼, ਟੂਵਰਡਸ ਦ ਪੀਪਲ ਆਫ ਅਦਰ ਫੇਥ, ਉਹ ਪਾਕਿਸਤਾਨ 'ਚ ਨਹੀਂ ਹੈਗਾ। ਜੀ ਡਾਕਟਰ ਸਾਹਿਬ, ਇਸੇ ਦੇ ਉੱਤੇ ਜਿਵੇਂ ਇੰਡੀਆ ਦੇ ਵਿੱਚ ਗੱਲ ਹੋ ਰਹੀ ਹੈ ਹੁਣ, ਜਿਹੜੀ ਰੀਸੈਂਟ ਡਿਵੈਲਪਮੈਂਟ ਹੈਗੀ ਹੈ ਸਿਟੀਜ਼ਨਸ਼ਿਪ ਬਿੱਲ, ਅੱਜ ਉਹ ਲੋਕ ਸਭਾ ਦੇ ਵਿੱਚ ਵੀ ਪੇਸ਼ ਹੋਇਆ ਤੇ 311 ਤੇ 80 ਦੇ ਫਰਕ ਦੇ ਨਾਲ ਉਹ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਪਾਸ ਹੋਇਆ। ਸੋ ਕਸ਼ਮੀਰ ਦਾ ਇਸ਼ੂ ਹੋਵੇ, 370 ਧਾਰਾ ਹਟਾਉਣ ਦੀ ਗੱਲ ਹੋਵੇ, ਬਾਬਰੀ ਮਸਜਿਦ ਦਾ ਟੱਠਣਾ ਹੋਵੇ, ਟੱਠਣ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਉਹ ਹੋਵੇ, ਤੇ ਹੁਣ ਸਿਟੀਜ਼ਨਸ਼ਿਪ ਬਿੱਲ, ਇਹ ਕੁਝ ਮਾਈਲਸਟੋਨਸ ਨੇ ਜਿਹੜੇ ਇਸ ਵਕਤ ਭਾਰਤ ਦੀ ਜਿਹੜੀ ਹੁਕੂਮਤ ਹੈ ਉਹਦੀਆਂ ਨੀਤੀਆਂ ਕਿਸ ਡਾਇਰੈਕਸ਼ਨ ਵੱਲ ਜਾ ਰਹੀਆਂ ਨੇ ਉਸ ਨੂੰ ਬਿਆਨ ਕਰਦੇ ਆ। ਸੋ ਇਹ ਗੱਲ ਕਿੱਧਰ ਨੂੰ ਜਾਂਦੀ ਨਜ਼ਰ ਆਉਂਦੀ ਹੈ? ਜਿਹੜੇ ਇਹ ਮਾਈਲਸਟੋਨਸ ਨੇ ਇਹ ਕੀ ਦੱਸਦੇ ਆ, ਖਾਸ ਤੌਰ ਤੇ ਘੱਟ ਗਿਣਤੀਆਂ ਦੇ ਹਵਾਲੇ ਨਾਲ? ਦੇਖੋ, ਕਿਸੇ ਸਿਆਣੇ ਬੰਦੇ ਨੇ ਇੱਕ ਵਾਰ ਕਿਹਾ ਸੀ ਕਿ ਜਿਹੜਾ ਮੈਜੋਰੀਟੇਰੀਅਨਿਜ਼ਮ ਦਾ ਰੂਲ ਹੁੰਦਾ ਹੈ, ਵੱਡ ਗਿਣਤੀ ਦਾ, ਇਹ ਡਿਕਟੇਟਰਸ਼ਿਪ ਨਾਲੋਂ ਵੀ ਖਤਰਨਾਕ ਹੁੰਦਾ ਹੈ, ਕਿਉਂਕਿ ਡਿਕਟੇਟਰ ਮਰ ਜਾਏ ਤੇ ਤੁਹਾਨੂੰ ਆਸ ਹੁੰਦੀ ਹੈ ਕਿ ਲੋਕਾਂ ਦੀ ਜਾਨ ਛੁੱਟ ਜਾਏਗੀ, ਲੇਕਿਨ ਜਦੋਂ ਤੁਸੀਂ ਮੈਜੋਰਿਟੀ ਦੇ ਰੂਲ ਦੇ ਉੱਤੇ ਜੀ ਰਹੇ ਹੁੰਦੇ ਹੋ ਜਾਂ ਮੈਜੋਰਿਟੀ ਦੇ ਕੋਲ ਪਾਵਰ ਹੁੰਦੀ ਹੈ ਤੇ ਜਿਹੜੀਆਂ ਧਿਰਾਂ ਹੁੰਦੀਆਂ ਨੇ ਉਹਨਾਂ ਨੇ ਮੈਜੋਰਿਟੀ ਨੂੰ ਹੀ ਪਲੀਜ਼ ਕਰਨ ਤੇ ਰਹਿਣਾ। ਔਰ ਅੱਜ ਹਾਲਤ ਇਹ ਹੈ ਕਿ ਕਾਂਗਰਸ ਵਰਗੀ ਪਾਰਟੀ ਜਿਹਦੀ ਫਾਊਂਡੇਸ਼ਨ ਸੈਕੂਲਰਿਜ਼ਮ ਔਰ ਦੂਸਰਾ ਤੀਸਰਾ ਰਿਹਾ, ਤੁਸੀਂ ਦੇਖੋ ਕਸ਼ਮੀਰ ਦੇ ਮੁੱਦੇ ਤੇ ਆਰਟੀਕਲ 370 ਐਬਰੋਗੇਟ ਕਰਨ ਦੇ ਲਈ ਰਾਜ ਸਭਾ ਦੇ ਵਿੱਚ ਉਹਨਾਂ ਨੇ ਬਿੱਲ ਲਿਆਂਦਾ, ਅਮਿਤ ਸ਼ਾਹ ਨੇ। ਰਾਜ ਸਭਾ 'ਚ ਉਹਨਾਂ ਦੀ ਮੈਜੋਰਿਟੀ ਨਹੀਂ ਸੀ ਬੀਜੇਪੀ ਦੀ, ਕਿਉਂਕਿ ਇੱਥੇ ਤਾਂ 302 ਮੈਂਬਰ ਸਿੱਧੇ ਹੀ ਉਹਨਾਂ ਦੇ ਆਪਣੇ ਨੇ ਲੋਕ ਸਭਾ ਦੇ ਵਿੱਚ। ਲੇਕਿਨ ਕਿਵੇਂ ਵਿਦਨ ਕਾਂਗਰਸ ਦੇ ਜਿਹੜੇ ਟੌਪ ਲੀਡਰ ਸੀ ਉਹ ਹੱਕ ਦੇ ਵਿੱਚ ਆ ਕੇ ਭੁਗਤੇ, ਕੇਜਰੀਵਾਲ ਦੀ ਪਾਰਟੀ ਹੱਕ ਦੇ ਵਿੱਚ ਭੁਗਤੀ, ਮਾਇਆਵਤੀ ਦੀ ਪਾਰਟੀ ਹੱਕ ਦੇ ਵਿੱਚ ਭੁਗਤੇ, ਇੱਕ ਪਾਸੇ ਉਹ ਦਲਿਤ ਨੇ ਜਾਂ ਦੂਜੇ ਨੇ, ਪਰ ਇਹ ਦੱਸਣ ਦੇ ਲਈ ਕਿ ਅਸੀਂ ਮੈਜੋਰਿਟੀ ਦੇ ਨਾਲ ਖੜੇ ਹਾਂ। ਔਰ ਇਸ ਵੇਲੇ ਜਿਹੜਾ ਇੱਕ ਕਿਸਮ ਦਾ, ਦੇਖੋ ਜਦੋਂ ਅਸੀਂ ਇਵਨ ਨਾਜ਼ੀ ਜਰਮਨੀ ਨਾਲ ਕੰਪੇਅਰ ਕਰਦੇ ਹਾਂ, ਪ੍ਰੋਪੇਗੈਂਡਾ ਬਹੁਤ ਇੰਪੋਰਟੈਂਟ ਐਲੀਮੈਂਟ ਸੀ। ਪ੍ਰੋਪੇਗੈਂਡਾ ਲਫ਼ਜ਼ ਵੀ ਜਰਮਨ ਜ਼ਮਾਨ ਦਾ ਹੈ, ਔਰ ਗੋਇਬਲ ਜਿਹਦੇ ਬਾਰੇ ਅੱਜ ਵੀ ਜਦੋਂ ਕੋਈ ਝੂਠ ਬੋਲ ਰਿਹਾ ਹੋਏ, ਜਿਹਨੂੰ ਕਹਿੰਦੇ ਨੇ ਕੰਜੈਨੀਟਲ ਝੂਠਾ ਹੋਏ, ਤਾਂ ਉਹਨੂੰ ਗੋਇਬਲੀਅਨ ਲਾਈਜ਼ ਕਹਿੰਦੇ ਨੇ। ਸੋ ਉਹਨਾਂ ਨੇ ਪ੍ਰੋਪੇਗੈਂਡੇ ਦਾ ਸਹਾਰਾ ਲੈ ਕੇ ਲੋਕਾਂ ਦੇ ਵਿੱਚ ਇਸ ਕਿਸਮ ਦਾ ਇੱਕ ਪ੍ਰਭਾਵ ਦੇ ਦਿੱਤਾ ਕਿ ਜੋ ਹੈ ਤੁਹਾਡੀਆਂ ਜੋ ਵੀ ਤੁਹਾਡੀਆਂ ਹਾਰਡਸ਼ਿਪਸ ਨੇ, ਤੁਹਾਡੀ ਇਕਨੋਮੀ ਮਾੜੀ ਹੈ, ਤੁਹਾਡੇ 'ਚ ਰੈਸਟਲੈਸਨੈਸ ਹੈ, ਇਹਦੇ ਲਈ ਫਲਾਂ ਜ਼ਿੰਮੇਵਾਰ ਨੇ। ਯਹੂਦੀਆਂ ਨੂੰ ਜਿਵੇਂ ਟਾਰਗੇਟ ਬਣਾਇਆ ਗਿਆ, ਇਵੇਂ ਹੀ ਹੁਣ ਹਰ ਗੱਲ ਦੇ ਲਈ ਮੁਸਲਮਾਨਾਂ ਨੂੰ ਜਾਂ ਘੱਟ ਗਿਣਤੀਆਂ ਨੂੰ ਜਿਹੜਾ ਉਹ ਦੋਸ਼ੀ ਬਣਾਇਆ ਜਾਣਾ। ਔਰ ਗੱਲ ਇਹ ਨਹੀਂ ਹੈ ਵੀ ਇਕੱਲਾ ਇੱਕ ਲੈਵਲ ਤੇ ਉੱਤੇ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਗਨਨਾਥਪੁਰੀ ਉੜੀਸਾ, ਇੱਕ ਪਾਸੇ ਸੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਜਿੱਥੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ 1984 ਦਾ, ਉੱਥੇ ਸਕਾਊਟ ਦਫ਼ਤਰ ਬਣਾਇਆ ਹੋਇਆ, 35 ਸਾਲ ਬਾਅਦ ਵੀ ਉਸ ਥਾਂ ਨੂੰ ਰੀਸਟੋਰ ਨਹੀਂ ਕੀਤਾ ਗਿਆ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਗਨਨਾਥਪੁਰੀ ਦੇ ਉੜੀਸਾ ਸਟੇਟ ਦੇ ਉਸ ਮੁਕਾਮ ਦੇ ਉੱਤੇ ਜਿੱਥੇ ਉਹ ਮੱਠ ਜਿੱਥੇ ਗੁਰੂ ਨਾਨਕ ਸਾਹਿਬ ਗਏ, ਜਿੱਥੇ ਉਹਨਾਂ ਨੇ ਜਿਹੜਾ ਜਗਤ ਪ੍ਰਸਿੱਧ ਉਹਨਾਂ ਦਾ ਸ਼ਬਦ ਜਿਹਨੂੰ ਟੈਗੋਰ ਨੇ ਵੀ ਟਰਾਂਸਲੇਟ ਕੀਤਾ ਹੈ, ਉਹਨੇ ਕਿਹਾ ਇਹ ਵਰਲਡ ਦਾ ਨੈਸ਼ਨਲ ਐਂਥਮ ਹੈ, ਗगन में थाल रव चंद दीपक बने तारका मंडल जनक मोती, कि ਇਹ ਰੱਬ ਦਾ ਉਹਨੂੰ ਅੱਜ ਢਾਇਆ ਜਾ ਰਿਹਾ। ਇਹਦੇ ਬਾਵਜੂਦ ਕਿ ਪਟੀਸ਼ਨ ਸੁਪਰੀਮ ਕੋਰਟ ਕੋਲ ਹੈ, ਇਹਦੇ ਬਾਵਜੂਦ ਕਿ ਪੰਜਾਬ ਦੇ ਚੀਫ ਮਿਨਿਸਟਰ ਨੇ ਉੜੀਸਾ ਦੇ ਚੀਫ ਮਿਨਿਸਟਰ ਨੂੰ ਲਿਖਿਆ, ਉੜੀਸਾ 'ਚ ਬੀਜੇਪੀ ਦੀ ਹਕੂਮਤ ਨਹੀਂ ਹੈ, ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਹੈ, ਪਰ ਇਸ ਵੇਲੇ ਹਿੰਦੂਤਵਾਦ ਦੀ ਉਹ ਹਨੇਰੀ ਝੁੱਲੀ ਹੋਈ ਹੈ ਕਿ ਮਾਈਨੋਰਿਟੀ ਪਾਰਟੀਆਂ ਜਿਹੜੀਆਂ ਨੇ, ਜਿਹੜੀਆਂ ਰੀਜਨਲ ਪਾਰਟੀਆਂ ਨੇ, ਉਹ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ ਕਿ ਅਸੀਂ ਸਾਬਤ ਕਰੀਏ ਕਿ ਅਸੀਂ ਹਿੰਦੂ ਤਵੀਆਂ ਨਾਲੋਂ ਵੀ ਜ਼ਿਆਦਾ ਹਿੰਦੂ ਤਵੀ। ਇਹੀ ਦੌੜ ਕਾਂਗਰਸ ਦੀ ਵੀ ਹੈ, ਔਰ ਇਹੀ ਕਾਰਨ ਹੈ ਕਿ ਇਸ ਵੇਲੇ ਉਹਨਾਂ ਨੂੰ ਆਰਐਸਐਸ ਨੂੰ ਵੀ ਪਤਾ ਹੈ ਕਿ ਭਾਈ ਇਹ ਮੌਕਾ ਹੈ ਕਿ ਵੀ ਇਸ ਵੇਲੇ ਜਿਹੜਾ ਰਾਜ ਖਲੋਏਗਾ ਉਹਨੂੰ ਤੁਸੀਂ ਪਾਕਿਸਤਾਨ ਦਾ ਏਜੰਟ ਬਣਾ ਦਿਓ, ਆਈਐਸਆਈ ਦਾ ਏਜੰਟ ਬਣਾ ਦਿਓ, ਐਂਟਾਈ ਹਿੰਦੂ ਸਾਬਤ ਕਰ ਦਿਓ। ਔਰ ਇਸ ਲਈ ਤੁਸੀਂ ਦੇਖੋਗੇ ਕਿ ਅੱਜ ਉਹ ਧਿਰਾਂ, ਈਵਨ ਅਕਾਲੀ ਦਲ ਵਰਗੀ ਧਿਰ, ਮੈਨੂੰ ਤਾਂ ਸ਼ਰਮ ਆਉਂਦੀ ਹੈ ਇੱਕ ਸਿੱਖ ਦੇ ਨਾਤੇ ਕਿ ਜਿਸ ਪਾਰਟੀ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾਸ ਕੀਤਾ ਹੋਏ ਜਿਹਦੇ 'ਚ ਕਿ ਅੰਦਰੂਨੀ ਖੁਦਮੁਖਤਾਰੀ ਮੰਗੀ ਹੋਏ, ਆਪਣੀ ਆਜ਼ਾਦੀ ਲਈ ਅਸੀਂ ਲੜ ਰਹੇ ਹੋਈਏ, ਆਰਟੀਕਲ 370 ਜਿਹੜਾ ਐਬਰੋਗੇਟ ਕਰਨ ਦੇ ਮਾਮਲੇ 'ਚ ਉਹ ਹਕੂਮਤ ਦੀ ਸਪੋਰਟ 'ਚ ਆਏ,
ਹੁਣ ਜਿਹੜਾ ਅੱਜ ਬਿੱਲ ਹੋਇਆ, ਬੇਸ਼ੱਕ ਅਕਾਲੀ ਦਲ ਦੀ ਕੋਰ ਕਮੇਟੀ ਨੇ ਕੱਲ ਮਤਾ ਪਾਸ ਕੀਤਾ ਹੈ ਕਿ ਜੀ ਮੁਸਲਮਾਨਾਂ ਨੂੰ ਵੀ ਇਹਦੇ 'ਚ ਸ਼ਾਮਲ ਕੀਤਾ ਜਾਏ, ਕਿ ਜੇ ਉਹ ਵੀ ਪਰਸੀਕਿਊਟਡ ਹੁੰਦੇ ਰਹੇ ਤਾਂ ਉਹਨਾਂ ਨੂੰ ਜਿਹੜੀ ਹੈ ਸ਼ਰਨ ਵੀ ਦਿੱਤੀ ਜਾਏ ਔਰ ਸਿਟੀਜ਼ਨਸ਼ਿਪ ਵੀ ਦਿੱਤੀ ਜਾਏ। ਪਰ ਇਹ ਜਿਹੜੀ ਹੈ ਜਿਹਨੂੰ ਹੌਟ ਏਅਰ ਤੋਂ ਵੱਧ ਕੇ ਕੁਝ ਨਹੀਂ ਹੈ। ਤੁਸੀਂ ਕਿਉਂ ਖੜੇ ਹੋ ਉਹਨਾਂ ਧਿਰਾਂ ਦੇ ਨਾਲ ਜਿਹੜੀਆਂ ਬੇਸਿਕ ਵਾਇਲੇਸ਼ਨ ਕਰ ਰਹੀਆਂ ਨੇ ਇੰਟਰਨੈਸ਼ਨਲ ਲਾਅ ਦੀਆਂ, UN ਚਾਰਟਰ ਦੀਆਂ, ਈਵਨ ਸਿੱਖ ਪ੍ਰਿੰਸੀਪਲਸ ਦੀਆਂ, ਜਿਹੜਾ ਏਕ ਪਿਤਾ ਏਕ ਸਕੇ ਹਮ ਬਾਰਕ ਦਾ ਸਿੱਖੀ ਦਾ ਸਿਧਾਂਤ ਹੈ ਕਿ ਇੱਕ ਸਾਡਾ ਪਿਤਾ ਹੈ ਰੱਬ, ਅਸੀਂ ਸਾਰੇ ਉਹਦੇ ਬੱਚੇ ਹੈ। ਔਰ ਜਿਹੜਾ ਇਹ ਸਿਧਾਂਤ ਹੈ ਕਿ ਭਾਈ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਸਿੱਖ ਤਾਂ ਖਲੋਤਾ ਹੀ ਜਿਹੜਾ ਉਹ ਡਾਊਨ ਟਰੋਡਨ। ਹਾਂ, ਇਸ ਗੱਲ ਦਾ ਸਾਨੂੰ ਜ਼ਰੂਰ ਫਖਰ ਹੈ ਕਿ ਕਸ਼ਮੀਰ ਦੇ ਮੁੱਦੇ ਤੇ ਦੁਨੀਆ ਭਰ 'ਚ ਸਿੱਖ ਕੌਮ ਕਸ਼ਮੀਰੀਆਂ ਦੇ ਨਾਲ ਖਲੋਤੀ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 10 ਦਸੰਬਰ ਦਾ ਦਿਨ ਜਿਹੜਾ ਕੱਲ੍ਹ ਹਿਊਮਨ ਰਾਈਟਸ ਡੇ ਹੈ, ਪੰਜਾਬ ਦੀਆਂ ਜਥੇਬੰਦੀਆਂ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਲਾਲ ਚੌਂਕ ਸ੍ਰੀਨਗਰ ਦੇ ਵਿੱਚ ਇਸ ਦਿਨ ਨੂੰ ਮਨਾਵਾਂਗੇ ਕਸ਼ਮੀਰੀਆਂ ਦੇ ਹੱਕ 'ਚ। ਪਰ ਮੈਂ ਜਦੋਂ ਅੱਜ ਆ ਰਿਹਾ ਸੀ ਸਟੂਡੀਓ ਵੱਲ ਤੇ ਮੈਨੂੰ ਪਤਾ ਲੱਗਿਆ ਵੀ ਜਿਹੜਾ ਸਿੱਖਾਂ ਦਾ ਵੱਡਾ ਜਥਾ ਪੰਜਾਬ ਤੋਂ ਮਾਰਚ ਕਰਕੇ ਗਿਆ, ਉਹਨਾਂ ਨੂੰ ਲਖਨਪੁਰ ਜਿਹੜਾ ਕਿ ਪੰਜਾਬ ਔਰ ਜੰਮੂ ਕਸ਼ਮੀਰ ਦਾ ਬਾਰਡਰ ਹੈ ਉੱਥੇ ਰੋਕ ਲਿਆ ਗਿਆ। ਉਹ ਆਰਗੂ ਕਰ ਰਹੇ ਨੇ ਜਾਣ ਲਈ, ਪਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਜਾਣ ਦੇਣਗੇ। ਇਹ ਜ਼ਰੂਰ ਫਖਰ ਦੀ ਗੱਲ ਹੈ ਕਿ ਕਾਮਨ ਸਿੱਖ ਖਲੋਤਾ ਹੈ। ਲੇਕਿਨ ਜੋ ਇਸ ਵੇਲੇ ਭਾਰਤ ਦੇ ਹਾਲਾਤ ਨੇ ਉਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਖੌਫਜ਼ਦਾ ਕਰਨ ਵਾਲੇ ਨੇ। ਜੀ ਬਿਲਕੁਲ। ਮੈਂ ਕਨਕਲੂਡ ਕਰਨ ਤੋਂ ਪਹਿਲਾਂ ਗੱਲ ਜ਼ਰੂਰ ਹੁੰਦੀ ਹੈ, ਲੇਕਿਨ ਹਿਸਟਰੀ ਦੀ ਗੱਲ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਹੇ ਸੀ, ਘੱਟ ਗਿਣਤੀਆਂ ਦਾ ਘਾਣ ਜਿਹੜਾ ਹੈ ਉਹ ਭਾਵੇਂ ਕਾਂਗਰਸ ਹੋਵੇ ਭਾਵੇਂ BJP ਹੋਵੇ, ਤੁਸੀਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਕਾਂਗਰਸ BJP ਮਿਲ ਜਾਂਦੀਆਂ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਇੰਦਰਾ ਗਾਂਧੀ ਨੂੰ ਜਿਹੜੇ ਟਾਈਟਲ BJP ਦੀ ਲੀਡਰਸ਼ਿਪ ਦੀ ਤਰਫੋਂ, ਜੰਗ ਸੰਘ ਦੀ ਤਰਫੋਂ, RSS ਦੀ ਤਰਫੋਂ ਮਿਲੇ, ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਦੁਰਗਾ ਮਾਤਾ ਜਿਹੜਾ ਇੰਦਰਾ ਗਾਂਧੀ ਨੂੰ ਕਿਹਾ। ਤੁਸੀਂ ਥੋੜ੍ਹਾ ਜਿਹਾ ਉਸ ਤੋਂ ਪਹਿਲਾਂ ਚਲਾ ਜਾਓ, ਜਦੋਂ ਹਿੰਦੁਸਤਾਨ 'ਚ ਟ੍ਰਾਂਸਫਰ ਆਫ ਪਾਵਰਸ ਨਹੀਂ ਸੀ ਹੋਈ, ਉਸ ਵੇਲੇ 1937 ਜਦੋਂ ਕਾਂਗਰਸ ਮਿਨਿਸਟਰੀਜ਼ ਬਣੀਆਂ ਤੇ ਜੋ ਕੁਝ ਹੁਣ BJP ਦੀ ਸਰਕਾਰ ਕਰ ਰਹੀ, ਇਹੀ ਕਾਂਗਰਸ ਦੀ ਸਰਕਾਰ ਨੇ ਸ਼ੁਰੂ ਕਰ ਦਿੱਤਾ। ਜਿੱਥੇ ਜਿੱਥੇ ਹਾਲਾਂਕਿ ਉਸ ਵੇਲੇ ਅੰਗਰੇਜ਼ ਦਾ ਰਾਜ ਸੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਨਹੀਂ ਸੀ ਮੰਗਣਾ। ਉਹਨਾਂ ਨੇ ਪਹਿਲਾਂ ਲਖਨਊ ਪੈਕਟ ਕੀਤਾ ਜਿੱਤੇ ਮੁਸਲਮਾਨਾਂ ਦੀ ਨਿਖੇਧੀ ਕੀਤੀ। ਫਿਰ ਜਿਹੜੇ ਉਹਨਾਂ ਦੇ 14 ਨੁਕਾਤ ਆਏ, ਉਹਦੇ ਤੇ ਵੀ ਮੁਸਲਿਮ ਲੀਗ ਦੋ ਹਿੱਸਿਆਂ 'ਚ ਵੰਡੀ ਗਈ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਿਹੜਾ ਰਾਈਟ ਆਫ ਸੈਪਰੇਟ ਇਲੈਕਟੋਰੇਟ ਸੀ ਜਾਂ ਮੁਸਲਮਾਨਾਂ ਦਾ ਵੱਖਰੇ ਚੁਣੇ ਜਾਣ ਦਾ ਹੱਕ ਛੱਡ ਦਿੱਤਾ ਸੀ। ਉਹਦੀ ਵਜ੍ਹਾ ਤੋਂ ਇਲਾਮਾ ਇਕਬਾਲ ਨੇ ਉਹਨਾਂ ਦੀ ਇਸ ਗੱਲ ਦੀ ਮੁਖਾਲਫਤ ਕੀਤੀ ਔਰ ਕਾਇਦੇ ਆਜ਼ਮ ਬੜੀ ਦੇਰ ਲੰਦਨ 10 ਸਾਲ ਰਹੇ, ਫਿਰ ਵਾਪਸ ਗਏ। ਔਰ ਜਦੋਂ ਲੇਕਿਨ 1937 ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਘੱਟ ਗਿਣਤੀਆਂ ਦਾ ਘਾਣ ਹੋਣਾ, ਇਹੀ ਕੰਮ ਜਿਹੜੀ ਹੁਣ BJP ਕਰ ਰਹੀ ਹੈ, ਇਹੀ ਉਦੋਂ ਕਾਂਗਰਸ ਨੇ ਕੀਤੇ। ਗਾਂਧੀ ਦੀ ਮੂਰਤੀ ਪੂਜਾ ਮੁਸਲਮਾਨ ਬੱਚਿਆਂ ਦੀ ਤੇ ਲਾਜ਼ਮ ਕਰ ਦਿੱਤੀ ਵੀ ਤੁਸੀਂ ਗਾਂਧੀ ਦੀ ਮੂਰਤੀ ਪੂਜਾ ਕਰਨੀ ਆ। ਬੰਦੇ ਮਾਤਰਮ ਗਾਣਾ, ਸ਼ੁੱਧੀ ਸੰਗਠਨ ਨਾਂ ਦੀਆਂ ਮੂਵਮੈਂਟਸ ਚੱਲੀਆਂ। ਮੁਸਲਮਾਨਾਂ ਨੂੰ ਉਸ ਵੇਲੇ ਵੀ ਘਰ, ਜਿੱਦਾਂ ਹੁਣ ਘਰ ਵਾਪਸੀ, ਉਸ ਵੇਲੇ ਉਹਨਾਂ ਨੂੰ ਪੰਚਮ, ਗਾਂ ਦਾ ਗੋਇਆ, ਪਿਸ਼ਾਬ ਤੇ ਮੱਖਣ ਤੇ ਇਦਾਂ ਦੀਆਂ ਚੀਜ਼ਾਂ ਨਾਲ ਬਣਿਆ ਹੋਇਆ ਇੱਕ ਬਣਾ ਕੇ ਘਿਓ, ਹਾਂ, ਉਹ ਉਹਨਾਂ ਨੂੰ ਖਵਾਇਆ ਜਾਂਦਾ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਕਾਇਦੇ ਆਜ਼ਮ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਜਦੋਂ ਅੰਗਰੇਜ਼ ਇੱਥੇ ਚਲਾ ਜਾਏਗਾ ਤੇ ਇੱਥੇ ਜਿਹੜੀ ਡੈਮੋਕ੍ਰੇਸੀ ਸੋ ਕਾਲਡ ਹੋਏਗੀ ਉਹ ਪ੍ਰੋਸੀਜਰਲ ਹੋਏਗੀ, ਉਹ 'ਚ ਮੁਸਲਮਾਨਾਂ ਲਈ ਕੋਈ ਥਾਂ ਨਹੀਂ ਹੋਏਗੀ। ਔਰ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਜਿਹੜੀ ਹਿੰਦੂ ਨੀਤੀ ਆ ਉਹਨੂੰ ਜਾਂਚ ਛੁਡਾਉਣ ਲਈ ਪਾਕਿਸਤਾਨ ਦਾ ਮੁਤਾਲਬਾ ਕੀਤਾ। ਅੱਜ ਵੀ ਹਿੰਦੁਸਤਾਨ ਦੇ ਵਿੱਚ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ BJP ਹੋਵੇ, ਜਿੱਥੇ ਹਿੰਦੂ ਰਾਸ਼ਟਰ ਦੀ ਗੱਲ ਆਵੇ, ਹਾਂ ਉਹਦਾ ਤਰੀਕਾ ਥੋੜ੍ਹਾ ਜਿਹਾ ਉਹ ਡਿਫਰੈਂਟ ਕਰ ਲੈਂਦੇ ਨੇ। ਜਿਹੜੇ BJP ਆ ਉਹ ਸਰੇਆਮ ਕਰਦੀ ਹੈ, ਖੁੱਲ੍ਹ ਕੇ ਕਰਦੀ ਹੈ। ਕਾਂਗਰਸ ਉੱਤੇ ਥੋੜ੍ਹਾ ਜਿਹਾ ਕਨਸਟੀਟਿਊਸ਼ਨ ਦਾ ਇੱਧਰ ਉੱਧਰ ਇੱਕ ਸਿਵਲ ਦੇ ਤਰੀਕੇ ਨਾਲ ਉੱਤੇ ਮੁਲੰਮਾਕਾਰੀ ਕਰਕੇ ਤਾਂ ਉਹ ਸਾਰੇ ਕੰਮ ਕਰਦੀ ਹੈ। ਜੀ ਹਾਂ, ਇਹਦੇ 'ਚ ਮੈਂ ਇੱਕ ਕਮੈਂਟ ਜ਼ਰੂਰ ਕਰਨਾ ਚਾਹੁੰਦਾ ਕਿ ਅਸੀਂ ਜੈਨੋਸਾਈਡ ਦੇ ਉੱਤੇ ਬੜੀ ਖੁੱਲ੍ਹ ਕੇ ਗੱਲ ਕੀਤੀ। ਸੋ ਇਹ ਜਿਹੜੇ ਦੋਵੇਂ ਕੋਵੈਨੈਂਟ ਦਾ ਹਿੱਸਾ ਸੀ ਕਿ ਜਿੱਥੇ ਇੱਕ ਕੌਮ ਦਾ ਜੈਨੋਸਾਈਡ ਹੁੰਦਾ ਹੈ ਰਿਪੀਟਡਲੀ ਔਰ ਉਹਦੇ ਕੋਲ ਕੋਈ ਰਸਤਾ ਨਹੀਂ ਹੁੰਦਾ, ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਉਸ 'ਚੋਂ ਨਿਕਲਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਅੱਜ ਵੀ, ਕਿਉਂਕਿ ਜੇ ਸਾਊਥ ਏਸ਼ੀਆ ਦਾ ਸਾਡਾ ਸਭ ਤੋਂ ਫਿਕਰ ਵਾਲੀ ਗੱਲ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਹੋ, ਦੋ ਅਸੀਂ ਸਾਰੀ ਇਨਸਾਨੀਅਤ ਦਾ ਦਰਦ ਰੱਖਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੀ ਜਵਾਬ ਹੈ। ਉਹ ਪੰਜਾਬ ਹੋਏ, ਇੰਡੀਅਨ ਆਕੂਪਾਈਡ ਪੰਜਾਬ, ਉਹ ਕਸ਼ਮੀਰ ਹੋਏ, ਨਾਰਥ ਈਸਟ ਦੀਆਂ ਸਟੇਟਾਂ ਹੋਣ, ਕਿਉਂਕਿ ਜਦੋਂ ਅੱਜ ਸਿਟੀਜ਼ਨਸ ਬਿੱਲ ਦੇ ਨਾਂ ਥੱਲੇ ਇਹਨਾਂ ਨੇ ਕੀਤਾ ਅਸਾਮ ਸਾਰਾ ਬੰਦ ਹੈ, ਕਿਉਂਕਿ ਅਸਾਮ ਦੇ ਲੋਕ ਜਾਂ ਨਾਰਥ ਈਸਟ ਦੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਵੇਂ ਇਹਨਾਂ ਨੇ ਆਰਟੀਕਲ 370 ਐਬਰੋਗੇਟ ਕਰਕੇ
ਸਾਡਾ ਬੇੜਾ ਗਰਕ ਕੀਤਾ ਹੈ ਕਿ ਵੀ ਇਹ ਕਿਸੇ ਵੇਲੇ ਵੀ ਕੁਝ ਕਰ ਸਕਦੇ ਨੇ। ਇਹ ਤਾਂ ਇਹੀ ਕੁਛ ਲਈ ਤਾਂ ਉਹਨਾਂ ਨੇ ਸਟਰਗਲ ਸੀ ਕਿ ਭਾਈ ਸਾਡੇ ਟ੍ਰਾਈਬਲਸ ਔਰ ਦੂਜਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਇਹ ਲੱਗਾ ਕਿ ਉਹਨਾਂ ਦੇ ਲਈ ਮੁਸਲਮਾਨ ਜਾਂ ਹਿੰਦੂ 'ਚ ਕੋਈ ਫਰਕ ਨਹੀਂ ਹੈ। ਜੇ ਬੰਗਾਲੀ ਉੱਥੇ ਹਿੰਦੂ ਆ ਕੇ ਉਹਨਾਂ ਨੂੰ ਮਾਈਨੋਰਟੀ 'ਚ ਕਨਵਰਟ ਕਰ ਦਿੰਦੇ ਨੇ ਜਿਹਦੇ ਇਸ ਦੇ ਥੱਲੇ, ਤੇ ਉਹ ਸਭ ਤੋਂ ਪਹਿਲਾਂ ਖਲੋਤੇ ਨੇ। ਸੋ ਇਸ ਵੇਲੇ ਜਿਹੜਾ ਖੌਫ ਹੈ ਇਹਦਾ ਹੱਲ ਅਲਟੀਮੇਟਲੀ ਇਹੀ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ, ਪਰ ਉਹਦੇ ਲਈ ਸਾਨੂੰ ਇੰਟਰਨੈਸ਼ਨਲੀ ਲਾਮਬੰਦੀ ਕਰਨੀ ਪਏਗੀ, ਲੌਬਿੰਗ ਕਰਨੀ ਪਏਗੀ, ਆਪਣੇ ਹੱਕਾਂ ਲਈ ਖਲੋਣਾ ਪਏਗਾ। ਔਰ ਇਹ ਆਰਟੀਫਿਸ਼ੀਅਲ ਕੰਟਰੀ ਭਾਰਤ ਯੂਗੋਸਲਾਵੀਆ ਔਰ ਸੋਵੀਅਤ ਯੂਨੀਅਨ ਵਾਂਗ ਅਲਟੀਮੇਟਲੀ ਇਹਦੇ ਕਈ ਟੁਕੜੇ ਹੋਣਾ ਹੀ ਅਲਟੀਮੇਟਲੀ ਇਹ ਸਾਊਥ ਏਸ਼ੀਆ ਦੇ ਵਿੱਚ ਲਾਸਟਿੰਗ ਸੋਲੂਸ਼ਨ ਹੋਏਗਾ। ਫਿਰ ਇਹ ਸੋਵਰਨ ਨੇਸ਼ਨਸ ਯੂਰਪੀਅਨ ਯੂਨੀਅਨ ਵਾਂਗ ਆਪਸ ਦੇ ਵਿੱਚ ਅੰਡਰਸਟੈਂਡਿੰਗ ਕਰ ਲੈਣ, ਫ੍ਰੀ ਟ੍ਰੇਡ ਰੱਖਣ, ਫ੍ਰੀ ਵਿਜ਼ਿਟ ਰੱਖਣ। ਪਰ ਇਹ ਸੈਂਟਰਲਾਈਜ਼ਡ ਹੈਜੇਮਨ ਇੱਕ ਜਿਹੜਾ ਬ੍ਰਾਹਮਣਿਕਲ ਗਲਬੇ ਵਾਲਾ ਰੂਲ